ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 4 फरवरी 2020 23 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਆਪਣੇ ਜੋ ਵਿਸ਼ੇ ਨੇ ਜੋ ਟੌਪਿਕ ਨੇ ਜਿਸ ਬੇਸ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦੇਣਾ ਚਾਹੁੰਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਵਨ ਗੋ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਸਿਆਟਲ ਜੋ ਸਿਟੀ ਕੌਂਸਲ ਹੈ ਉਸ ਦੇ ਉੱਪਰ RSS ਦੇ ਭਾਰੀ ਦਬਾਅ ਦੇ ਬਾਵਜੂਦ ਵੀ ਉਹਨਾਂ ਨੇ ਜੋ ਭਾਰਤ ਦੇ ਜੋ ਕਾਨੂੰਨ ਨੇ ਜਿਨ੍ਹਾਂ ਦੀ ਚਰਚਾ ਸਾਰੇ ਵਰਲਡ ਦੇ ਵਿੱਚ ਹੋ ਰਹੀ ਹੈ, ਜਿਹੜੇ ਕਾਨੂੰਨ ਨੇ NRC ਐਂਡ CAA ਉਹਨਾਂ ਦੇ ਖਿਲਾਫ ਉਹਨਾਂ ਨੇ ਅੱਜ ਮਤਾ ਪਾਸ ਕੀਤਾ ਹੈ ਔਰ ਇਸ ਮਤੇ ਨੂੰ ਪਾਸ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਜੋ ਰੋਲ ਹੈ ਉਹ ਉੱਥੋਂ ਦੇ ਜੋ ਗੁਰੂ ਘਰ ਨੇ 5 ਗੁਰੂ ਘਰ ਨੇ ਸਿਆਟਲ ਦੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਅਹਿਮ ਰੋਲ ਹੈ। ਸੋ ਇਸ ਮਤੇ ਦੇ ਖਿਲਾਫ ਜੋ RSS ਦੇ ਬੰਦੇ ਨੇ ਉਹਨਾਂ ਨੇ ਕਾਫੀ ਹੁੱਲੜਬਾਜੀ ਕੀਤੀ। ਸੋ ਅਸੀਂ ਟੀਵੀ 84 ਦੀ ਸਾਰੀ ਟੀਮ ਵੱਲੋਂ ਅਸੀਂ ਸਿਆਟਲ ਦੀ ਜੋ ਸਿਟੀ ਕੌਂਸਲ ਹੈ ਉਸ ਦਾ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਉੱਥੋਂ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹਾਂ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਭਾਰਤ ਦੇ ਵਿੱਚ ਜਸਟਿਸ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਸੋ ਅੱਜ ਤੋਂ 34 ਸਾਲ ਪਹਿਲਾਂ ਯਾਨੀ ਕਿ 4 ਫਰਵਰੀ 1986 ਨੂੰ ਨਕੋਦਰ ਕਾਂਡ ਹੋਇਆ ਸੀ ਜਿਸ ਵਿੱਚ 4 ਜੋ ਸਿੱਖ ਨੌਜਵਾਨ ਸਨ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋ ਰਹੀ ਸੀ ਉਹਨਾਂ ਨੇ ਨਹੀਂ ਸਹਾਰਿਆ। ਸੋ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਜੋ 34 ਸਾਲ ਬੀਤਣ ਦੇ ਬਾਵਜੂਦ ਵੀ ਜੋ ਪੁਲਿਸ ਅਧਿਕਾਰੀ ਅਤੇ ਜੋ ਸਿਵਲ ਅਧਿਕਾਰੀ ਨੇ ਉਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਦੂਸਰੇ ਪਾਸੇ ਅਮਰੀਕਾ ਵੱਲੋਂ ਜੋ ਭਾਰਤ ਨਾਲ ਨਜ਼ਦੀਕੀਆਂ ਵਧਾਉਣਾ ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਹੈ। ਸੋ ਇਸ ਦੇ ਉੱਪਰ ਇੱਕ ਆਰਟੀਕਲ ਹੈ ਉਸ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲਾਂ ਦੇ ਵਿਚਾਰ ਸੁਣਾਂਗੇ। ਜੋ ਕਸ਼ਮੀਰ ਦੇ ਵਿੱਚ ਜੋ ਜ਼ੁਲਮਾਂ ਦੀ ਹਨੇਰੀ ਚੱਲ ਰਹੀ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਤੁਹਾਡੀਆਂ ਲਿਖਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਜੋ ਅੱਜ ਦਾ ਵਿਚਾਰ ਹੈ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੁਝ ਚੀਜ਼ਾਂ ਇਤਿਹਾਸ ਬਣ ਜਾਂਦੀਆਂ ਨੇ। ਬਿਲਕੁਲ। ਜਦੋਂ ਹਿਟਲਰ ਦੀ ਨਾਜ਼ੀ ਪਾਰਟੀ ਨੇ ਯਹੂਦੀਆਂ ਦੀ, ਜਿਪਸੀਆਂ ਦੀ, ਕੈਥੋਲਿਕਸ ਦੀ, ਕਮਿਊਨਿਸਟ ਦੀ ਨਸਲਕੁਸ਼ੀ ਸ਼ੁਰੂ ਕੀਤੀ ਤੇ ਬਹੁਤ ਸਾਰੇ ਤਾਂ ਚੁੱਪ ਕਰਕੇ ਬੈਠੇ ਰਹੇ। ਜਰਮਨ ਦੇ ਵਿੱਚ ਵੀ, ਯੂਰਪ ਦੇ ਵਿੱਚ ਬਹੁਤ ਸਾਰਿਆਂ ਨੇ ਨਾਜ਼ੀਆਂ ਦਾ ਸਾਥ ਦਿੱਤਾ। ਪਰ ਇਸ ਕਿਸਮ ਦੇ ਕਰੈਕਟਰ ਵੀ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਡੈਨਮਾਰਕ ਦਾ ਜ਼ਿਕਰ ਹੁੰਦਾ ਹੈ ਕਿ ਜਿੱਥੇ ਲੋਕਲ ਕੁਝ ਜਿਹੜੇ ਨੇ ਹਮਦਰਦ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਉਹਨਾਂ ਨੇ ਵੀ ਬਹੁਤ ਸਾਰੇ
ਯਹੂਦੀ ਬੱਚਿਆਂ ਨੂੰ ਬਚਾਇਆ, ਸੇਫਟੀ ਤੱਕ ਲੈ ਕੇ ਗਏ। ਔਰ ਕੁਝ ਜਿਹੜੇ ਈਵਨ ਰੂਲਿੰਗ ਕਲਾਸ ਸੀ ਉਹਨਾਂ ਨੇ ਵੀ, ਜੇ ਉਹਨਾਂ ਨੇ ਆਰਡਰ ਕੀਤਾ ਕਿ ਸਾਰੇ ਜਿਹੜੇ ਨੇ ਉਹ ਪੀਲਾ ਯੈਲੋ ਬੈਂਡ ਬੰਨ੍ਹ ਲੈਣ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ ਕਿ ਉਹ ਯਹੂਦੀ ਨੇ, ਤੇ ਉਹਨਾਂ ਨੇ ਵੀ ਬੰਨ੍ਹ ਲਿਆ ਇਹ ਦੱਸਣ ਦੇ ਲਈ ਕਿ ਵੀ ਅਸੀਂ ਇਸ ਕਿਸਮ ਦਾ ਨਸਲ ਬੇਸਡ ਜਾਂ ਮਜ਼ਹਬ ਬੇਸਡ ਕਿਸੇ ਵੀ ਪਰਸੀਕਿਊਸ਼ਨ ਦੇ ਹੱਕ ਵਿੱਚ ਨਹੀਂ। ਜੀ ਸੋ ਜ਼ਾਹਰ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜੀਆਂ ਨੀਤੀਆਂ ਬੀਜੇਪੀ ਦੀ ਹਕੂਮਤ ਨੇ ਅਪਣਾਈਆਂ ਨੇ, ਉਹਨਾਂ ਨੂੰ ਉਹ ਲਾਗੂ ਕਰ ਰਹੇ ਨੇ, ਉਹ ਨਾਜ਼ੀਆਂ ਵਾਂਗ ਹੀ ਜਿਹੜੀ ਉੱਥੋਂ ਦੀ ਵੱਡੀ ਗਿਣਤੀ ਹੈ ਮੁਸਲਮਾਨਾਂ ਦੀ ਹੋਏ, ਈਸਾਈਆਂ ਦੀ ਹੋਏ, ਦਲਿਤਾਂ ਦੀ ਹੋਏ, ਫਿਰ ਸਿੱਖਾਂ ਦੀ ਹੋਏ, ਉਹਨਾਂ ਦੀ ਜਿਹੜੀ ਹੈ ਨਸਲਕੁਸ਼ੀ ਦੇ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਜੀ ਔਰ ਇਸ ਦੇ ਤਹਿਤ ਹੀ ਜਿਹੜਾ ਖਾਸ ਤੌਰ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਵੱਲੋਂ, ਪ੍ਰੈਜ਼ੀਡੈਂਟ ਨੇ ਵੀ ਉਹਨੂੰ ਮੰਨ ਲਿਆ, ਨੋਟੀਫਾਈ ਵੀ ਕਰ ਦਿੱਤਾ ਔਰ ਆਲਰੇਡੀ ਉਸ ਦੀ ਜਿਹੜੀ ਹੈ ਇੰਪਲੀਮੈਂਟੇਸ਼ਨ ਸ਼ੁਰੂ ਹੈ। ਇਸੇ ਤਰ੍ਹਾਂ ਜਿਹੜਾ ਇਸ ਦੇ ਨਾਲ ਹੀ ਜਦੋਂ ਇਹ ਪਾਸ ਕੀਤਾ ਗਿਆ, ਐਲਾਨ ਕੀਤਾ ਗਿਆ ਪਾਰਲੀਮੈਂਟ 'ਚ ਅਮਿਤ ਸ਼ਾਹ ਵੱਲੋਂ, ਭਾਵੇਂ ਹੁਣ ਸਰਕਾਰ ਖੱਬੇ ਸੱਜੇ ਬਿਆਨਬਾਜ਼ੀ ਕਰ ਰਹੀ ਹੈ ਕਿ ਅਸੀਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ NRC ਇਹ ਇਸ ਤੋਂ ਬਾਅਦ ਹੋਏਗਾ ਔਰ ਫਿਰ ਇਸ ਦੇ ਨਾਲ ਹੀ ਜਿਹੜਾ ਸਿਟੀਜ਼ਨਸ਼ਿਪ ਦੇ ਨਾਂ ਥੱਲੇ ਫਰਦਰ ਇੱਕ ਐਕਟ ਜਿਹੜਾ ਹੈ NRC ਉਹ ਵੀ ਲਿਆਉਣ ਦੀ ਜਿਹੜੀ ਹੈ ਉਹ ਤਿਆਰੀ ਹੈ। ਹਾਲਾਂਕਿ ਹੁਣ ਸਰਕਾਰ ਦੇ ਇੱਕ ਵਜ਼ੀਰ ਨੇ ਕੱਲ ਕਿਹਾ ਨਹੀਂ ਜੀ ਅਸੀਂ ਅਜੇ ਕੋਈ ਸਰਕਾਰ ਦਾ ਇਰਾਦਾ ਨਹੀਂ, ਪਰ ਇਹ ਜਿਸ ਅੰਦਾਜ਼ 'ਚ ਇਹਨਾਂ ਨੇ ਕਸ਼ਮੀਰ 'ਚ ਆਰਟੀਕਲ 370 ਐਬਰੋਗੇਟ ਕੀਤਾ 5 ਅਗਸਤ ਨੂੰ ਔਰ ਆਲ ਆਫ ਏ ਸਡਨ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਸ ਨੂੰ ਰਾਜ ਸਭਾ 'ਚ ਵੀ ਅਪਰ ਹਾਊਸ ਕਿਵੇਂ ਜਿਹੜਾ ਉਹ ਬਾਂਹ ਮਰੋੜ ਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਪਾਸ ਕਰਵਾਇਆ। ਜ਼ਾਹਰ ਹੈ ਕਿ ਜੋ ਇਕੱਲਾ ਇਹੀ ਨਹੀਂ ਹੈ ਕਿ ਇਹ ਐਕਟ ਪਾਸ ਹੋਇਆ, ਜਿਸ ਅੰਦਾਜ਼ 'ਚ ਹੁਣ ਦਿੱਲੀ ਦੇ ਵਿੱਚ ਹੋਰ 3 ਦਿਨਾਂ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਮੋਦੀ ਹੋਏ, ਅਮਿਤ ਸ਼ਾਹ ਹੋਏ ਔਰ ਉਹ ਜਿਹੜਾ ਨਫ਼ਰਤ ਦਾ ਵਣਜਾਰਾ ਆਦਿੱਤਿਆਨਾਥ ਯੋਗੀ, ਉਹਨਾਂ ਨੇ ਦਿੱਲੀ ਨੂੰ ਹੀ 2 ਹਿੱਸਿਆਂ 'ਚ ਵੰਡ ਦਿੱਤਾ ਹੈ ਕਿ ਇੱਕ ਪਾਸੇ ਉਹ ਜਿਹੜੇ ਬਿਰਿਆਨੀ ਖਾਣ ਵਾਲੇ ਨੇ ਔਰ ਦੂਸਰੇ ਪਾਸੇ ਉਹ ਜਿਹੜੇ ਬਿਰਿਆਨੀ, ਯਾਨੀ ਬਿਲਕੁਲ ਉਹਨਾਂ ਦੀ ਲੀਡਰਸ਼ਿਪ ਹਿੰਦੂ ਮੁਸਲਮਾਨ ਡਿਵਾਈਡ ਦੇ ਉੱਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਗੱਲ ਮੋਦੀ ਨੇ ਝਾਰਖੰਡ ਦੇ ਵੇਲੇ ਕਹੀ ਸੀ ਜਦੋਂ ਕਿ ਜਿਹੜਾ ਇਹ ਜਾਮੀਆ ਮਿਲੀਆ ਦੇ ਵਿੱਚ ਇਸ ਦੇ ਖਿਲਾਫ ਵਿਰੋਧ ਹੋ ਰਿਹਾ ਸੀ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦਾ ਪਹਿਰਾਵਾ ਦੇਖੋ। ਸੋ ਜ਼ਾਹਰ ਹੈ ਕਿ ਇੱਕ ਪਾਸੇ ਖੁਰਾਕ ਤੇ ਬੇਸਡ ਹਿੰਦੂ ਮੁਸਲਮਾਨ ਦੀ ਵੰਡ ਹੈ, ਸ਼ਕਲ ਤੇ ਬੇਸਡ ਕਿ ਬਈ ਇਹਨਾਂ ਦੇ ਟੋਪੀਆਂ ਨੇ ਜਾਂ ਦਾੜੀ ਹੈ ਤੇ ਇਹ ਮੁਸਲਮਾਨ ਨੇ। ਸੋ ਇੱਕ ਪਾਸੇ ਇਹ ਪੂਰੀ ਨੀਤੀ ਨਫ਼ਰਤ ਦੀ ਉਹਨਾਂ ਦੀ ਚੱਲ ਰਹੀ ਹੈ, ਪਰ ਜਿਵੇਂ ਮੈਂ ਕਿਹਾ ਕਿ ਜੇ ਨਾਜ਼ੀਆਂ ਦੀ ਉਸ ਪਾਲਿਸੀ ਦੇ ਪੀਰੀਅਡ 'ਚ ਜਿਹੜੀ ਕੋਈ ਆਵਾਜ਼ ਉੱਠੀ ਹੱਕ ਦੇ ਵਿੱਚ, ਜਿਹਨੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇੱਕ ਥਾਂ ਇਹ ਫਰਮਾਨ ਹੈ ਪੰਜਵੇਂ ਪਾਤਸ਼ਾਹ ਦਾ, ਅੱਜ ਦੇ ਜਿਹੜਾ ਗੁਰਬਾਣੀ ਵਿਚਾਰ ਦੇ ਵਿੱਚ ਵੀ ਉਹ ਤੁਕ ਆਈ ਹੈ ਕਿ ਦਾਵਾ ਅਗਨ ਬਹੁਤ ਤ੍ਰਿਣ ਸਾੜੇ ਕੋਈ ਹਰਿਓ ਬੂਟ ਰਹਿ ਹੋਰੀ, ਕਿ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ, ਦਾਵਾ ਅਗਨ ਜੰਗਲ ਦੀ ਅੱਗ ਨੂੰ ਕਹਿੰਦੇ ਨੇ, ਤਾਂ ਸਾਰੀ ਜਿਹੜੀ ਵੈਜੀਟੇਸ਼ਨ ਹੈ ਉਹ ਸੜ ਜਾਂਦੀ ਹੈ, ਪਰ ਉਹਦੇ 'ਚ ਵੀ ਕੋਈ ਹੋਏਗਾ ਹਰਾ ਬੂਟਾ ਜਿਹੜਾ ਸਾਬਤ ਰਹਿੰਦਾ ਕਿ ਦਾਵਾ ਅਗਨ ਬਹੁਤ ਤ੍ਰਿਣ ਸਾੜੇ ਕੋਈ ਹਰਿਓ ਬੂਟ ਰਹਿ ਹੋਰੀ। ਸੋ ਇਹ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਨਫ਼ਰਤ ਦੀ ਇਸ ਕਿਸਮ ਦੀ ਅੱਗ ਫੈਲੀ ਹੋਏ, ਕੋਈ ਆਵਾਜ਼ ਹੁੰਦੀ ਹੈ ਜਿਹੜੀ ਬਚੀ ਹੁੰਦੀ ਹੈ ਉਹਨੂੰ ਚੈਲੰਜ ਕਰਨ ਵਾਲੀ। ਅੱਜ ਜਿਹੜਾ ਸਾਡਾ ਓਪਨਿੰਗ ਸਬਜੈਕਟ ਹੈ ਜਿਹੜਾ ਤੁਸੀਂ ਜਿਸ ਦਾ ਜ਼ਿਕਰ ਕੀਤਾ ਹੈ ਕਿ ਅੱਜ ਸੀਐਟਲ ਸਿਟੀ ਕੌਂਸਲ ਨੇ, ਹਾਲਾਂਕਿ ਵਾਸ਼ਿੰਗਟਨ ਸਟੇਟ ਅਮਰੀਕਾ ਦੀ ਇੱਕ ਪ੍ਰੋਮੀਨੈਂਟ ਜਿਹਨੂੰ ਇੱਕ ਲਿਬਰਲ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਔਰ ਸੀਐਟਲ ਸਿਟੀ ਉਸ ਦਾ ਮੇਜਰ ਹੱਬ ਹੈ ਉਸ ਸਟੇਟ ਦੀ ਵੀ, ਔਰ ਉਹਨਾਂ ਦੀ ਸਿਟੀ ਕੌਂਸਲ ਨੇ ਸੀਐਟਲ ਨੇ ਅੱਜ ਯੂਨੈਨੀਮਸਲੀ ਜਿਹੜਾ ਮਤਾ ਰੈਜ਼ੋਲੂਸ਼ਨ ਨੂੰ ਕਹਿੰਦੇ ਨੇ ਜ਼ਾਹਰ ਹੈ, ਰੈਜ਼ੋਲੂਸ਼ਨ ਨੰਬਰ ਹੈ 31926 ਉਹ ਉਹਨਾਂ ਨੇ ਪਾਸ ਕੀਤਾ ਹੈ, ਜਿਹਦੇ 'ਚ ਕਿ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਕੰਡੈਮ ਕੀਤਾ ਔਰ NPR ਜਿਹੜਾ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਭਾਵੇਂ ਅਜੇ ਲਿਆਂਦਾ ਨਹੀਂ ਉਹਨਾਂ ਨੇ ਪਰ ਲਿਆਉਣ ਦੀਆਂ ਤਿਆਰੀਆਂ ਨੇ, ਉਹਨੂੰ ਵੀ ਅਗਾਊਂ ਹੀ ਕੰਡੈਮ ਕੀਤਾ ਹੈ। ਬੜਾ ਬੋਲਡ ਇਹ ਰੈਜ਼ੋਲੂਸ਼ਨ ਹੈ ਔਰ ਇਸ ਨੂੰ ਜਿਹੜਾ ਪਾਸ ਕਰਵਾਉਣ ਦੇ ਵਿੱਚ ਬਹੁਤ ਵੱਡਾ ਇੱਕ ਨੈਟਵਰਕ ਆਰਗੇਨਾਈਜੇਸ਼ਨਸ ਦਾ, ਜਿਹਦੇ 'ਚ ਜ਼ਾਹਰ ਹੈ ਕੁਝ ਲਿਬਰਲ ਥਿੰਕਿੰਗ ਹਿੰਦੂ ਵੀ ਸ਼ਾਮਲ ਹੈ ਔਰ ਕੌਂਸਲ ਮੈਂਬਰ ਕਸ਼ਮਾ ਸਾਵੰਤ ਜਿਹਨੇ ਇਹ ਪੇਸ਼ ਕੀਤਾ। ਹੋ ਸਕਦਾ ਹੈ ਜਿਵੇਂ
ਈਵਨ ਜਿਹੜੀ ਕਾਂਗਰਸ ਵੂਮਨ ਪ੍ਰਮਿਲਾ ਜੈਪਾਲ ਜਿਹਨੇ ਕਸ਼ਮੀਰ ਮੁੱਦੇ ਦੇ ਉੱਤੇ US ਕਾਂਗਰਸ ਦੇ ਰੈਜ਼ੋਲੂਸ਼ਨ ਲਿਆਂਦਾ ਹੋਇਆ ਹੈ, ਜੀ ਉਹ ਵੀ ਜਿਹੜੀ ਹੈ ਹਿੰਦੂ ਮੂਲ ਦੀ ਹੈ ਔਰ ਸੀਐਟਲ ਨੂੰ ਹੀ ਬਿਲੋਂਗ ਕਰਦੀ ਹੈ। ਬਿਲਕੁਲ ਔਰ ਜ਼ਾਹਰ ਹੈ ਕਿ ਵੀ ਇਹ ਇੱਕ ਬੜਾ ਐਫਰਟ ਸੀ ਔਰ ਇਸ ਦੇ ਬਾਵਜੂਦ ਕਿਉਂਕਿ ਮੈਂ ਇਸ ਮਤੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸਾਡੇ ਵੀਰ ਔਰ ਸਾਡੇ ਉੱਥੋਂ ਦੇ ਬਿਊਰੋ ਚੀਫ ਸਰਦਾਰ ਸਤਪਾਲ ਸਿੰਘ ਪਰੇਵਾਲ ਉਹ ਦਿੰਦੇ ਰਹੇ, ਉਹਨਾਂ ਨੇ ਵੀ ਇਸ ਸਾਰੇ ਮਤਾ ਪਾਸ ਕਰਵਾਉਣ ਦੇ ਵਿੱਚ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਲੋਕਲ ਜਿਨ੍ਹਾਂ ਦੇ ਵਿੱਚ 5 ਗੁਰਦੁਆਰੇ ਔਰ ਸੰਸਥਾਵਾਂ ਸੀਐਟਲ ਦੀਆਂ ਨੇ, ਉਹਨਾਂ ਨੇ ਬੜਾ ਯੋਗਦਾਨ ਜਿਹੜਾ ਪਾਇਆ ਇਹਨਾਂ ਸਾਰੇ ਗੁਰਦੁਆਰਿਆਂ ਨੇ। ਉਹਨਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ ਹੈ, ਗੁਰਦੁਆਰਾ ਸੱਚਾ ਮਾਰਗ ਆਬਰਨ ਹੈ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਾਸ਼ਿੰਗਟਨ ਹੈ, ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਵਾਸ਼ਿੰਗਟਨ ਹੈ ਔਰ ਸਿੱਖ ਸੈਂਟਰ ਆਫ ਸੀਐਟਲ ਬੋਥਲ ਇਹ ਵਾਸ਼ਿੰਗਟਨ 'ਚ ਹੈ। ਸੋ ਉਹਦੇ 'ਚ ਇਹਨਾਂ ਦਾ ਨੇ ਜਿਹੜਾ ਇਸ ਸੰਬੰਧੀ ਪਹਿਲਾਂ ਹੀ ਲੌਬੀ ਵੀ ਕੀਤੀ, ਸਿਟੀ ਕੌਂਸਲ ਦੇ ਮੈਂਬਰਾਂ ਨੂੰ ਲਿਖਿਆ ਵੀ, ਰੈਜ਼ੋਲੂਸ਼ਨ ਵੀ ਦਿੱਤੇ ਔਰ ਅੱਜ ਜਦੋਂ ਕਿ ਰੈਜ਼ੋਲੂਸ਼ਨ ਸਬਜੈਕਟ ਟੂ ਵੋਟ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆਪਣੇ ਸਿੱਖਾਂ ਦੀ ਪਾਰਟਿਸਿਪੇਸ਼ਨ ਸੀ। ਹਾਲਾਂਕਿ ਜਿਵੇਂ ਦੱਸਿਆ ਗਿਆ ਸੀ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਐਨ ਉਸ ਤੋਂ ਠੀਕ ਪਹਿਲਾਂ ਇਹ ਕੱਲ੍ਹ ਪਾਸ ਹੋਇਆ ਕਿ ਉਸ ਤੋਂ ਪਹਿਲਾਂ 200-250 ਬੰਦਾ RSS ਦਾ ਆਲਰੇਡੀ ਸਵੇਰੇ 6 ਵਜੇ ਦੇ ਜਾ ਕੇ ਹਾਲਾਂ ਹੀਅਰਿੰਗ ਬਾਅਦ 'ਚ ਹੋਣੀ ਸੀ ਇਹਦੇ 'ਤੇ ਔਰ ਈਵਨ ਉੱਥੇ ਉਹਨਾਂ ਨੇ ਜਿਹੜਾ ਸ਼ੋਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੂੰ ਸਨੱਬ ਵੀ ਕੀਤਾ ਗਿਆ ਔਰ ਜਿਹੜੇ ਬਹੁਤ ਸਾਰੇ ਨੇ ਆਰਗੇਨਾਈਜ਼ਰਸ ਉਹ ਜਿਹੜੇ ਉਹਨਾਂ ਨੂੰ ਉਹਨਾਂ ਦਾ ਬਿਹੇਵੀਅਰ ਵੀ ਸਮਝ ਆਇਆ ਔਰ ਜਿਨ੍ਹਾਂ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਜਿਹੜੇ 400 ਦੇ ਕਰੀਬ ਲੋਕ ਜਿਹੜੇ ਉੱਥੇ ਪਹੁੰਚੇ ਇਸ CAA ਔਰ RSS ਨੂੰ ਖਤਮ ਕਰਵਾਉਣ ਦੇ ਲਈ, ਉਹਨਾਂ ਦੇ ਵਿੱਚ ਲੋਕਲ ਆਰਗੇਨਾਈਜੇਸ਼ਨਸ API ਚਾਇਆ, IAMC ਸੀਐਟਲ, ਕਾਉਂਸਲ ਆਫ ਅਮਰੀਕਨ ਇਸਲਾਮਿਕ ਰਿਲੇਸ਼ਨਸ ਕੇਅਰ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਸੀਐਟਲ ਸਾਊਥ ਏਸ਼ੀਅਨ ਬਿਲਡਿੰਗ ਅਕਾਊਂਟੇਬਿਲਿਟੀ ਐਂਡ ਹੀਲਿੰਗ, ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਗੁਰਦੁਆਰਾ, ਚਲੋ ਉਹਨਾਂ ਨੇ ਵੀ ਜਿਹੜੀ ਆਪਣੀ ਪ੍ਰੈਸ ਰਿਲੀਜ਼ ਆ ਉਹਨਾਂ ਨੇ 5 ਸਿੱਖ ਆਰਗੇਨਾਈਜੇਸ਼ਨਸ ਨੂੰ ਰੈਕਗਨਾਈਜ਼ ਕੀਤਾ। ਫਿਰ ਇਸ ਦੇ ਨਾਲ ਨਾਲ ਜਿਹੜੀ LGBT ਕਮਿਊਨਿਟੀ ਹੈ ਜਿਨ੍ਹਾਂ ਦੇ ਵਿੱਚ ਲੈਸਬੀਅਨ ਔਰ ਗੇ ਔਰ ਟਰਾਂਸਜੈਂਡਰ, ਉਹਨਾਂ ਨਾਲ ਵੀ ਇਹ ਕਿਉਂਕਿ ਇਹਨਾਂ ਦੀ ਲੌਬੀ ਬਹੁਤ ਸਟਰੋਂਗ ਹੈ ਅਮਰੀਕਾ 'ਚ ਔਰ ਵਾਸ਼ਿੰਗਟਨ ਲਿਬਰਲ ਸਟੇਟ ਹੋਣ ਕਰਕੇ ਉੱਥੇ ਵੀ ਉਹ ਐਕਟਿਵ ਨੇ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜੇ RSS ਬੇਸਡ ਨੇ ਇਹਨਾਂ ਦੀ ਉਹਨਾਂ ਬਾਰੇ ਕੀ ਨੀਤੀ ਹੈ। ਸੋ ਉਹਨਾਂ ਨੇ ਵੀ ਕਿ ਨਿਪ ਦਾ ਈਵਲ ਇਨ ਦਾ ਬਡ ਇਸ ਦੇ ਵਿੱਚ ਜਿਹੜਾ ਉਹ ਰੋਲ ਅਦਾ ਕੀਤਾ। ਇਕੁਆਲਿਟੀ ਲੈਬ, ਐਮਨੈਸਟੀ ਇੰਟਰਨੈਸ਼ਨਲ USA, ਹੁਣ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਕੱਲੀਆਂ ਰਿਪੋਰਟ ਹੀ ਨਹੀਂ ਜਾਰੀ ਕਰਦੀਆਂ, ਉਹਨਾਂ ਦੇ ਵੀ ਜਿਹੜਾ ਉੱਥੋਂ ਦਾ ਚੈਪਟਰ ਹੈ USA ਦਾ ਸੀਐਟਲ ਬੇਸਡ, ਉਹਨਾਂ ਨੇ ਰੋਲ ਅਦਾ ਕੀਤਾ। ਅੰਬੇਦਕਰ ਕਿੰਗ ਸਟੱਡੀ ਸਰਕਲ, ਹੁਣ ਇਸ ਵੇਲੇ ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਕੋਈ ਖੁੱਲ੍ਹ ਕੇ ਖਲੋਤਾ ਹੈ ਤੇ ਦਲਿਤ ਲੀਡਰਸ਼ਿਪ ਹੈ, ਭਾਵੇਂ ਅਜੇ ਕਾਡਰ ਉਹਨਾਂ ਮੋਬਿਲਾਈਜ਼ ਨਹੀਂ ਹੋਇਆ ਜਾਂ ਸਿੱਖ ਨੇ। ਸੋ ਇੱਥੇ ਵੀ ਜਿਹੜਾ ਇਹ ਸਾਰੇ ਦੇ ਵਿੱਚ ਜਿਹੜਾ ਕਾਫੀ ਵੱਡਾ ਰੋਲ ਅਦਾ ਕੀਤਾ ਇਹ ਅੰਬੇਦਕਰ ਕਿੰਗ ਸਟੱਡੀ ਸਰਕਲ ਨੇ ਵੀ ਔਰ ਇਹਨਾਂ ਸਾਰਿਆਂ ਨੇ ਫਿਰ ਇਸ ਦੇ ਲਈ ਜਿਹੜਾ ਆਪਣੀ ਸਟੇਟਮੈਂਟ ਵੀ ਇਸ਼ੂ ਕੀਤੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਐਜ਼ ਸਾਊਥ ਏਸ਼ੀਅਨਸ ਇਨ ਸੀਐਟਲ, Sabha confirms that CAA is not an internal issue to India and that Seattle must take a stand against it. ਇਸ ਦੇ ਉੱਤੇ ਵੀਨਾ ਰॉय ਜ਼ਾਹਰ ਹੈ ਵੀ ਹਿੰਦੂ ਬੀਬੀ ਨੇ, ਉਹਨਾਂ ਨੇ ਕਿਹਾ there are thousands here in Seattle who are intimately connected to the minority experience in India. Some have needed to migrate here after similar violence in the past and many who have family in India who directly experience the violence that the Indian government clamors to keep hidden. ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਔਰ ਇਹ ਇੱਕ ਜੁਆਇੰਟ ਐਫਰਟ ਸੀ ਜਿਹਦੇ 'ਚ ਜਿਵੇਂ ਮੈਂ ਕਿਹਾ ਵੀ ਜਿਹੜੀਆਂ 5 ਸਿੱਖ ਆਰਗੇਨਾਈਜ਼ੇਸ਼ਨ, ਇਸ ਤੋਂ ਪਹਿਲਾਂ ਕਿ ਮੈਂ ਰੈਜ਼ੋਲੂਸ਼ਨ ਕੀ ਹੈ ਇਹਦੀ ਗੱਲ ਕਰਾਂ, ਜਿਹੜੀਆਂ 5 ਸਿੱਖ ਆਰਗੇਨਾਈਜੇਸ਼ਨਸ ਨੇ ਇਸ ਬਾਰੇ ਕਾਉਂਸਲ ਵੂਮਨ ਲੋਰਨਾ ਗੋਨਜ਼ਾਲਸ ਨੂੰ ਵੀ ਲਿਖਿਆ। ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਆਰ ਰਾਈਟਿੰਗ ਔਨ ਬਿਹਾਫ ਆਫ ਸਿੱਖ ਕਮਿਊਨਿਟੀ ਆਫ ਵਾਸ਼ਿੰਗਟਨ to express our support for resolution number 31926 opposing India's National Register of Citizens and Citizenship Amendment Act. These are both extremely divisive legislations that are tearing apart the very fabric of a secular India, besides furthering the discriminatory agenda
of the current ruling party, these only reinforce the rhetoric and xenophobia against Muslims and immigrants. Added to it is the extreme burden that national registry will create on the poor, vulnerable daily wages, uneducated masses of India who will need to find papers to prove. ਸੋ ਇਹ ਸਾਰੇ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਇੰਡੀਆ ਜਿਹੜਾ ਹੈ ਉਹ ਕਲੈਂਪ ਡਾਊਨ ਕਰ ਰਿਹਾ ਔਨ ਪ੍ਰੋਟੈਸਟਰਸ ਅਕ੍ਰੋਸ ਦਾ ਕੰਟਰੀ. These people continue to fight for the rights of those who are the most vulnerable. The general argument being made to the council is that it should not try to meddle in the affairs of another country. ਕਿਉਂਕਿ ਜਿਹੜੀ RSS lobby ਸੀ ਉਹ ਕਾਊਂਟਰ ਕਰ ਰਹੀ ਸੀ ਉਹ ਸਾਰੇ ਨੂੰ ਕਿ ਇਹ ਜਿਹੜਾ ਇਹਦੇ 'ਚ ਇੰਡੀਆ ਨੂੰ ਇਹ ਦਾ ਇੰਟਰਨਲ ਮੈਟਰ ਹੈ, ਲੇਕਿਨ ਇਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਇਹ ਇੰਟਰਨਲ ਮੈਟਰ ਨਹੀਂ ਹੈ. ਇਹ ਆਰਗੂਮੈਂਟ ਗਲਤ ਆਰਗੂਮੈਂਟ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਵੇਅਰ ਇਨਸੀਡੈਂਟਲੀ ਦਾ ਰੂਲਿੰਗ ਪਾਰਟੀ has an absolute majority ਇੰਡੀਆ ਦੇ ਹਵਾਲੇ. Unfortunately, there are a lot of parallels between what is going on today in India and what was going on in Nazi Germany before the World War. ਇਹ ਹੁਣ 5 ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਹ ਇਸ ਹਵਾਲੇ ਨਾਲ ਕਹਿ ਰਹੀਆਂ ਕਿ ਜੋ ਇੰਡੀਆ ਜਿਸ ਵੇਲੇ ਚੱਲ ਰਿਹਾ ਇਹ ਉਹ ਕੁਛ ਹੀ ਨਾਜ਼ੀ ਜਰਮਨੀ ਦੇ ਵਿੱਚ ਚੱਲ ਰਿਹਾ ਸੀ. Dissent is being painted as unpatriotic, history is being rewritten, press is being controlled or coerced, and policies that blatantly discriminate are being implemented to completely change the face of India. ਕਿ ਇਹੀ ਤੌਰ ਤਰੀਕੇ ਨਾਜ਼ੀ ਜਰਮਨੀ ਦੇ ਸੀ. ਅੱਜ ਵੀ ਜਿਹੜਾ ਵਿਰੋਧ ਕਰਦਾ ਹੈ ਉਹਨੂੰ ਗਦਾਰ ਕਹਿੰਦੇ ਨੇ ਔਰ ਪ੍ਰੈਸ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ ਔਰ ਬਿਲਕੁਲ ਆਪਸੀ ਡਿਵਾਈਡ ਕਰਨ ਵਾਲੀਆਂ ਨੀਤੀਆਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ. ਇਟ ਇਜ਼ ਐਗਜ਼ੈਕਟਲੀ ਐਟ ਟਾਈਮਸ ਲਾਈਕ ਥੀਸ that voices of conscience need to guide us and we need to take a principled and courageous stand against hate. ਕਿ ਇਹੀ ਮੌਕੇ ਹੁੰਦੇ ਨੇ, ਇਹ ਸਿੱਖਾਂ ਨੇ ਲਿਖਿਆ ਕਾਉਂਸਲ ਮੈਨ ਵਿਮਨ ਨੂੰ ਕਿ ਇਹੀ ਮੌਕਾ ਜਿਹਦੇ 'ਚ ਕਿ ਤੁਸੀਂ ਦੱਸਣਾ ਹੈ ਕਿ ਇਹ ਕਿਵੇਂ ਅਨਪ੍ਰਿੰਸੀਪਲਡ ਗੱਲ ਹੈ ਔਰ we urge you to please take a stand with the voices that are trying to uphold the fundamental principles of democracy such as freedom of press and religion and pass this very important symbolic resolution. ਔਰ ਇਸ ਦੇ ਥੱਲੇ ਉਹਨਾਂ 5 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਦਸਖਤ ਨੇ. ਸੋ ਪਹਿਲਾਂ ਤਾਂ ਮੈਂ ਸਿਟੀ ਕੌਂਸਲ ਜਿਨ੍ਹਾਂ ਨੇ ਰੈਜ਼ੋਲੂਸ਼ਨ ਯੂਨੈਨਿਮਸਲੀ ਕੀਤਾ ਹੈ ਉਹ ਵੀ ਜ਼ਾਹਰ ਹੈ ਕਿ ਉਹੀ ਮੁੱਖ ਤੌਰ ਤੇ ਵਧਾਈ ਦੇ ਹੱਕਦਾਰ ਨੇ, ਪਰ ਇਸ ਦੇ ਨਾਲ ਜਿਹੜੇ ਜਿਨ੍ਹਾਂ ਨੇ ਐਫਰਟ ਕੀਤਾ ਜਿਨ੍ਹਾਂ 'ਚ ਸਾਊਥ ਏਸ਼ੀਅਨ ਔਰ ਇਹ ਗੱਲ ਦੱਸਦੀ ਹੈ ਕਿ ਵੀ ਜੇ ਅਸੀਂ ਇਕੱਠੇ ਹੋਈਏ ਇਸ ਮੁਲਕ ਦੇ ਵਿੱਚ ਜਿਹੜੇ ਸੱਚਮੁੱਚ ਜਸਟਿਸ ਲਵਿੰਗ ਨੇ ਉਹਨਾਂ ਦਾ ਕੋਈ ਵੀ ਮਜ਼ਹਬ ਹੋਏ ਨਾ ਵੀ ਹੋਏ, ਮੁਸਲਮਾਨ ਨੇ, ਕਸ਼ਮੀਰੀ ਨੇ, ਸਿੱਖ ਨੇ, ਦਲਿਤ ਨੇ, ਤੇ ਫਿਰ ਸੀਐਟਲ ਵਰਗੇ ਸ਼ਹਿਰ ਜਿੱਥੇ ਕਿ ਉਹਨਾਂ ਨੇ ਟਿਲ ਲਾਇਆ ਕਿਉਂਕਿ ਪ੍ਰਮਿਲਾ ਜੈਪਾਲ ਜਿਹੜੀ ਉੱਥੋਂ ਕਾਂਗਰਸ ਵੂਮਨ ਨੇ ਉਹਨੇ ਜਦੋਂ ਕਸ਼ਮੀਰ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਲਿਆਂਦਾ ਤੇ ਜੈ ਸ਼ੰਕਰ ਉਹਨਾਂ ਦਾ ਫੋਰਨ ਮਿਨਿਸਟਰ ਉੱਥੇ ਵਾਸ਼ਿੰਗਟਨ DC ਆਇਆ ਔਰ ਕਾਂਗਰਸ ਦੇ ਲੀਡਰਾਂ ਨਾਲ ਮਿਲਣਾ ਸੀ, ਪਰ ਉਸ ਡੈਲੀਗੇਸ਼ਨ ਜੋ ਬੀਬੀ ਵੀ ਸੀ ਜੈਪਾਲ ਉਹਨੇ ਕਿਹਾ ਮੈਂ ਨਹੀਂ ਮਿਲਣਾ, ਇਹਨੂੰ ਕੱਢੋ ਬਾਹਰ. ਉਹਨਾਂ ਨੇ ਕਿਹਾ ਇਹ ਤੁਹਾਡਾ ਇੰਡੀਆ ਨਹੀਂ ਹੈਗਾ, ਇੱਥੇ ਉਹ ਪ੍ਰੋਮੀਨੈਂਟ ਕਾਂਗਰਸ ਵੂਮਨ ਹੈ, ਸ਼ੀ ਵਿਲ ਬੀ ਪਾਰਟ. ਉਹਨਾਂ ਨੇ ਮੀਟਿੰਗ ਕੈਂਸਲ ਕਰਤੀ ਔਰ ਉੱਥੇ ਵੀ ਜੈਪਾਲ ਦੇ ਸੀਐਟਲ ਆਫਿਸ ਦੇ ਬਾਹਰ ਇਹਨਾਂ RSS ਗੂਨਸ ਨੇ ਜਿਹੜੇ ਇਹ ਕਹਿ ਕੇ ਕਿ ਜੀ ਇਹ ਇੰਟਰਨਲ ਮੈਟਰ ਹੈ ਇੰਡੀਆ ਦਾ. ਹੁਣ ਇਹਨਾਂ ਨੂੰ ਇਹ ਲੱਗਦਾ ਵੀ ਉੱਥੇ ਅਸੀਂ ਭਾਵੇਂ ਸਾਰੇ ਮੁਸਲਮਾਨ ਸਿੱਖ ਦਲਿਤ ਮਾਰ ਦਈਏ, ਦੁਨੀਆ ਨੂੰ ਜਿਹੜਾ ਉਹ ਆਵਾਜ਼ ਚੁੱਕਣ ਦਾ ਹੱਕ ਨਹੀਂ. ਹਾਲਾਂ ਕੋਈ ਸੀਐਟਲ ਕੌਂਸਲ ਦੇ ਮਤੇ ਨਾਲ ਕੁਝ ਹੁੰਦਾ ਨਹੀਂ ਹੈ, ਲੇਕਿਨ ਉਹਨਾਂ ਨੇ ਅਮਰੀਕਨ ਕਾਂਗਰਸ ਦੇ ਵਿੱਚ ਵੀ ਕਿਉਂਕਿ ਮਤੇ ਨੇ ਇਹਨਾਂ ਦੇ ਉੱਤੇ ਵਿਚਾਰ ਵੀ ਹੋਣੀ ਹੈ ਔਰ ਇਹ ਦੱਸਿਆ ਔਰ ਕੱਲ ਨੂੰ ਜਦੋਂ ਹਿਸਟਰੀ ਲਿਖੀ ਜਾਏਗੀ ਕਿ ਜਦੋਂ ਇਸ ਕਿਸਮ ਦੀਆਂ ਨਾਜ਼ੀਆਂ ਵਰਗੀਆਂ ਨੀਤੀਆਂ ਉੱਥੇ ਅਪਲਾਈ ਕੀਤੀਆਂ ਜਾ ਰਹੀਆਂ ਸੀ, ਸੀਐਟਲ ਸਿਟੀ ਕੌਂਸਲ ਜਿਹੜੀ ਹੈ that was the first one amongst the other outside world ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ. ਔਰ ਇਹ ਜਿਹੜਾ ਰੈਜ਼ੋਲੂਸ਼ਨ ਹੈ ਇਹ ਕਾਫੀ ਡੀਟੇਲਡ ਹੈ, ਪਰ ਮੈਂ ਪਹਿਲਾਂ ਉਹਨਾਂ ਨੇ ਕੁਝ ਨੁਕਤੇ ਇਸ ਦੇ ਵਿੱਚ ਲਿਆਂਦੇ ਨੇ ਕਿ ਵੀ ਵੇਅਰ ਐਜ਼ ਦਾ ਫਾਰ ਰਾਈਟ BJP ਗਵਰਨਮੈਂਟ ਆਫ ਇੰਡੀਆ Indian Prime Minister Modi has been criticized for promoting violence against religious minorities, silencing dissent, and actions which earned Prime Minister Modi the nickname Butcher of Gujarat, a reference to 2002 massacre when Narendra Modi was Chief Minister of State Gujarat, in which estimated 2,000 people were killed in anti-Muslim violence and many Muslims were targeted for rape and other forms of sexual violence. So ਸ਼ੁਰੂ ਹੀ ਉਹਨਾਂ ਨੇ ਬੁੱਚਰ ਆਫ ਗੁਜਰਾਤ ਤੋਂ ਕੀਤਾ ਕਿ ਉਹੀ ਮੋਦੀ ਹੁਣ ਉੱਥੇ ਪ੍ਰਾਈਮ ਮਿਨਿਸਟਰ ਹੈ ਜਿਹੜਾ 2002 ਦੇ ਵਿੱਚ ਗੁਜਰਾਤ ਦਾ ਚੀਫ ਮਿਨਿਸਟਰ ਸੀ ਜਿੱਥੇ
2000 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਜੀ। ਔਰ ਔਰਤਾਂ ਜਿਹੜੀਆਂ ਨੇ ਉਹ ਬੇਪਤ ਹੋਈਆਂ, ਉਹਨਾਂ ਨਾਲ ਜਬਰ ਜਨਾਹ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਔਨ December 11, 2019 Indian Parliament passed Citizenship Amendment Act which the BJP government claims will help refugees fleeing religious persecution from neighboring countries, but which blatantly discriminates, allowing the National Register of Citizens to be updated for citizenship based on religion, favoring Hindu, Buddhist, Jain, Parsi and Christian and Sikh immigrants while excluding Muslim people। ਕਿ ਇਹ ਉਹਦੇ 'ਚ ਵੈਸੇ ਹੀ ਕਾਨੂੰਨ ਦੇ ਵਿੱਚ ਜਿਹੜੀ ਹੈ ਡਿਸਕ੍ਰਿਮੀਨੇਟਰੀ ਪਾਰਟ ਹੈ ਜਿਹਦੇ 'ਚੋਂ ਮੁਸਲਮਾਨਾਂ ਨੂੰ ਬਾਹਰ ਕੱਢਿਆ ਗਿਆ। Whereas the CA is the first instance of religion being used as a criteria for Indian citizenship। ਕਿ ਪਹਿਲੀ ਵਾਰ ਇਸ ਕਿਸਮ ਦਾ ਐਕਟ ਆਇਆ ਜਿੱਥੇ ਕਿ ਭਾਰਤੀ ਸਿਟੀਜ਼ਨਸ਼ਿਪ ਦੇਣ ਲਈ ਜਿਹੜਾ ਰਿਲੀਜਨ ਮਜ਼ਹਬ ਨੂੰ ਇੱਕ ਬੇਸ ਬਣਾਇਆ ਗਿਆ। ਫਿਰ ਉਹਨਾਂ ਨੇ ਜਿਹੜਾ ਅਗਸਤ 2019 ਦੀ ਗੱਲ ਕੀਤੀ ਕਿ ਉਹਨਾਂ ਦੀ ਮੋਦੀ ਦੀ ਇਸ ਗਵਰਨਮੈਂਟ ਨੇ NRC ਅਪਡੇਟ ਕੀਤੀ ਸੀ ਅਸਾਮ ਦੇ ਵਿੱਚ, ਵੇਅਰ ਨੀਅਰਲੀ 2 ਮਿਲੀਅਨ ਪੀਪਲ ਇਨ ਨਾਰਥ ਈਸਟਰਨ ਸਟੇਟ ਆਫ ਅਸਾਮ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਔਰ ਹੁਣ ਉਹਨਾਂ ਨੇ ਉਹ ਮਾਸ ਪ੍ਰਿਜ਼ਨਸ, ਡਿਟੈਂਸ਼ਨ ਕੈਂਪਸ ਔਰ ਇਹ ਸਾਰੇ ਦੇ ਉੱਤੇ ਇੰਡੀਅਨ ਗਵਰਨਮੈਂਟ ਨੇ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਕਿਉਂਕਿ ਬਹੁਤ ਸਾਰੇ ਇੰਡੀਅਨਸ ਦੇ ਕੋਲ ਡਾਕੂਮੈਂਟੇਸ਼ਨ ਨਹੀਂ ਹੈ ਸੱਚ ਐਜ਼ ਬਰਥ ਸਰਟੀਫਿਕੇਟਸ ਟੂ ਪ੍ਰੂਵ ਸਿਟੀਜ਼ਨਸ਼ਿਪ, ਔਰ ਇਹ ਜਿਹੜਾ ਸਾਰੇ ਪਾਸੇ ਨੇਸ਼ਨ ਵਾਈਡ ਐਕਸਪੈਂਸ਼ਨ ਹੈ NRC ਦੀ, ਇਹ ਹੰਡਰਡਸ ਆਫ ਮਿਲੀਅਨਸ ਨੂੰ ਜਿਨ੍ਹਾਂ 'ਚ ਡਿਸਪ੍ਰੋਪੋਰਸ਼ਨੇਟਲੀ ਮੁਸਲਮਾਨ ਹੋਣਗੇ, ਓਪਰੈਸਡ ਕਾਸਟ ਹੋਣਗੀਆਂ, ਵਿਮਨ ਹੋਣਗੀਆਂ, ਇੰਡੀਜੀਨਸ ਲੋਕ ਹੋਣਗੇ, LGBT ਕਮਿਊਨਿਟੀ ਹੋਏਗੀ, ਉਹਨਾਂ ਨੂੰ CA ਤੋਂ ਬਾਹਰ ਰੱਖਿਆ ਜਾਏਗਾ ਔਰ ਉਹਨਾਂ ਦੇ ਲਈ ਫਿਰ ਕੋਈ ਰਸਤਾ ਬਾਕੀ ਨਹੀਂ ਬਚੇਗਾ। ਫਿਰ ਉਹਨਾਂ ਨੇ ਨਿਊਯਾਰਕ ਟਾਈਮਸ ਦਾ 22 ਦਸੰਬਰ 2019 ਦਾ ਹਵਾਲਾ ਦਿੱਤਾ ਜਿਹਦੇ 'ਚ ਉਹਨਾਂ ਨੇ ਕਿਹਾ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਹੈਜ਼ ਵਾਊਡ ਇਨ ਸਪੀਚਸ ਟੂ ਐਕਸਪੈਂਡ the checks used in Assam or other states and then use the citizenship law to purge India of infiltrator and termites। ਕਿ ਉਹਨਾਂ ਨੂੰ ਸਿਉਂਕ ਗਏ ਜਿਹੜੇ ਇਲੀਗਲ ਨੇ, ਉਹਨਾਂ ਨੇ ਕਿਹਾ ਜੀ ਅਸੀਂ, ਕਿਉਂਕਿ ਇਹ ਵੀ ਜਦੋਂ ਜੈਨੋਸਾਈਡ ਹੁੰਦਾ ਤੁਸੀਂ ਉਹਨਾਂ ਨੂੰ ਸਬ ਹਿਊਮਨ ਜਾਨਵਰ ਜਾਂ ਕੋਈ ਹੋਰ ਪ੍ਰੂਵ ਕਰਦੇ ਹੋ, ਜਿਵੇਂ ਸਿੱਖਾਂ ਨੂੰ ਦਹਿਸ਼ਤਗਰਦ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਇਹ ਅਮਿਤ ਸ਼ਾਹ ਨੇ ਜਿਹੜੇ ਬੰਗਲਾਦੇਸ਼ੀ ਨੇ ਉਹਨਾਂ ਦੇ ਲਈ ਟਰਮਾਈਟਸ ਇਸਤੇਮਾਲ ਕੀਤਾ ਸੀ ਕਿ ਇਹਨਾਂ ਨੂੰ ਅਸੀਂ ਸਿਉਂਕ ਨੂੰ ਬਾਹਰ ਕੱਢਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਉਹਨਾਂ ਨੇ ਦਸੰਬਰ 2019 ਦਾ ਹਵਾਲਾ ਦਿੱਤਾ ਕਿ ਭਾਰਤ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਔਰ UP ਦੀ ਪੁਲਿਸ ਨੇ ਲਾਈਵ ਐਮਨੀਸ਼ਨ ਡੈਮੋਨਸਟ੍ਰੇਟਰਸ ਤੇ ਫਾਇਰ ਕੀਤਾ ਮੁਸਲਮਾਨਾਂ ਦੇ ਘਰਾਂ 'ਚ ਵੜ ਕੇ, ਜਿਵੇਂ ਬਿਜਨੌਰ, ਮੁਜ਼ੱਫਰਨਗਰ, ਮੇਰਠ, ਗਾਜ਼ੀਆਬਾਦ, ਬੁਲੰਦ ਸ਼ਹਿਰ, ਅਲੀਗੜ੍ਹ, ਸੰਭਲ, ਫਿਰੋਜ਼ਾਬਾਦ ਔਰ ਰਾਮਪੁਰ। ਇਹ ਸਾਰਿਆਂ ਦੇ ਵਿੱਚ ਜਿਹੜੀ ਹੈ ਬਰੂਟੈਲਿਟੀ ਕੀਤੀ। ਔਰ ਫਿਰ ਜਨਵਰੀ 8, 2020 ਦਾ ਜ਼ਿਕਰ ਹੈ ਕਿਵੇਂ ਆਮ ਲੋਕਾਂ ਨੇ ਭਾਰਤ ਭਰ ਦੇ ਵਿੱਚ ਪ੍ਰੋਟੈਸਟ ਕੀਤੇ। ਜਨਰਲ ਸਟ੍ਰਾਈਕ ਦਾ ਜ਼ਿਕਰ ਹੈ 8 ਜਨਵਰੀ 2020 ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੇਅਰ ਐਜ਼ ਇਨ September 2019 President Trump hosted a Howdy Modi rally in Houston alongside Modi in what Washington Post ominously reported was the largest ever gathering with a foreign political leader in the United States, demonstrating the growing threat of far-right politics around the world। ਇਹ ਬੜਾ ਸਿਗਨੀਫਿਕੈਂਟ ਹੈ ਕਿ ਉਹਨਾਂ ਨੇ ਨਾ ਸਿਰਫ CA ਜਾਂ NRC ਨੂੰ ਜਿਹੜਾ ਕੰਡੈਮ ਕੀਤਾ, ਇਹਨੂੰ ਵੀ ਰਗੜਾ ਦਿੱਤਾ ਟਰੰਪ ਨੂੰ ਵੀ ਕਿ ਇਹ ਉੱਥੇ ਇਕੱਠੇ ਹੋਏ ਔਰ ਇਸ ਵੇਲੇ ਜਿਹੜੇ ਐਕਸਟ੍ਰੀਮ ਲੋਕ ਨੇ ਫਾਰ ਰਾਈਟ ਦੇ ਉੱਤੇ ਇਹਨਾਂ ਦੀ ਜਿਹੜੀ ਹੈ ਪੋਲੀਟੀਕਲ ਕਲਾਊਟ ਵੱਧ ਰਿਹਾ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ whereas the Seattle City Council believes it is the duty of ordinary people to oppose the dangerous rise of far right everywhere in the world and believes that rapidly expanding authoritarianism of Modi government in nuclear armed India is of concern not only to the millions of Muslims, oppressed caste, women, indigenous and LGBT people in India, but also to Seattle South Asian immigrant community and those opposed to Trump and right wing in the Iran। ਇਹ ਹੈ ਉਹਨਾਂ ਨੇ ਉਸ ਦਾਇਰਾ ਕਾਰ 'ਚ ਸਾਰਾ ਕਹਿ ਕੇ ਵੀ ਉੱਥੇ ਦਾ ਖਤਰਾ ਹੈ ਹੀ ਹੈ, ਪਰ ਈਵਨ ਸਾਡੇ ਇਸ ਸ਼ਹਿਰ 'ਚ ਵੀ ਜਿੱਥੇ ਸਾਊਥ ਏਸ਼ੀਅਨ ਲੋਕ ਨੇ ਔਰ ਜਿਹੜੇ ਇਹਨਾਂ ਦਾ ਨੀਤੀਆਂ ਦਾ ਵਿਰੋਧ ਕਰਦੇ ਨੇ ਉਹਨਾਂ ਤੋਂ ਵੀ ਖਤਰਾ ਹੈ, ਔਰ ਈਵਨ ਇਹ ਜਿਹੜੀ ਰਾਈਟ ਵਿੰਗ ਟਰੰਪ ਦੀਆਂ ਨੀਤੀਆਂ ਨੇ ਉਹਨਾਂ ਤੋਂ ਵੀ ਹੈ। ਫਿਰ ਉਹਨਾਂ ਨੇ ਇਹ ਸਾਰੀਆਂ ਆਰਗੇਨਾਈਜੇਸ਼ਨਸ ਦੇ ਨਾਂ ਦਿੱਤੇ ਨੇ ਜਿਨ੍ਹਾਂ ਨੇ ਇਸ ਸਾਰੇ ਦੇ ਵਿੱਚ ਰੋਲ ਅਦਾ ਕੀਤਾ। ਮੈਂ ਉਹਨਾਂ ਦੇ ਆਲਰੇਡੀ ਨਾਂ ਲਏ ਨੇ, ਸੋ ਮੈਂ ਟਾਈਮ ਸੇਵ ਕਰਨ ਲਈ ਦੁਬਾਰਾ ਨਹੀਂ ਪੜਾਂਗੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ 2019 ਦੇ ਵਿੱਚ ਸਪਟੈਂਬਰ 24, 2019 ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੇ ਇਹ ਰੈਜ਼ੋਲੂਸ਼ਨ ਵੀ ਕੀਤਾ ਸੀ ਕਿ ਵੀ ਅਸੀਂ ਸਟੈਂਡ ਵਿਦ ਦਾ ਕਸ਼ਮੀਰ ਡੇ
ਔਰ ਇਹ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਫਾਈਨਲੀ ਅਡਾਪਟ ਕੀਤਾ ਉਹ ਇਹ ਹੈ ਬੀ ਇਟ ਰਿਜ਼ੋਲਵਡ ਬਾਈ ਦਾ ਸਿਟੀ ਕਾਉਂਸਲ ਆਫ ਦਾ ਸਿਟੀ, ਕਿਉਂਕਿ ਵੇਅਰ ਐਜ਼ ਹੁੰਦਾ ਕਿ ਵੀ ਅਸੀਂ ਕਿਉਂ ਇਹ ਰੈਜ਼ੋਲੂਸ਼ਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਦਾ ਸੀਐਟਲ ਸਿਟੀ ਕਾਉਂਸਲ ਰੀਅਫਰਮਸ Seattle as a welcoming city and expresses solidarity with Seattle South Asian community regardless of religion and caste। ਕਿਦਾ ਕੀ ਮਜ਼ਹਬ ਹੈ ਜਾਂ ਕਿਹਦੀ ਕੀ ਜ਼ਾਤ ਹੈ, ਇਸ ਤੋਂ ਪਰੇ ਜਾ ਕੇ ਅਸੀਂ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਫਿਰ ਦੂਸਰਾ ਉਹਨਾਂ ਨੇ ਕਿਹਾ Seattle City Council opposes the National Register of Citizens and Citizenship Amendment Act in India and finds these policies to be discriminatory to Muslims, oppressed castes, women, indigenous and LGBT people। ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਸ ਦੇ ਨਾਲ ਜਿਹੜਾ ਉਹ ਵਿਤਕਰਾ ਹੁੰਦਾ ਹੈ ਮੁਸਲਮਾਨਾਂ ਦੇ ਨਾਲ, ਦੱਬੀਆਂ ਕੁਚਲੀਆਂ ਜ਼ਾਤਾਂ ਦੇ ਨਾਲ, ਔਰਤਾਂ ਦੇ ਨਾਲ, ਜਿਹੜੇ ਟਰਾਈਬਲ ਨੇ, ਆਦੀਵਾਸੀ ਨੇ ਔਰ LGBT ਲੋਕਾਂ ਦੇ ਨਾਲ। Seattle City Council urges United States Congress to support legislation censuring the Republic of India for adopting these policies। ਅਸੀਂ US ਕਾਂਗਰਸ ਨੂੰ ਕਹਿੰਦੇ ਕਿ ਉਹ ਇਸ ਦੇ ਉੱਤੇ ਕਾਰਵਾਈ ਕਰੇ, ਮਤਾ ਕਰੇ ਕਿ ਭਾਰਤ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਕਿ ਉਸਨੇ ਇਸ ਕਿਸਮ ਦੀਆਂ ਨੀਤੀਆਂ ਅਪਣਾਈਆਂ ਨੇ, ਜਿਹੜੀਆਂ ਨੇ ਅਪਲਾਈ ਕੀਤੀ। ਐਂਡ ਕਾਲ ਫਾਰ ਪਾਰਲੀਮੈਂਟ ਆਫ ਇੰਡੀਆ ਟੂ ਅਪਹੋਲਡ ਦਾ ਇੰਡੀਅਨ ਕਨਸਟੀਟਿਊਸ਼ਨ ਬਾਈ ਰਿਪੀਲਿੰਗ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਕਿ ਵੀ ਇਹ ਅਸੀਂ ਭਾਰਤੀ ਪਾਰਲੀਮੈਂਟ ਨੂੰ ਵੀ ਕਹਿੰਦੇ ਹਾਂ ਕਿ ਇਸ ਕਨਸਟੀਟਿਊਸ਼ਨ ਨੂੰ ਸੇਵ ਕਰੋ, ਇਹਨੂੰ ਰਿਪੀਲ ਕਰੋ, and stopping the National Register of Citizens and taking steps towards helping refugees by ratifying various UN treaties on refugees। ਕਿਉਂਕਿ ਇਹ ਜਿਹੜਾ ਅਸਾਈਲਮ ਦਾ ਹੁੰਦਾ ਹੈ ਜਾਂ ਰਿਫਿਊਜੀ ਦਾ ਹੁੰਦਾ ਹੈ, ਇਹ ਅੰਡਰ UN ਕੋਵੈਨੈਂਟ ਔਰ UN ਟ੍ਰੀਟੀਜ਼ ਨੇ, ਜਿਹੜਾ ਇੰਡੀਆ ਸਿਗਨੇਟਰੀ ਹੈ। ਤੁਸੀਂ ਰਿਲੀਜਨ ਬੇਸਡ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਸੋ ਅਸੀਂ ਇਹਨਾਂ ਨੂੰ ਜਿਹੜਾ ਮੁਬਾਰਕਬਾਦ ਦਿੰਦੇ ਹਾਂ। ਤੇ ਇਹ ਜਿਹੜਾ ਜਿਵੇਂ ਪੰਜਾਬੀ ਦੇ ਵਿੱਚ ਇੱਕ ਸ਼ੇਅਰ ਹੈ ਕਿ ਝਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਸੋ ਇਹ ਇੱਕ ਰੌਸ਼ਨ ਝਲਕ ਹੈ ਕਿ ਇਸ ਮੁਲਕ ਦੇ ਵਿੱਚ ਵੀ ਇੱਕ ਆਪਸੀ ਟੁਗੈਦਰਨੈਸ ਦੇ ਨਾਲ RSS ਨੂੰ ਡਿਫੀਟ ਕੀਤਾ ਜਾ ਸਕਦਾ। ਔਰ ਇਹ ਹੀ ਹੈ, ਇਹ RSS ਦੀ ਵੱਡੀ ਡਿਫੀਟ ਹੈ ਅਮਰੀਕਾ ਦੀ ਧਰਤੀ ਤੇ। ਔਰ ਇਹ ਜਿੱਥੇ ਅਲੱਗ-ਅਲੱਗ ਜਿਹੜੇ ਸੱਚ, ਹੱਕ, ਇਨਸਾਫ ਦੀਆਂ ਆਵਾਜ਼ਾਂ ਨੇ, ਉਹਨਾਂ ਦਾ ਇਕੱਠੇ ਹੋ ਕੇ ਲੜੀ ਗਈ ਲੜਾਈ ਹੈ। ਔਰ ਅੱਜ ਦਾ ਹੀ, ਕਿਉਂਕਿ ਅੱਜ 4 ਫਰਵਰੀ ਦਾ ਦਿਨ ਹੈ ਔਰ ਜਿਵੇਂ ਤੁਸੀਂ ਦੱਸਿਆ ਵੀ ਕਿਵੇਂ 1986 ਦੇ ਵਿੱਚ 4 ਸਿੱਖ ਯੋਧਿਆਂ ਨੇ, ਭਾਈ ਰਵਿੰਦਰ ਸਿੰਘ ਲਿੱਤੜਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਚਲਮਨ ਸਿੰਘ, ਜਿਸ ਨੂੰ ਸਾਕਾ ਨਕੋਦਰ ਕਰਕੇ ਜਾਣਿਆ ਜਾਂਦਾ ਹੈ, ਕਿ ਕਿਵੇਂ ਉਸ ਨਕੋਦਰ ਸ਼ਹਿਰ ਦੇ ਵਿੱਚ ਭਾਰਤੀ ਜਨਸੰਘ BJP ਦੇ ਗੁੰਡਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਗਨ ਭੇਟ ਕੀਤੇ। ਹਾਲਾਂ ਉਹਨੂੰ ਇਲੈਕਟ੍ਰਿਕ ਸਰਕਟ ਸ਼ਾਰਟ ਹੋਣ ਦਾ ਬਹਾਨਾ ਬਣਾਇਆ ਗਿਆ। ਔਰ ਅਗਲੇ ਦਿਨ ਜਦੋਂ ਕਿ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸਿਰਫ ਉਸ ਜਿਹੜੀ ਰਾਖ ਹੈ ਉਹਨਾਂ ਦੀ ਉਹਨੂੰ ਲੈਣਾ ਚਾਹੁੰਦੀਆਂ ਸੀ ਔਰ ਉਹ ਇਕੱਠੇ ਹੋਏ ਸ਼ਹਿਰ ਦੇ ਜਿਹੜਾ ਐਂਟਰੀ ਦੇ ਉੱਤੇ ਔਰ ਪੀਸਫੁਲੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਾ ਰਹੇ ਸੀ, ਜਦੋਂ ਕਿ ਉਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ। ਕਿਵੇਂ ਜ਼ੁਲਮ ਹੋਇਆ ਔਰ 4 ਨੌਜਵਾਨ ਜਿਹੜੇ ਨੇ ਉਹਨਾਂ ਸ਼ਹੀਦ ਹੋਏ। ਔਰ ਇਸ ਸਾਰੇ ਪੀਰੀਅਡ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਸੀ, ਪੁਲਿਸ ਦਾ ਕੀ ਰੋਲ ਸੀ, ਇਸ ਦੇ ਬਾਰੇ ਪ੍ਰੋਪਰ ਜਿਹੜੀ ਹੈ ਉਹ ਕਮਿਸ਼ਨ ਦੀ ਰਿਪੋਰਟ ਆਈ, ਲੇਕਿਨ ਉਹਨੂੰ ਨਾ ਇੰਪਲੀਮੈਂਟ ਕੀਤਾ ਗਿਆ। ਅਸੈਂਬਲੀ ਪਹਿਲਾਂ ਉਹਨੂੰ ਦੱਬ ਕੇ ਬੈਠ ਗਈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਇਸ ਵਾਰ 34 ਵਰਿਆਂ ਬਾਅਦ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਭਾਈ ਰਵਿੰਦਰ ਸਿੰਘ ਲਿੱਤੜਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਲਾਸਟ ਪਿਛਲੇ ਸਾਲ ਇੱਥੇ ਆਏ ਵੀ ਸਨ। ਔਰ ਸਾਕਾ ਨਕੋਦਰ ਦੇ ਇਹਨਾਂ 4 ਸਿੰਘ ਸ਼ਹੀਦਾਂ ਦੀਆਂ ਪਿਕਚਰਸ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸਥਾਪਿਤ ਕੀਤੀਆਂ ਗਈਆਂ ਨੇ। ਸਮਾਗਮ ਸੀ TV 84 ਤੇ ਵੀ ਉਹਨਾਂ ਦਾ ਇੰਟਰਵਿਊ ਸੀ। ਔਰ ਉਹਨਾਂ ਨੇ ਔਰ ਉਹਨਾਂ ਦੇ ਪਿਤਾ ਜੀ ਜਿਹੜੇ ਹੁਣ ਵੀ ਇਸ ਦਿਨ ਨੂੰ ਪਿੰਡ ਦੇ ਵਿੱਚ ਵੱਡੇ ਲੈਵਲ ਤੇ ਮਨਾਉਂਦੇ ਨੇ। ਔਰ ਇਸ ਵਾਰ ਉਹ ਖਾਲਸਾ ਕਾਲਜ ਜਲੰਧਰ ਹੋਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਏ ਔਰ ਹੋਰ ਥਾਵਾਂ ਦੇ ਉੱਤੇ ਵੀ ਇਸ ਦਿਨ ਨੂੰ ਵੀ ਯਾਦ ਕੀਤਾ ਗਿਆ। ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਬਣਾਇਆ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਮਿਸ ਕੀਤਾ ਸੀ ਕਿ ਉਹ ਇਸ ਨੂੰ ਕਰੇਗਾ। ਅਸੈਂਬਲੀ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਹੋਣ ਜਾਂ ਈਵਨ ਪਾਰਲੀਮੈਂਟ ਦੇ ਵਿੱਚ ਵੀ ਡਾਕਟਰ ਧਰਮਵੀਰ ਗਾਂਧੀ ਔਰ ਜਿਹੜੇ ਸਾਬਕਾ MP ਰਹੇ ਪਟਿਆਲਾ ਤੋਂ,
ਇਹ ਇਸ਼ੂ ਚੁੱਕਿਆ ਸੀ ਜੀ ਔਰ ਇਸ ਸਾਰੀ ਇੰਟਰਨੈਸ਼ਨਲ ਲੌਬੀ ਦਾ ਨਤੀਜਾ ਸੀ ਕਿੱਥੇ ਤਾਂ ਕਿੰਨੇ ਵਰੇ ਈਵਨ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਨਹੀਂ ਸੀ ਲਾਈਆਂ ਪਰ ਇੱਕ ਬਿਲਕੁਲ। ਪੂਰੀ ਮੁਹਿੰਮ ਚੱਲੀ। ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਸਥਾਪਿਤ ਹੋਈਆਂ, ਫਰੀਮਾਉਂਟ 'ਚ ਹੋਈਆਂ, ਨਿਊਯਾਰਕ 'ਚ ਹੈ, ਹੋਰ ਵੀ ਕੈਨੇਡਾ ਦੇ ਬਹੁਤ ਸਾਰੇ ਥਾਵਾਂ ਤੇ, ਸਰੀ ਦੇ ਵਿੱਚ। ਔਰ ਫਿਰ ਅਕਾਲੀਆਂ ਨੂੰ ਵੀ ਹੋਸ਼ ਆਈ ਕਿ ਇਹ ਕਰਨਾ ਬਣਦਾ ਹੈ। ਜੀ ਸੋ ਅੱਜ 9:30 ਤੋਂ 10 ਵਜੇ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਿੰਦਰ ਸਿੰਘ ਹੋਰਾਂ ਦੇ ਨਾਲ ਇਸ ਬਾਰੇ ਗੱਲਬਾਤ ਹੋਏਗੀ। ਅਮਰਵੀਰ ਸਿੰਘ ਕਰਨਗੇ ਔਰ ਉਹਨਾਂ ਨੂੰ ਅਸੀਂ ਟ੍ਰਿਬਿਊਟ ਵੀ ਦਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ ਹੈ ਇਹ ਕਦੇ ਵਿਅਰਥ ਨਹੀਂ ਜਾਂਦਾ ਔਰ ਸਾਡਾ ਵਿਸ਼ਵਾਸ ਹੈ ਕਿ ਜਿੱਥੇ ਖੂਨ ਡੁੱਲਦਾ ਹੈ ਉੱਥੇ ਸਿਰਾਂ ਦੀ ਫਸਲ ਪੈਦਾ ਹੁੰਦੀ ਹੈ। ਸਿਰ ਦੇਣ ਵਾਲੇ ਜਿਹੜੇ ਨੇ ਉਹ ਨਿਕਲਦੇ ਨੇ ਔਰ ਜ਼ਾਹਰਾ ਤੌਰ ਤੇ ਇਹ ਜਿਹੜੀ ਘਟਨਾ ਕਿਉਂਕਿ ਇਹ 4 ਫਰਵਰੀ 1986 ਦਾ ਜਿਹੜਾ ਦਿਨ ਸੀ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਵੀ ਨਹੀਂ ਸੀ ਹੋਇਆ। ਕੋਈ ਖਾਲਿਸਤਾਨ ਦੀ ਜਿਹੜੀ ਹੈ ਉਹ ਸਟਰਗਲ ਤਾਂ ਬੇਸ਼ੱਕ ਜੂਨ 84 ਤੋਂ ਬਾਅਦ ਚੱਲ ਰਹੀ ਸੀ ਲੇਕਿਨ ਇਹਨਾਂ ਚਾਰੋਂ ਹੀ ਨੌਜਵਾਨਾਂ ਦੀ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ, ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸੀ। ਜੇ ਉਦੋਂ ਇਸ ਸਾਰੇ ਦੇ ਉੱਤੇ ਹੋਰ ਵੀ ਫੋਕਸ ਆਉਂਦੇ ਵਰਿਆਂ 'ਚ ਹੁੰਦਾ ਤੇ ਫਿਰ ਜੋ 2015 ਦੇ ਵਿੱਚ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੁਣ ਤਾਂ ਦਰਜਨਾਂ ਕੀ 100 ਤੱਕ ਪਹੁੰਚ ਗਈਆਂ ਹੋਣਗੀਆਂ ਘਟਨਾਵਾਂ ਔਰ ਅੱਜ ਜਦੋਂ ਇਹ ਮੰਗ ਹੁੰਦੀ ਹੈ ਕਿ ਜਿੱਥੇ 5 ਸਾਲ ਇਸ ਗੱਲ ਨੂੰ ਵੀ ਹੋ ਗਏ ਨੇ ਕਿਵੇਂ ਅਮਰਿੰਦਰ ਸਿੰਘ ਨੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾਧੀ, ਕਿਵੇਂ ਕਮਿਸ਼ਨ ਤੋਂ ਬਾਅਦ ਬਾਦਲਾਂ ਦੀ ਸਰਕਾਰ ਜਿਹੜੀ ਸੀ CBI ਦੇ ਨਾਂ ਥੱਲੇ ਹੁਣ ਵੀ ਉਹਦੇ ਤੇ ਡਰਟੀ ਪੋਲਿਟਿਕਸ ਕਰ ਰਹੇ ਨੇ ਔਰ ਉਸ ਬੇਅਦਬੀ ਨੂੰ ਰੋਕਣ ਦੇ ਲਈ ਕਿਵੇਂ ਉਹ ਬਹਿਬਲ ਕਲਾਂ ਹੋਏ, ਕੋਟ ਕਪੂਰਾ ਹੋਏ, ਜਿਹੜੇ ਸ਼ਾਂਤਮਈ ਬੈਠੇ ਸਿੱਖ ਸੀ ਉਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ ਔਰ ਉਸੇ ਲਾਈਨ ਦੇ ਵਿੱਚ ਕਿਵੇਂ 2 ਹੋਰ ਸਿੱਖ ਜਿਹੜੇ ਨੇ ਨੌਜਵਾਨ ਉਹ ਸ਼ਹੀਦ ਹੋਏ ਬਹਿਬਲ ਕਲਾਂ ਦੇ ਵਿੱਚ ਔਰ 5 ਸਾਲ ਬੀਤਣ ਬਾਅਦ ਵੀ ਇਧਰ ਅਸੀਂ 34 ਸਾਲ ਦੀ ਗੱਲ ਕਰ ਰਹੇ ਹਾਂ। ਸੋ ਇਹ ਲਗਾਤਾਰਤਾ ਦੇ ਨਾਲ ਇਹ ਜ਼ੁਲਮ ਜਾਰੀ ਹੈ ਔਰ ਰਹੇਗਾ ਕਿਉਂਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਹੀ ਉਹਨਾਂ ਦੇ ਗਨ ਸ਼ਾਟਸ ਥੱਲੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਸੋਲੂਸ਼ਨ ਔਰ ਇਹ ਬਹੁਤ ਚੰਗਾ ਹੈ ਕਿ ਜਿੱਥੇ ਜਿੱਥੇ ਕੋਈ ਬੈਠਾ ਹੈ ਜਿਸ ਇਸ਼ੂ ਨੂੰ ਉਹਨੇ ਚੁੱਕਿਆ ਉਹ ਕੰਟੀਨਿਊਸਲੀ ਉਸ ਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਅਵੇਅਰਨੈਸ ਵੀ ਪੈਦਾ ਹੁੰਦੀ ਹੈ। ਜਿਹੜੇ ਲੋਕ ਨਵੇਂ ਜੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਹੁਤ ਵਾਰ ਪਤਾ ਵੀ ਨਹੀਂ ਹੁੰਦਾ ਕਿ ਵੀ ਕੀ ਚੱਲ ਰਿਹਾ ਅਰਾਊਂਡ ਔਰ ਇਸ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਵੀ ਇੱਥੇ ਹਾਲਾਂ ਇਹ ਛੋਟੇ ਸਨ ਔਰ ਇਹਨਾਂ ਨੇ ਭਰਾ ਦੇ ਤੌਰ ਤੇ ਤਾਂ ਇੱਕ ਲਾਸ ਹੈ ਹੀ ਸੀ ਪਰ ਉਹਨਾਂ ਨੇ ਇੱਕ ਕੌਮੀ ਨਾਇਕਾਂ ਦੇ ਤੌਰ ਤੇ ਸਾਰਿਆਂ ਨੂੰ ਹੀ ਚਾਰੋਂ ਉਹਨਾਂ ਸ਼ਹੀਦਾਂ ਨੂੰ ਔਰ ਇਸ ਗੱਲ ਨੂੰ ਉਹਨਾਂ ਦੇ ਪਿਤਾ ਜੀ ਨੇ ਵੀ ਯਕੀਨੀ ਬਣਾਇਆ ਸੀ ਕਿ ਇਹ ਜਿਹੜੀ ਹੈ ਉਹਨਾਂ ਦਾ ਇਹ ਇਵੇਂ ਹੀ ਹੈ ਜਿਵੇਂ ਸਾਡੇ ਸਟਰਗਲ ਦੇ ਇੱਕ ਸ਼ਹੀਦ ਸ਼ੇਰ ਸਿੰਘ ਜਿਹੜੇ ਨੇ ਉਹਨਾਂ ਦੀ ਮਾਤਾ ਬਾਰੇ ਕੋਈ ਦੱਸ ਰਹੇ ਸੀ ਕਿ ਵੀ ਕਿਵੇਂ ਜਦੋਂ ਉਹਨਾਂ ਦੀ ਲਾਸ਼ ਦਿੱਤੀ ਨਹੀਂ ਗਈ ਫਿਰ ਬਾਅਦ 'ਚ ਜਦੋਂ ਲੋਕ ਇਕੱਠੇ ਹੋਏ ਦਿੱਤੀ ਗਈ ਤੇ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਮਾਤਾ ਤੁਸੀਂ ਚੰਗੀ ਤਰ੍ਹਾਂ ਦੇਖਿਆ ਕਿਉਂਕਿ ਇਹ ਤਾਂ ਅੱਜ ਕੱਲ੍ਹ ਮਾਰਿਆ ਕੋਈ ਹੁੰਦਾ ਹੈ, ਕੋਈ ਕਿਸੇ ਦੀ ਦਿੱਤੀ ਹੁੰਦੀ ਹੈ ਡੈਡ ਬੋਡੀ। ਉਹਨੇ ਮਾਂ ਨੇ ਕਿਹਾ ਕਿ ਪੁੱਤਰ ਜੋ ਵੀ ਸੀ ਨਾ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੀ ਸੀ, ਭਾਵੇਂ ਮੇਰਾ ਪੁੱਤਰ ਸੀ ਜਾਂ ਕਿਸੇ ਹੋਰ ਮਾਂ ਦਾ ਪੁੱਤਰ, ਮੇਰੇ ਲਈ ਉਹ ਮੇਰਾ ਹੀ ਪੁੱਤਰ ਸੀ। ਸੋ ਮੈਂ ਸਮਝਦਾ ਵੀ ਇਹੀ ਸਪਿਰਿਟ ਇਹਨਾਂ ਦੇ ਪਿਤਾ ਜੀ ਨੇ ਵੀ ਦਿਖਾਈ ਜਦੋਂ ਉਹਨਾਂ ਦੀਆਂ ਡੈਡ ਬਾਡੀਜ਼ ਉਹਨਾਂ ਨੂੰ ਹੀ ਪਿਤਾ ਜੀ ਨੂੰ ਹੀ ਅਲਾਉ ਕੀਤਾ ਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਦਿਖਾਓ ਮੇਰੇ ਬਾਕੀ ਪੁੱਤਰ। ਸੋ ਹੁਣ ਵੀ ਉਹ ਜਦੋਂ ਪਿੰਡ ਦੇ ਵਿੱਚ ਕਰਦੇ ਨੇ ਬੜਾ ਵੱਡਾ ਸਮਾਗਮ ਜਿਹੜਾ ਅੱਜ ਪਿੰਡ ਦੇ ਵਿੱਚ ਉਹਨਾਂ ਦੇ ਹੋਏਗਾ ਜਾਂ ਹੋ ਗਿਆ ਹੋਏਗਾ ਔਰ ਉਸ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹੋਣਗੇ। ਸੋ ਡਾਕਟਰ ਹਰਿੰਦਰ ਸਿੰਘ ਇਸ ਬਾਰੇ ਗੱਲਬਾਤ ਕਰਨਗੇ। ਅਸੀਂ TV 84 ਵੱਲੋਂ ਇਹਨਾਂ ਚਾਰੋਂ ਹੀ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਅਕੀਦਤ ਦੇ ਫੁੱਲ ਭੇਟ ਕਰਦੇ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਕੌਮ ਨੂੰ ਇਵੇਂ ਹੀ ਇਹਨਾਂ ਯੋਧਿਆਂ ਦਾ ਜਿਹੜਾ ਰਿਜ਼ੋਲਵ ਸੀ ਉਹੀ ਸਾਡੀ ਕੌਮ ਦੇ ਵਿੱਚ ਰਹੇ ਔਰ ਸੱਚ ਹੱਕ ਇਨਸਾਫ ਦੇ ਲਈ ਲੜਦੇ ਹਾਂ। ਜਿਹੜੇ ਕੁਰਬਾਨ ਹੋਏ ਨੇ 1.5 ਲੱਖ ਤੋਂ ਜ਼ਿਆਦਾ ਉਹਨਾਂ ਨੂੰ ਵੀ ਸਾਡਾ ਸਜਦਾ ਹੈ ਔਰ ਇਹ ਸਟਰਗਲ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ ਇਸ ਇੰਡੀਅਨ ਆਰਮੀ ਜੈਕ ਬੂਟ ਤੋਂ
ਇਹ ਸਾਡਾ ਸੰਘਰਸ਼, ਸਾਡੀ ਸਟਰਗਲ ਜਾਰੀ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084। Again, 410-204-2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਵੇਂ ਅਮਰੀਕਾ ਵੱਲੋਂ ਭਾਰਤ ਨਾਲ ਨਜ਼ਦੀਕੀਆਂ ਵਧਾਉਣਾ ਅਮਰੀਕਾ ਦੇ ਹਿੱਤ ਵਿੱਚ ਨਹੀਂ। ਇਸ ਉੱਪਰ ਇੱਕ ਆਰਟੀਕਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕੱਲ 5 ਫਰਵਰੀ ਦਾ ਦਿਨ ਹੈ ਜੀ, ਕਸ਼ਮੀਰ ਸੋਲੀਡੈਰਿਟੀ ਡੇ ਜੀ। ਔਰ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਸਿੱਖ ਆਰਗੇਨਾਈਜੇਸ਼ਨਸ ਦੀ ਕੋਆਪਰੇਸ਼ਨ ਦੇ ਨਾਲ ਕੱਲ ਜਿਹੜਾ ਇੱਕ ਵੱਡਾ ਫੰਕਸ਼ਨ ਕਸ਼ਮੀਰੀਆਂ ਨਾਲ ਸੋਲੀਡੈਰਿਟੀ ਦਿਖਾਉਣ ਵਾਲਾ ਟੇਸਟ ਆਫ ਲਾਹੌਰ ਰੈਸਟੋਰੈਂਟ ਜਿਹੜਾ 7310 ਨਾਰਥ ਬੁਲੇਵਾਰਡ ਜੈਕਸਨ ਹਾਈਟ 'ਚ ਹੈ, ਉਸ ਕੀਤਾ ਜਾ ਰਿਹਾ। ਔਰ ਇਸ ਦੀ ਸਿਗਨੀਫੀਕੈਂਸ ਹੋਰ ਵੀ ਵੱਧ ਜਾਂਦੀ ਹੈ ਕਿ ਸਾਡੇ ਬਹੁਤ ਹੀ ਪਿਆਰੇ ਦੋਸਤ TV 84 ਦੇ ਖੈਰ ਖੁਆਹ TV 84 ਪਰਿਵਾਰ ਦੇ ਹੀ ਮੈਂਬਰ ਸਲੀਮ ਮਲਿਕ ਜੀ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਕੱਲ ਦਾ ਫੰਕਸ਼ਨ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਹੋਏਗਾ ਔਰ ਉਹਨਾਂ ਦੀ ਅਹਿਲੀਆ ਔਰ ਉਹਨਾਂ ਦੇ ਬੱਚੇ ਵੀ ਇਸ 'ਚ ਪਾਰਟਿਸਿਪੇਟ ਕਰਨਗੇ, ਉਹਨਾਂ ਨੂੰ ਆਨਰ ਕੀਤਾ ਜਾਏਗਾ। ਸੋ ਅਸੀਂ ਇੱਕ ਤਾਂ ਇਹ ਅਪੀਲ ਕਰਾਂਗੇ ਕਿ ਇਹ ਵੱਧ ਤੋਂ ਵੱਧ ਜਿਹੜੇ ਵੀਰ ਭੈਣਾਂ ਤੱਕ ਇਹ ਮੈਸੇਜ ਪਹੁੰਚਦਾ ਹੈ। ਹਾਲਾਂਕਿ ਰੈਗੂਲਰਲੀ ਇਸ ਦੀ ਐਡਵਰਟੀਜ਼ਮੈਂਟ ਵੀ ਚੱਲ ਰਹੀ ਹੈ ਕਿ ਉਸ ਦੇ ਵਿੱਚ ਸ਼ਿਰਕਤ ਕਰਨ। ਇੱਕ ਮੈਂ ਕਰੈਕਸ਼ਨ ਵੀ ਕਰਨਾ ਚਾਹੁੰਦਾ ਕਿ ਕਸ਼ਮੀਰ ਸੋਲੀਡੈਰਿਟੀ ਡੇ ਦੇ ਹਵਾਲੇ ਨਾਲ ਮੈਂ ਕੱਲ ਕਿਹਾ ਸੀ ਕਿ ਇਹ ਸਭ ਤੋਂ ਪਹਿਲਾਂ 1990 ਦੇ ਵਿੱਚ ਜਮਾਇਤ ਇਸਲਾਮੀ ਦੇ ਮੈਂ ਨੂਰੁਲ ਹਸਨ, ਮੇਰੇ ਦਿਮਾਗ 'ਚ ਪਤਾ ਨਹੀਂ ਕਿਵੇਂ ਨਾਂ ਆਇਆ,
ਪਰ ਸਾਡੇ ਇੱਕ ਵਿਊਅਰ ਨੇ ਸਾਨੂੰ ਕਰੈਕਟ ਕੀਤਾ ਕਿ ਜਿਹੜੇ ਉਸ ਵੇਲੇ ਜਮਾਤ ਇਸਲਾਮੀ ਦੇ ਪ੍ਰੈਜ਼ੀਡੈਂਟ ਸੀ ਉਹ ਕਾਜ਼ੀ ਹੁਸੈਨ ਅਹਿਮਦ ਸੀ, ਜੀ ਜਿਨ੍ਹਾਂ ਨੇ ਸੁਜੈਸਟ ਕੀਤਾ ਔਰ ਬਾਅਦ 'ਚ ਬੇਨਜ਼ੀਰ ਫੈਡਰਲ ਗਵਰਨਮੈਂਟ ਨੇ ਵੀ ਮੰਨਿਆ, ਨਵਾਜ਼ ਸ਼ਰੀਫ ਗਵਰਨਮੈਂਟ ਨੇ ਤਾਂ ਐਗਰੀ ਕੀਤਾ ਹੀ ਸੀ। ਸੋ ਅਸੀਂ ਇਹ ਕਰੈਕਸ਼ਨ ਵੀ ਕਰ ਰਹੇ ਔਰ ਇਹ ਵੀ ਦੱਸਦੀ ਕਿ ਆਪਾਂ ਲਾਈਵ ਨਹੀਂ ਕਰਾਂਗੇ ਆਪਣਾ ਜੋ ਸੱਚੋ ਸੱਚ ਦਾ ਪ੍ਰੋਗਰਾਮ, ਕਿਉਂਕਿ ਬਹੁਤ ਸਾਰੇ ਵਿਊਅਰਸ ਵੇਟ ਕਰਦੇ ਨੇ। ਹਾਂਜੀ ਨਹੀਂ, ਅਸੀਂ ਇਹ ਕੱਲ ਵੀ ਅਨਾਉਂਸ ਕੀਤਾ ਸੀ ਕਿ ਜਿਵੇਂ ਜਿਹੜਾ ਐਤਵਾਰ ਪ੍ਰੋਗਰਾਮ ਪਾਕਿਸਤਾਨ ਪੈਕ ਵੱਲੋਂ ਕੀਤਾ ਗਿਆ ਸੀ ਕਸ਼ਮੀਰ ਸੋਲੀਡੈਰਿਟੀ ਡੇ ਦੇ ਉੱਤੇ, ਜਿਹੜਾ ਬੜਾ ਹੀ ਉਮਦਾ ਪ੍ਰੋਗਰਾਮ ਸੀ। ਉਹਦੇ ਵਿੱਚ ਸੈਨੇਟਰ ਕੈਪਟਨ ਜਿਹੜੇ ਭੱਟ ਨੇ, ਸ਼ਾਹੀਨ ਭੱਟ, ਉਹ ਵੀ ਆਏ, ਡਾਕਟਰ ਫਾਈ ਵੀ ਸੀ ਔਰ ਬਾਕੀ ਮੈਨੂੰ ਵੀ ਮੌਕਾ ਬਣਿਆ। ਸੋ ਉਹ ਪ੍ਰੋਗਰਾਮ ਸਾਡਾ ਲਗਭਗ 2.5 ਘੰਟੇ ਦਾ ਕੱਲ ਸਾਡੇ ਦਰਸ਼ਕ ਉਹਨੂੰ ਇੰਜੋਏ ਕਰ ਸਕਣਗੇ ਔਰ ਕੱਲ੍ਹ ਇਹ ਦਿਨ ਦੇ ਦਿਨ ਹੈ, ਪਰ ਜਿਹੜਾ ਕੱਲ ਅਸੀਂ ਫਿਰ ਉੱਥੇ ਰਿਕਾਰਡ ਕਰਾਂਗੇ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਦੱਸਾਂਗੇ ਕਿ ਕਿਵੇਂ। ਹੁਣ ਜਦੋਂ ਇਹ ਹੁੰਦਾ ਹੈ ਕਿ ਜੀ ਭਾਰਤ ਦੇ ਵਿੱਚ ਕਿੰਨਾ ਕੁਛ ਹੋ ਰਿਹਾ ਹੈ, ਅਮਰੀਕਾ ਕਿਉਂ ਅੱਖਾਂ ਬੰਦ ਕਰਕੇ ਜਿਹੜਾ ਉਹ ਭਾਰਤ ਦੀ ਹਮਾਇਤ ਕਰ ਰਿਹਾ, ਇੰਨੇ ਜ਼ੁਲਮ ਹੋ ਰਹੇ ਨੇ, ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ, ਔਰ ਜ਼ਾਹਰ ਹੈ ਕਿ ਸਾਡੇ ਸਮੇਤ ਬਹੁਤ ਸਾਰਿਆਂ ਦਾ ਇਹੀ ਆਰਗੂਮੈਂਟ ਹੁੰਦਾ ਕਿ ਬਿਜ਼ਨਸ ਇੰਟਰਸਟ ਐਂਡ ਸਟ੍ਰੈਟਜਿਕ ਇੰਟਰਸਟ, ਕਿ ਚਾਈਨਾ ਦੇ ਖਿਲਾਫ ਜਿਹੜੀ ਪ੍ਰੋਕਸੀ ਵਾਰ ਹੈ ਅਮਰੀਕਾ ਦੀ, ਉਹਦੇ 'ਚ ਭਾਰਤ ਦਾ ਮੁੱਢ ਹੈ ਉਸ ਖਿੱਤੇ ਦੇ ਵਿੱਚ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਜੁਆਇੰਟ ਚਾਈਨਾ ਨੂੰ ਸਾਊਥ ਚਾਈਨਾ ਸੀ 'ਚ ਘੇਰਨ ਦੇ ਲਈ ਆਸਟ੍ਰੇਲੀਆ ਹੋਏ, ਵੀਅਤਨਾਮ ਹੋਏ, ਫਿਲੀਪੀਨਸ ਹੋਏ ਔਰ ਇੰਡੀਆ ਹੋਏ, ਇਹਨਾਂ ਸਾਰਿਆਂ ਦਾ ਕੁੰਡਲ ਉਸ ਨੂੰ ਅਮਰੀਕਾ ਹਮਾਇਤ ਕਰਦਾ। ਪਰ ਜ਼ਿਆਦਾ ਬਿਜ਼ਨਸ ਦੇ ਹਵਾਲੇ ਨਾਲ ਮੋਰ ਗੱਲ ਕੀਤੀ ਜਾਂਦੀ ਹੈ ਕਿ ਜੀ ਇਕਨੋਮਿਕਲ ਰਿਫਾਰਮਸ ਦੇ ਥੱਲੇ ਜਦੋਂ ਦਾ ਇਹ ਖੋਲ੍ਹਿਆ ਮਨਮੋਹਨ ਸਿੰਘ ਨੇ, ਅਮਰੀਕਾ ਦੇ ਬਿਜ਼ਨਸ ਇੰਟਰਸਟ ਨੇ, ਵੱਡੀ ਮਾਰਕੀਟ ਹੈ, ਇੰਨੇ 100 ਮਿਲੀਅਨ ਕੰਜ਼ਿਊਮਰ ਹੈ, ਇਹ ਉਹ, ਮੈਂ ਤਾਂ ਜੋਕਿੰਗਲੀ ਕਹਿੰਦਾ ਕਾਹਦੇ ਕੰਜ਼ਿਊਮਰ ਨੇ ਵੀ ਇੱਥੇ ਤਾਂ ਤੁਸੀਂ ਇੱਕ ਵਾਰੀ ਇਸਤੇਮਾਲ ਕਰਕੇ ਮਹੀਨਾ ਟੂਥਬਰਸ਼ ਸੁੱਟ ਦਿੰਦੇ ਹੋ। ਮੈਂ ਕਿਹਾ ਉਹ ਜਿਹੜੇ ਕੰਜ਼ਿਊਮਰ ਨੇ ਉਹ ਤਾਂ ਪਹਿਲਾਂ ਜਦੋਂ ਤੱਕ ਇੱਕ ਵੀ ਉਹਦਾ ਰਹਿ ਨਹੀਂ ਜਾਂਦਾ ਉਹਨੂੰ ਸੁੱਟਦੇ ਨਹੀਂ, ਫਿਰ ਜਦ ਰਹਿ ਜਾਂਦਾ ਉਹਦੇ 'ਚ ਵੀ ਮੋਰੀ ਕਰਕੇ ਉਹਨੂੰ ਨਾਲਾ ਪਾਣੀ ਬਣਾ ਲੈਂਦੇ ਨੇ। ਉੱਥੇ ਕਿਹੜਾ ਕੰਜ਼ਿਊਮਰ, ਇੱਥੇ ਤਾਂ ਰਿਪੇਅਰ ਮੋਰ ਮਹਿੰਗੀ, ਜ਼ਿਆਦਾ ਮਹਿੰਗੀ ਹੁੰਦੀ ਹੈ ਉਹਦੇ ਨਾਲੋਂ। ਸੋ ਮੈਂ ਕਿਹਾ ਵੀ ਇਹ ਕੋਈ ਨਹੀਂ, ਔਰ ਗੱਲ ਵੀ ਠੀਕ ਹੈ, ਇਹ ਇਹਨਾਂ ਨੇ ਇੱਕ ਉਹ ਖੜਾ ਕੀਤਾ ਹੋਇਆ ਫਰਾਡ ਕਿ ਜੀ ਬਹੁਤ ਵੱਡੀ ਜਿਹੜੀ ਹੈ ਮਿਡਲ ਕਲਾਸ ਤੇ ਕੰਜ਼ਿਊਮਰ। ਮੈਂ ਕਿਹਾ ਇਹ ਮਿਡਲ ਕਲਾਸ ਜਿਹੜੀ ਹੈ ਟੂਥਬਰਸ਼ ਦਾ ਨਾਲਾ ਪਾਣੀ ਬਣਾਉਣ ਵਾਲੀ ਹੈ। ਲੇਕਿਨ ਕਈ ਵਾਰੀ ਫੈਕਟਸ ਦੇ ਨਾਲ ਔਰ ਜਿਹੜੇ ਐਨਾਲਿਸਿਸ ਦੇ ਨਾਲ ਗੱਲ ਹੁੰਦੀ ਹੈ, ਉਹਦੇ 'ਚ ਵੀ ਜਿਹੜਾ ਖਾਸ ਤੌਰ 'ਤੇ ਆਰਟੀਕਲਸ ਨੇ ਉਹਨਾਂ ਦਾ ਇੱਕ ਆਪਣਾ ਰੋਲ ਹੁੰਦਾ। ਔਰ ਇਹ ਆਰਟੀਕਲ ਸਾਨੂੰ ਅਮਰੀਕਾ ਇਜ਼ ਮੇਕਿੰਗ ਏ ਬੈਡ ਬੈਟ ਔਨ ਇੰਡੀਆ, ਜਿਹੜਾ ਨੈਸ਼ਨਲ ਇੰਟਰਸਟ ਦੇ ਥੱਲੇ ਛਪਿਆ, ਇਹ ਸਾਨੂੰ ਪਾਕਿਸਤਾਨ ਤੋਂ ਵੀ ਸਾਡੇ ਇੱਕ ਹਮਦਰਦ ਵੀਰ ਜਿਹੜੇ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦਾ ਨਾਂ ਹੋਏ, ਉਹਨਾਂ ਨੇ ਵੀ ਭੇਜਿਆ। ਅੱਜ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਵੀ ਭੇਜਿਆ। ਸੋ ਉਹਨਾਂ ਵੇਲੇ ਤੋਂ ਬਾਅਦ ਤਾਂ ਮੈਂ ਪੜ੍ਹ ਕੇ ਰੱਖ ਲਿਆ ਸੀ, ਮੈਂ ਕਿ ਐਪਰੋਪਰੀਏਟ ਟਾਈਮ 'ਤੇ। ਅੱਜ ਜਦੋਂ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਵੀ ਫਾਰਵਰਡ ਕੀਤਾ, ਫਿਰ ਮੈਨੂੰ ਲੱਗਾ ਕਿ ਵੀ ਇਹ ਜਿਹੜਾ ਇੰਨਾ ਇੰਪੋਰਟੈਂਟ ਲੱਗਦਾ ਸਾਰਿਆਂ ਨੂੰ, ਇਹਨੂੰ ਵਿਦਆਊਟ ਡਿਲੇ ਡਿਸਕਸ ਕਰ ਲਈਏ। ਔਰ ਇਹ ਲਿਖਿਆ ਆਰਿਫ ਰਫੀਕ ਜੀ ਨੇ, ਜਿਹੜੇ ਨਾਨ ਰੈਜ਼ੀਡੈਂਟ ਫੈਲੋ ਨੇ ਮਿਡਲ ਈਸਟ ਇੰਸਟੀਚਿਊਟ ਤੇ ਪ੍ਰੈਜ਼ੀਡੈਂਟ ਨੇ ਵਿਜ਼ੀਅਰ ਕੰਸਲਟਿੰਗ LLS, ਔਰ ਪੋਲੀਟੀਕਲ ਰਿਸਕ ਐਡਵਾਈਜ਼ਰੀ ਕੰਪਨੀ ਜਿਹੜੀ ਕਿ ਮਿਡਲ ਈਸਟ ਔਰ ਸਾਊਥ ਏਸ਼ੀਆ ਦੇ ਉੱਤੇ ਫੋਕਸ ਕਰਦੀ ਹੈ, ਉਸ ਦੇ ਵੀ ਨਾਲ ਵੀ ਇਹ ਜੁੜੇ ਹੋਏ ਨੇ। ਸੋ ਇਹਨਾਂ ਨੇ ਉਹਦਾ ਹੈਡਿੰਗ ਇਹ ਦਿੱਤਾ ਕਿ ਅਮਰੀਕਾ ਇਜ਼ ਮੇਕਿੰਗ ਏ ਬੈਡ ਬੈਟ ਔਨ ਇੰਡੀਆ। ਹੁਣ ਜ਼ਾਹਰ ਹੈ ਕਿ ਵੀ ਤੁਸੀਂ ਸ਼ਰਤ ਲਾਉਂਦੇ ਹੋ ਵੀ ਜਿਵੇਂ ਅਮਰੀਕਾ ਅੱਖਾਂ ਬੰਦ ਕਰਕੇ ਲੱਗਾ, ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਇੰਟਰਸਟ, ਸੋ ਇਹ ਅਮਰੀਕਨ ਪਰਸਪੈਕਟਿਵ ਤੋਂ ਦਿੱਤਾ ਹੈ। ਉਸ 'ਚ ਉਹਨਾਂ ਨੇ ਕਿਹਾ ਅਮਰੀਕਾ ਇਜ਼ ਡੇਂਜਰਸਲੀ ਐਮਬੋਲਡਨਿੰਗ ਇੰਡੀਆਜ਼ ਹਿੰਦੂ ਨੈਸ਼ਨਲਿਸਟ ਗਵਰਨਮੈਂਟ as it nears the point of no return. Modi, whose term ends in 2024, could be succeeded by someone far more extreme. ਹੁਣ ਜੇ ਮੋਦੀ 2024 ਤੋਂ ਬਾਅਦ ਨਾ ਵੀ ਹੋਏ, ਅਮਿਤ ਸ਼ਾਹ ਨੈਕਸਟ ਇਨ ਲਾਈਨ ਹੈ, ਜਾਂ ਯੋਗੀ ਆਦਿੱਤਿਆਨਾਥ ਯੂਪੀ ਜਿਹੜਾ 200 ਮਿਲੀਅਨ ਲੋਕ ਰਹਿੰਦੇ ਨੇ ਉੱਥੋਂ ਉਹ ਬਿਲੋਂਗ ਕਰਦਾ, ਤਾਂ ਉਹਨੂੰ ਉਹ ਵੀ ਆਪਣਾ ਜਿਵੇਂ ਉਹਨੂੰ ਹੁਣ ਦਿੱਲੀ 'ਚ ਵੀ ਲਿਆਏ ਨੇ ਪ੍ਰਚਾਰ ਦੇ ਲਈ। ਉਹ ਕਹਿ ਰਿਹਾ ਦੇਖੋ ਫਰਕ ਇਹ ਹੈ ਸਾਡਾ ਕਾਂਗਰਸ ਵਾਲਿਆਂ ਉਹਨਾਂ 'ਚ ਕਿ ਇਹ ਆਤੰਕਵਾਦੀਆਂ ਨੂੰ ਬਿਰਿਆਨੀ ਖਵਾਉਂਦੇ ਸੀ, ਨਹੀਂ ਉਹਦਾ ਕਾਸਬ ਦਾ ਹਵਾਲਾ ਦੇ, ਹਾਲਾਂਕਿ ਝੂਠ ਸੀ ਉਹ ਵੀ ਖਬਰ, ਤੇ ਹੁਣ ਅਸੀਂ ਹੈ ਜਿਹੜੇ ਗੋਲੀ ਮਾਰਦੇ। ਸੋ ਜ਼ਾਹਰ ਹੈ ਕਿ ਉਹ ਕਿਹਨਾਂ ਦੀ ਗੱਲ ਕਰ ਰਹੇ, ਬਿਰਿਆਨੀ ਦੇ ਇਸਲਾਮ ਨਾਲ ਜੋੜਿਆ ਜਾ ਰਿਹਾ, ਔਰ ਦੂਜੇ ਪਾਸੇ ਉਹ ਦੱਸ ਰਿਹਾ ਵੀ ਅਸੀਂ ਕੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਿਸ ਪਾਸੇ ਵਾਲੇ ਜਾ ਰਹੇ ਨੇ ਅਮਰੀਕਾ ਦਾ ਇਸ ਤਰ੍ਹਾਂ ਜਿਹੜੀ ਭਾਰਤ ਦੇ ਨਾਲ ਰੱਖਣਾ ਪੂਰਾ ਇਹ ਠੀਕ, ਦਾ ਕਲਟੀਵੇਸ਼ਨ ਆਫ ਇੰਡੀਆ ਐਜ਼ ਏ ਸਟ੍ਰੈਟੇਜਿਕ ਬੁਲਵਾਕ
against a rising China has been a core feature of Asia policy of successive US administrations। मैं ਅੱਗੇ ਹੀ ਕਿਹਾ ਕਿ ਚਾਈਨਾ ਦੇ ਖਿਲਾਫ ਉਹਨੂੰ ਐਜ਼ ਏ ਬੁਲਵਾਕ ਖੜਾ ਕਰਨਾ, ਉਹਨੇ ਕਿਹਾ ਜੀ ਇਹ ਅਮਰੀਕਨਾਂ ਦੀ ਕੋਰ ਪਾਲਿਸੀ ਰਹੀ ਹੈ। New Delhi, some believed, served as a natural counterweight to Beijing. Like China, it had a billion-plus population, a fast-growing economy, and a large military, but it was also regarded as a liberal democracy that respected religious and other basic freedoms. India was seen as not only matching China's key strengths, but also sharing American values। कि जड़ा American policy ਦਾ threshold ਸੀ ਉਹ ਇਹੀ ਸੀ ਜੀ ਕਿ ਜੀ ਦੇਖੋ ਗਰੋਇੰਗ ਇਕੋਨਮੀ ਹੈ, 1 ਬਿਲੀਅਨ ਲੋਕ ਨੇ, ਔਰ ਸਭ ਤੋਂ ਜ਼ਿਆਦਾ ਚਾਈਨਾ ਨਾਲੋਂ ਮੋਰ ਅਹਿਮੀਅਤ ਕਿ ਜੀ ਉੱਥੇ ਜਿਹੜੀ ਹੈ ਡੈਮੋਕ੍ਰੇਸੀ ਹੈ, ਬੇਸਿਕ ਫਰੀडम्स ਨੇ, ਔਰ ਇਹ ਸਾਰਾ ਜਿਹੜਾ ਬੜੀ ਲਾਰਜ ਮਿਲਟਰੀ ਹੈ, ਇਹ ਸਾਰੇ ਪੁਆਇੰਟ ਸੀ ਜਿਹੜੇ ਅਮਰੀਕਨ ਪਾਲਿਸੀ ਮੇਕਰ ਇੰਡੀਆ ਨੂੰ ਸਪੋਰਟ ਕਰਨ ਦੇ ਲਈ ਰੱਖਦੇ। ਜੀ That image of India on all fronts was undeserved and is now unraveling. India today is not only on path towards becoming an authoritarian Hindu majoritarian state, but its economic engine is also sputtering and its military will remain ill-equipped to balance China. Rather than serving as an ally or vital strategic partner, India may end up becoming a liability for the United States as India chooses the path of diversification or multi-alignment in Asia. So too must the United States, especially in South Asia। ਉਹਨਾਂ ਨੇ ਕਿਹਾ ਜੋ ਇੰਡੀਆ ਦਾ ਹਾਲ ਹੈ, ਅਥੋਰੀਟੇਰੀਅਨ ਇੱਕ ਸਟੇਟ ਬਣ ਰਹੀ ਹੈ ਹਿੰਦੂ ਫਾਸ਼ੀਵਾਦੀ, ਔਰ ਇਹ ਜਿਹੜਾ ਉਹਨਾਂ ਦੀ ਫੌਜ ਵੀ ਜਿਹੜੀ ਹੈ ਇਲ ਇਕਵਿਪਡ ਹੈ, ਚੀਨ ਦਾ ਉਹਨਾਂ ਨੇ ਕੀ ਮੁਕਾਬਲਾ ਕਰਨਾ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹ ਸਮਝਦੇ ਸੀ ਵੀ ਸਾਡੇ ਲਈ ਇਹ ਬੜਾ ਤੋਹਫਾ ਹੈ, ਸੈੱਟ ਹੈ, ਇਹ ਐਵੇਂ ਗਲ ਪਈ ਬਲਾ ਹੀ ਨਾ ਬਣ ਜਾਏ, ਲਾਇਬਿਲਟੀ ਨਾ ਬਣ ਜਾਏ ਜੋ ਹਾਲ ਹੈ। ਔਰ ਜਿਵੇਂ ਭਾਰਤ ਜਿਹੜਾ ਉਹ ਆਪਣੇ ਆਪ ਨੂੰ ਇੱਧਰੋਂ ਰੂਸ ਨਾਲ ਵੀ ਰੱਖਦਾ, ਇੱਧਰ ਵੀ ਰੱਖਦਾ, ਵੀ ਅਮਰੀਕਾ ਨੂੰ ਸਾਰੇ ਆਂਡੇ ਇਸ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ, ਆਪਣੀ ਡਾਈਵਰਸੀਫਿਕੇਸ਼ਨ ਦੀ ਪਾਲਿਸੀ ਸਾਊਥ ਏਸ਼ੀਆ 'ਚ ਹੋਣੀ ਚਾਹੀਦੀ। The laundering of Modi's image. India's rapid shift towards an overt Hindu majoritarian state was easily foreseeable, but many in Washington chose to ignore or obscure the obvious warning signs। ਕਿ ਕਿੱਧਰ ਨੂੰ ਜਾਣਾ ਇਹਨਾਂ ਨੇ? ਜ਼ਾਹਰ ਹੈ ਮੋਦੀ ਅਮਿਤ ਸ਼ਾਹ 2002 'ਚ ਸੀ, 12 ਸਾਲ ਤਾਂ ਅਮਰੀਕਾ ਨੇ ਪਾਬੰਦੀ ਲਾ ਕੇ ਰੱਖੀ, ਸੋ ਇਹ ਅੱਖਾਂ ਬੰਦ ਕਰਕੇ ਬੈਠੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਇਗਨੋਰ ਕਰੋ। When the Hindu nationalist BJP came to power in 2014, many advocates of US-India relationship argued that this was a kinder, gentle version of the party। ਉਹਨਾਂ ਨੇ ਕਿਹਾ ਜੀ ਬੀਤਿਆ ਸੋ ਬੀਤਿਆ, ਹੁਣ ਉਹ ਆਪਣਾ ਇਮੇਜ, ਹੁਣ ਉਹ ਮੋਦੀ ਉਹ ਨਹੀਂ ਰਿਹਾ, ਹੁਣ ਇਹ ਆਪਣਾ ਇੱਕ ਪਾਰਟੀ ਦਾ ਵੀ ਇਮੇਜ ਜਿਹੜਾ ਮੋਡਰੇਟ ਹੈ, ਕਿਉਂਕਿ ਉਹਨੇ ਨਾਰੇ ਵੀ सबका साथ सबका विकास लाए सी कि जी ਹੁਣ ਕਮਿਊਨਲ ਏਜੰਡਾ ਨਹੀਂ ਰਿਹਾ, ਇਹ ਹੁਣ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਕਰਦੇ ਨੇ। The then incoming Prime Minister Modi had been a pariah figure for a decade after presiding over an anti-Muslim program in 2002 as Chief Minister of Gujarat State, but Modi's sympathizers in Washington argued that he was a changed man, a Reagan-esque figure who had since focused on economic development and reform। They pointed to Modi's supposed pro-business policies and his inclusive 2014 campaign theme of development for all। मैं already ਜ਼ਿਕਰ ਕੀਤਾ ਹੈ, ਉਹਨਾਂ ਨੇ ਕਿਹਾ ਵੀ ਉਹਨੂੰ ਜਿਵੇਂ ਰੀਗਨ ਸੀ ਕਿ ਜੀ ਰੀਗਨ ਇਕਨੋਮਿਕਲ ਪ੍ਰੋਸਪੈਰਿਟੀ ਦਾ ਸਿੰਬਲ ਬਣਿਆ ਅਮਰੀਕਾ 'ਚ, ਵੀ ਇਹ ਵੀ ਹੁਣ ਰੀਗਨ ਦਾ ਇਮੇਜ 'ਚ ਹੈ, ਔਰ ਇਹਦਾ 2002 ਵਾਲੇ ਰੋਲ ਨੂੰ ਭੁੱਲ ਜਾਓ। In reality, Modi never backtracked from his Hindu nationalist agenda in Gujarat, which he ruled from 2001 to 2014। ਕਿ 13 ਸਾਲ ਉਹਨੇ ਜੋ ਗੁਜਰਾਤ ਲਾਗੂ ਕੀਤਾ ਹੈ, ਉਸ ਤੋਂ ਮੋਦੀ ਕਦੇ ਵੀ ਭੱਜਿਆ ਨਹੀਂ ਹੈ। ਉਹਨਾਂ ਨੂੰ rather than apologize for the Gujarat massacre, Modi mocked over 100,000 Muslims in displacement camps. Modi has targeted and indeed continued to target those who implicated him in the violence, including policemen and human rights lawyer, and rewarded figures who played an active role in pogroms, including a Hindu woman accused of handing out swords used to massacre Muslims। ਉਹਨਾਂ ਨੇ ਕਿਹਾ ਵੀ ਮੋਦੀ ਨੇ ਤਾਂ ਰਿਗਰੈਟ ਤਾਂ ਕੀ ਕਰਨਾ ਹੈ, ਉਹ ਤਾਂ ਉਹਨਾਂ ਦਾ ਮਜ਼ਾਕ ਉਡਾਉਂਦਾ ਰਿਹਾ, ਜਿਹੜੇ ਡਿਟੈਂਸ਼ਨ ਕੈਂਪ 'ਚ ਬੈਠੇ ਨੇ। ਜਾਂ ਇੱਕ ਨੇ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਵੀ ਚਲੋ ਤੁਹਾਡਾ ਭਾਵੇਂ ਰੋਲ ਨਾ ਵੀ ਹੋਏ, ਤੁਹਾਨੂੰ ਦੁੱਖ ਤਾਂ ਹੋਏਗਾ ਕਿ ਲੋਕ ਮਾਰੇ ਗਏ। ਉਹ ਕਹਿੰਦਾ ਕਿ ਅਗਰ ਕੋਈ ਕੁੱਤੇ ਕਾ ਪਿੱਲਾ ਕਾਰ ਕੇ ਨੀਚੇ ਆ ਜਾਏ ਤਾਂ ਦੁੱਖ ਤਾਂ ਹੋਤਾ ਹੀ ਹੈ ਨਾ। ਸੋ ਇਸ ਲੈਵਲ ਤੇ ਸੀ। ਉਹਨੇ ਕਿਹਾ ਕਿ ਵੀ ਈਵਨ ਉਹ ਹੁਣ ਤੱਕ ਵੀ ਹਿਊਮਨ ਰਾਈਟਸ ਔਰ ਦੂਸਰੇ ਲਾਇਰਸ ਨੂੰ ਔਰ ਜਿਹੜੇ ਸਫਰਰ ਨੇ ਉਹਨਾਂ ਨੂੰ ਮੌਕ ਕਰਦੇ। ਮੋਦੀ ਆਲਸੋ ਡਿਡ ਨਥਿੰਗ ਟੂ ਹੀਲ ਦਾ ਹਿੰਦੂ ਮੁਸਲਿਮ ਡਿਵਾਈਡ ਇਨ ਸਟੇਟ
Muslims in urban Gujarat remain largely confined to ghettos to this day. He insisted on implementing Hindu majoritarian policies in the state, including a law that requires governmental approval for religious conversions as part of an attempt to dissuade low-caste Hindus from embracing other faiths. Modi's Gujarat government later tried to explicitly exempt conversions to Hinduism, but was unsuccessful. उन्होंने कहा जी उत्थे जो हाल है और गुजरात ਦੇ ਵਿੱਚ ਮੁਸਲਮਾਨਾਂ ਦੀ 10 ਤੋਂ 12% ਪੋਪੂਲੇਸ਼ਨ ਹਰ 10, ਲੇਕਿਨ ਜਿੰਨੀ ਗੁਰਬਤ ਜਿਵੇਂ ਉਹਨਾਂ ਨੂੰ ਕਾਰਨਰ ਕੀਤਾ ਹੋਇਆ ਹੈ ਔਰ ਈਵਨ ਆ ਜਿਹੜੇ ਲਾਅ ਐਂਟਾਈ ਕਨਵਰਸ਼ਨ ਔਰ ਦੂਜੇ ਦਾ ਮਤਲਬ ਹੀ ਇਹ ਸੀ ਕਿ ਜਿਹੜੇ ਦੂਜੇ ਦਲਿਤ ਜਾਂ ਟਰਾਈਬਲ ਜਿਹੜੇ ਵਿਚਾਰੇ ਇਹਨਾਂ ਦੀ ਬ੍ਰਾਹਮਣਵਾਦ ਦੀ ਕਾਸਟ ਸਿਸਟਮ ਦੀ ਇਸ ਅਨਟਚੇਬਿਲਿਟੀ ਦੀ ਥਿਊਰੀ ਦਾ ਸ਼ਿਕਾਰ ਨੇ ਉਹ ਕਿਤੇ ਨਿਕਲ ਨਾ ਜਾਣ ਉਹਨਾਂ ਦੇ ਜੂੜੇ ਚੋਂ ਮੋਦੀ ਹੈਜ਼ ਸਿਨਿਕਲੀ ਐਪਰੋਪ੍ਰੀਏਟਡ ਦਾ ਪੈਸਿਫਿਸਟ ਫਿਗਰ Mahatma Gandhi, but to project him as a distinctly Hindu icon, not as an advocate for amity between Hindus and Muslims. He has never wavered in his commitment to the ideology of militant RSS, also the parent group of BJP, which aims to remake India into an official Hindu Rashtra or nation. कि भाई वो RSS ਦੀ ਐਡਵੋਕੇਸੀ ਕਰਦਾ ਹੈ, ਗਾਂਧੀ ਨੂੰ ਉਦੋਂ ਹੀ ਯੂਜ਼ ਕਰਦਾ ਜਦੋਂ ਕਿ ਉਹਨਾਂ ਨੇ ਆਪਣਾ ਹਿੰਦੂ ਏਜੰਡਾ ਅੱਗੇ ਤੋਰਨਾ ਹੁੰਦਾ ਹੈ। ਜਿਵੇਂ ਹੁਣ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 'ਤੇ ਕਹਿੰਦਾ ਜੀ ਗਾਂਧੀ ਨੇ ਕਿਹਾ ਸੀ ਕਿ ਜੋ ਪਾਕਿਸਤਾਨ ਔਰ ਦੂਜੇ ਤੀਜੇ 'ਚੋਂ ਰਹਿਣ ਵਾਲੇ ਨੇ ਵਿੱਚ ਹੀ ਬੰਗਲਾਦੇਸ਼ ਵੀ ਉਦੋਂ ਤਾਂ ਹੈ ਹੀ ਨਹੀਂ ਸੀ ਬੰਗਲਾਦੇਸ਼ ਕਿ ਉਹਨਾਂ ਹਿੰਦੂਆਂ ਨੂੰ ਵੈਲਕਮ ਕਰਨਾ ਚਾਹੀਦਾ। ਅਦਰਵਾਈਜ਼ ਗਾਂਧੀ ਨੂੰ ਜਿਵੇਂ ਪ੍ਰੋਜੈਕਟ ਕਰਦੇ ਨੇ ਜਾਂ ਗੋਡਸੇ ਇਹਨਾਂ ਦਾ ਸੰਤ ਹੈ ਉਹਨੂੰ ਸਾਧਵੀ ਪ੍ਰਗਿਆ ਨੇ ਗਾਂਧੀ ਬਾਰੇ ਕੀ ਕਿਹਾ ਇਹ ਕੀ ਕਹਿੰਦੇ ਨੇ ਔਰ ਇਹੀ ਇਸ ਦਾ ਤੱਤਸਾਰ ਹੈ ਕਿ ਵੀ ਇਹ ਅਲਟੀਮੇਟਲੀ ਹਿੰਦੂ ਨੇਸ਼ਨ ਬਣਾਉਣਾ ਚਾਹੁੰਦੀ ਹੈ ਪਾਰਟੀ ਉਹਦਾ ਹੀ ਇਹ ਝੰਡਾ ਬਰਦਾਰ ਹੈ। Indeed, Modi has portrayed his own rise to power as marking the birth of a new India and the end of 1200 years of slavery, referring not only to roughly 200 years of British colonial rule but also centuries of Muslim rule and even 7 decades of independence. His supporters hail the fall of ancient regime whose Anglophile or Lutyens' den secular elite is revealed for appeasing Muslims at the hands of their pure Hindu strongmen. और ये ਜਦੋਂ मोदी ने सौं चुकी सी 2004 मोहन भागवत RSS ने कहा कि 1000 साल के बाद जो है हम वापस हिंदुओं को आज़ादी मिली है वो 200 साल उन्होंने 1000 साल इस्लाम दे इन्होंने 1200 यूज़ किए लेकिन वो 1000 साल अक्सर 800 ते 200 काउंट कर दें। Now in his second term as Prime Minister with a commanding majority in the lower house of Parliament and a feckless opposition, Modi is unsurprisingly going all out to implement the RSS long-standing demands, revoking the nominal autonomy of Muslim majority region of Kashmir, a pliant Supreme Court to grant the entire state of mosques destroyed by Hindu extremists to Hindu claimants, a nationwide ban on religious conversions, and abolishment of the separate Muslim personal law could come soon. उन्होंने कहा जी ਹੁਣ ਜਦੋਂ ਦਾ ਮੋਦੀ ਦੁਬਾਰਾ ਆਇਆ ਉਹਨੇ ਜਿਹੜੀ ਡਿਮਾਂਡ ਸੀ ਕਿ ਵੀ ਕਸ਼ਮੀਰ ਚੋਂ ਜਿਹੜਾ ਇਹਨੂੰ ਖਤਮ ਕਰੋ ਜਿੱਥੇ ਮੈਜੋਰਟੀ ਹੈ ਔਰ ਫਿਰ ਉਹਨਾਂ ਨੇ ਸੁਪਰੀਮ ਕੋਰਟ ਤੋਂ ਕਿਵੇਂ ਬਾਬਰੀ ਮਸਜਿਦ ਨੂੰ ਡਿਸਟਰੋਏ ਕਰਨ ਔਰ ਮੰਦਰ ਬਣਾਉਣ ਦੇ ਹੱਕ ਵਾਲਾ ਫੈਸਲਾ ਲਿਆ ਔਰ ਹੁਣ ਜਿਹੜਾ ਰਿਲੀਜੀਅਸ ਕਨਵਰਸ਼ਨਸ ਤੇ ਨੇਸ਼ਨ ਵਾਈਡ ਬੈਨ ਦੀ ਗੱਲ ਔਰ ਸੈਪਰੇਟ ਮੁਸਲਿਮ ਪਰਸਨਲ ਲਾਅ ਖਤਮ ਹੋਣ ਦੀ ਗੱਲ ਸਾਹਮਣੇ ਆਏਗੀ। ਫਿਰ ਇੰਡੀਆ ਇਜ਼ ਨੀਅਰਿੰਗ ਦਾ ਪੁਆਇੰਟ ਆਫ no return. These measures have led to growing criticism of Modi in US media and even in the halls of Congress. But Trump administration has doubled down on its partnership with Modi, even as he accelerates the dismantling of India's secular edifice and positions his party for long term. उन्होंने कहा जी मोदी तेजी नाल सैकुलर ढांचे ਨੂੰ ਖਤਮ ਕਰ ਰਿਹਾ ਹੈ ਪਰ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਅੱਗੇ ਵੱਧ ਕੇ ਮੋਦੀ ਦੇ ਨਾਲ ਆਪਣੀ ਸਾਂਝ ਨੂੰ ਬਿਜ਼ਨਸ ਦੇ ਨਾਂ ਥੱਲੇ ਅੱਗੇ not only has Alice Wells, the top US official for South Asia, continued to emphasize the now antiquated shared values narrative. She still deflects calls for US action against New Delhi by arguing that democracies are self-correcting even after India has imprisoned hundreds of politicians and thousands of civilians, killed dozens of protesters, and imposed communications ban across large swaths of territory it controls. उन्होंने कहा जी even ਜਿਹੜੀ ਐਲਿਸ ਵੈਲਥ ਹੈ ਸਾਊਥ ਏਸ਼ੀਆ ਦੀ ਡੀਲ ਕਰਨ ਵਾਲੀ ਉਹਨੂੰ ਜਦੋਂ ਕਿਹਾ ਗਿਆ ਵੀ ਆ ਕੀ ਚੱਲ ਰਿਹਾ ਉਹਨੇ ਕਿਹਾ ਜੀ ਇਹ ਜਿਹੜੀਆਂ ਡੈਮੋਕ੍ਰੇਸੀਜ਼ ਹੁੰਦੀਆਂ ਸੈਲਫ ਕਰੈਕਟਿੰਗ ਯਾਨੀ ਇਹਨਾਂ ਨੇ ਸਾਰੇ ਮੇਸ਼ਰਸ ਨੂੰ ਖੁੱਲ੍ਹ ਕੇ ਕੰਡੈਮ ਨਹੀਂ ਕੀਤਾ ਹੈ ਇਹ ਉਹਨਾਂ ਦਾ ਤੱਤਸਾਰ ਹੈ।
The reality is that India's democratic institutions are unable to reverse the country's authoritarian Hindu majoritarian trajectory. Modi has neutered the judiciary and corporate media. Civil society protests have dented Modi's aura of invincibility, but they are unlikely to have an impact on the national electoral map. The protests have been brutally crushed with impunity by Indian police force working in tandem with Hindu sectarian militias, and the lead opposition party, once dominant Indian National Congress, is a shell of its former self, having peaked in the 1990s. The odds of dislodging the BJP from power in the next elections are presently low. ਉਹਨੇ ਸਿਨੈਰੀਓ ਦਿੱਤਾ ਹੈ ਵੀ ਜੁਡੀਸ਼ਰੀ ਵੀ ਕੰਟਰੋਲਡ, ਮੀਡੀਆ ਵੀ, ਕਾਂਗਰਸ ਵੈਸੇ ਹੀ ਥੱਲੇ ਡਿੱਗ ਚੁੱਕੀ ਹੈ, ਔਰ ਈਵਨ ਆਉਣ ਵਾਲੇ ਪੀਰੀਅਡ 'ਚ ਵੀ ਕੋਈ ਅਸਾਰ ਨਜ਼ਰ ਨਹੀਂ ਆਉਂਦੇ ਕਿ ਬੀਜੇਪੀ ਨੂੰ ਕੋਈ ਡੈਮੋਕ੍ਰੈਟਿਕਲੀ ਜਿਹੜਾ ਹੈ ਉਹ ਡੀਥਰੋਨ ਕਰ ਸਕਦਾ। ਹਾਲਾਂਕਿ ਮੈਨੂੰ ਤਾਂ ਲੱਗਦਾ ਹੈ ਵੀ ਸ਼ਾਇਦ ਹੁਣ ਇਹ ਇਲੈਕਸ਼ਨ ਜਿਹੜੀ ਹੈ ਉਹ ਲਾਸਟ ਇਲੈਕਸ਼ਨ ਹੀ ਹੋਏ, ਹੁਣ ਇਹ ਨਵੇਂ ਢੰਗ ਨਾਲ ਆਪਣਾ ਰੂਲ ਕਰਨਗੇ। Instead of supporting India's secular Democrats and religious minorities, the Trump administration devotes its energy to deflecting pressure from Congress, chiding neighboring Pakistan, and even endorsing parts of India's revisionist narrative on Kashmir। ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਬਜਾਏ ਕਿ ਇਹਨੂੰ ਨੱਥ ਪਾਏ, ਉਹ ਪਾਕਿਸਤਾਨ ਨੂੰ ਭੰਨਣ ਤੇ ਹੈ, ਜਾਂ ਕਸ਼ਮੀਰ ਦੇ ਉੱਤੇ ਜੋ ਚੱਲ ਰਿਹਾ ਹੈ ਇੰਡੀਅਨ ਨੀਤੀ ਉਹਨੂੰ ਵੀ ਕਿਤੇ ਨਾ ਕਿਤੇ ਸਪੋਰਟ ਕਰਨ ਦੀ ਲਾਈਨ ਹੈ। ਔਰ ਇਹ ਉਹਦੇ 'ਚ ਫਿਰ ਇਹਨੇ ਕਿਹਾ, ਕਿਉਂਕਿ ਲੰਬਾ ਆਰਟੀਕਲ ਹੈ ਮੈਨੂੰ ਥੋੜਾ ਸਕਿਪ ਕਰਨਾ ਪਏਗਾ, ਉਹਨੇ ਕਿਹਾ ਜੀ ਜੇ 2024 ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਨੇ ਤੇ ਇਸ ਤੋਂ ਵੀ ਵਰਸਟ ਆਦਿੱਤਿਆਨਾਥ ਜਾਂ ਅਮਿਤ ਸ਼ਾਹ ਜਿਹੜੇ ਨੇ ਆ ਸਕਦੇ ਨੇ, ਔਰ ਇਹ ਜਿਹੜੇ ਨੇ ਇਹ ਤਾਂ ਮਾਰ ਨੇ ਬਹੁਤ। ਸ਼ਾਹ ਐਂਡ ਆਦਿੱਤਿਆਨਾਥ ਆਰ ਅਡੈਪਟ ਐਟ ਇਨਸਾਈਟਿੰਗ ਐਂਡ ਆਰਕੈਸਟ੍ਰੇਟਿੰਗ ਮਾਸ ਵਾਇਲੈਂਸ ਐਂਡ ਦੇ ਆਰ ਅਮਰੀਕਾਜ਼ ਪੋਟੈਂਸ਼ੀਅਲ ਫਿਊਚਰ ਪਾਰਟਨਰਸ ਇਨ ਇੰਡੀਆ, ਕਿ ਇਹਨਾਂ ਨਾਲ ਅਮਰੀਕਾ ਨੂੰ ਡੀਲ ਕਰਨਾ ਪਏਗਾ। ਉਹਨਾਂ ਨੇ ਕਿਹਾ ਵੀ ਰਿਗਾਰਡਲੈਸ ਆਫ ਹੂ ਸਕਸੀਡ ਮੋਦੀ, ਸਟੋਕਿੰਗ ਐਂਟਾਈ ਮੁਸਲਿਮ ਸੈਂਟੀਮੈਂਟ ਵਿਲ ਰਿਮੇਨ ਕੀ ਟੂ ਦਾ ਬੀਜੇਪੀ ਇਲੈਕਟਰਲ ਸਟ੍ਰੈਟਜੀ। ਉਹਨਾਂ ਦਾ ਇਹੀ ਪਾਥ ਹੈ ਟੂ ਵਿਕਟਰੀ ਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਵਾਇਲੈਂਸ, ਇੰਸਟੀਟਿਊਸ਼ਨਲਾਈਜ਼ ਰਾਈਟ ਸਿਸਟਮ, ਇਹ ਬੀਜੇਪੀ ਦੀ ਨੈਸੈਸਿਟੀ ਹੈ, ਕਿਉਂਕਿ ਇਹੀ ਜਿਹੜਾ ਹੈ ਦਾ ਐਂਡ ਰਿਜ਼ਲਟ ਇਜ਼ ਅ ਬੂਸਟ ਇਨ ਬੀਜੇਪੀਜ਼ ਇਲੈਕਟਰਲ ਪਰਫਾਰਮੈਂਸ ਬਾਈ ਅਪਵਰਡ ਆਫ 4.4% ਅਕੋਰਡਿੰਗ ਟੂ ਵਨ ਸਟੱਡੀ। ਹੁਣ ਇਹ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਿੰਦੂਤਵਾਦੀ ਕਕਿਸਟੋਕ੍ਰੇਸੀ ਹੈ ਇਹ ਇੰਡੀਆ ਦਾ ਰਾਈਜ਼ ਗਲੋਬਲ ਪਾਵਰ ਦੇ ਤੌਰ ਤੇ ਉਹਨੂੰ ਲਿਮਿਟ ਕਰ ਰਹੀ ਹੈ। ਔਰ ਇਸ ਸਾਰੇ 'ਚੋਂ ਜਿਹੜੀ ਹੈ ਅੱਜ ਹਾਲਾਤ ਇਹ ਹੈ ਕਿ ਮੋਦੀਜ਼ ਓਨ ਡਿਜ਼ਾਸਟਰਸ ਇਕਨੋਮਿਕਲ ਪਾਲਿਸੀਜ਼ ਇਨਕਲੂਡਿੰਗ ਹਿਸ ਚੋਇਸ ਆਫ ਸਡਨਲੀ ਟੇਕ ਆਊਟ 86% ਆਫ ਕੰਟਰੀਜ਼। ਹੁਣ ਉਹਨਾਂ ਨੇ ਇੰਡੀਆ ਦੀਆਂ ਫੇਲਡ ਜਿਹੜੀਆਂ ਇਕਨੋਮਿਕਲ ਪਾਲਿਸੀਜ਼ ਨੇ ਜਿਨ੍ਹਾਂ 'ਚ ਡੀਮੋਨੀਟਾਈਜੇਸ਼ਨ ਦੀ ਗੱਲ ਹੈ ਉਹਦਾ ਜ਼ਿਕਰ ਕੀਤਾ ਕਿ ਡੀਮੋਨੀਟਾਈਜੇਸ਼ਨ ਪ੍ਰੋਗਰਾਮ ਵਾਸ ਡਿਜ਼ਾਈਨਡ ਬਾਈ ਏ ਕੁਐਕ ਇਕੋਨੋਮਿਸਟ, ਕਿ ਹਕੀਮ ਨੇ ਕਿਸੇ ਨੇ ਬਣਾਇਆ, ਇਹ ਆਪਣੇ ਸਿਰ ਦੇ ਉੱਤੇ ਡਿੱਗਿਆ। ਔਰ ਅੱਜ ਜਿਹੜਾ ਇਸ ਵੇਲੇ ਜੋ ਇੰਡੀਆ ਦਾ ਹਾਲ ਹੈ, the party that rules India today is a cabal of pseudo-intellectuals and ruffians with laughable views on history and science and dangerous vision for the future। ਇਹ ਇਹਨਾਂ ਨੇ ਇੰਡੀਆ ਨੂੰ ਸੁਪਰ ਪਾਵਰ ਕੀ ਬਣਾਉਣਾ ਹੈ। they will ensure India's demographic boom becomes a liability। ਇਹ ਸਾਰਾ ਥੱਲੇ ਨੂੰ ਜਾ ਰਿਹਾ ਹੁਣ। indeed India's future is not as a great power but as a demographically enormous middle income country beset by social inequality and tumult। Its middle class, military power, diplomatic stature will certainly grow but not as a pace that is commensurate with that of neighboring China। India will continue to be outpaced by an already superior China on course to becoming an industrial and technological superpower। ਉਹਨੇ ਕਿਹਾ ਜੀ ਆ ਸਾਰੀਆਂ ਬਿਮਾਰੀਆਂ ਇਹਨਾਂ ਨੇ ਸਹੇੜ ਲਈਆਂ, ਚਾਈਨਾ ਕਿਤੇ ਦਾ ਕਿਤੇ ਪਹੁੰਚ ਗਿਆ। ਔਰ ਇਹ ਜਿਹੜੇ ਨੇ ਐਂਬੀਸ਼ਨ US ਇੰਡੀਆ ਪਾਰਟਨਰਸ਼ਿਪ ਦੇ ਸਕਸੈਸਫੁਲ ਨਹੀਂ ਹੋਣੇ। Now as India's structural challenges and pivotal toward authoritarian majoritarianism become more obvious, advocates of US-India relationship are likely to move the goalpost, arguing that even despite India's clear illiberal trajectory, the strategic logic of relationship containing China is there। ਕਿ ਇਹ ਕਹਿਣਗੇ ਕਿ ਜੀ ਠੀਕ ਹੈ ਇੰਡੀਆ ਨੇ ਇਹ ਵੀ ਗਲਤ ਕੀਤਾ ਹੈ ਵੀ, ਪਰ ਚਾਈਨਾ ਨੂੰ ਕੰਟਰੋਲ ਕਰਨ ਲਈ ਭਾਰਤ ਦੀ ਹਮਾਇਤ ਦੇਣਾ ਬੜੀ ਜ਼ਰੂਰੀ ਹੈ। ਈਵਨ ਔਨ ਦਿਸ ਫਰੰਟ ਐਕਸਪੈਕਟੇਸ਼ਨਸ ਆਫ ਇੰਡੀਆ ਹੈਵ ਟੈਂਪਰਡ। ਫਿਰ ਉਹਨਾਂ ਨੇ ਐਸ਼ਲੇ ਟੈਲਿਸ ਔਰ ਰਾਬਰਟ ਬਲੈਕਵਿਲ ਨੂੰ ਕੋਟ ਕੀਤਾ ਹੈ, ਟੂ ਪ੍ਰੋਮੀਨੈਂਟ ਐਡਵੋਕੇਟਸ ਆਫ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ, ਜਿਨ੍ਹਾਂ ਨੇ ਇਹਨੂੰ ਪੁਸ਼ ਕੀਤਾ ਸੀ। ਨਾਓ ਕਾਲ ਫਾਰ ਮੋਰ ਮੋਡੈਸਟ ਰਿਲੇਸ਼ਨਸ਼ਿਪ। ਸਟਿਲ ਦੇ ਕੰਟੀਨਿਊ ਟੂ ਆਰਗੂ that India should continue to enjoy American strategic altruism
because a stronger India will invariably be more capable of countering ਕਿ ਵੀ ਉਹਨਾਂ ਨੇ ਵੀ ਹੁਣ ਥੋੜਾ ਜਿਹਾ ਡਾਊਨ ਵੱਲ ਪਲੇ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ। ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਜਿਓ ਸਟ੍ਰੈਟੇਜਿਕ ਫ੍ਰੀ ਰਾਈਡਰ ਲਾਈਨ ਹੈ ਇਹ ਸ਼ਾਇਦ ਕਾਮਯਾਬ ਨਾ ਹੋਏ ਔਰ ਮਲਟੀ ਅਲਾਈਨਮੈਂਟ ਦੀ ਗੱਲ ਹੁਣ ਉਹ ਕਰਨ ਲੱਗ ਗਏ ਨੇ। ਫਰਦਰ ਮੋਰ ਇੰਡੀਆਜ਼ ਵੈਲਿਊ in branding China's path towards becoming Asia's hegemon is diminished by its sclerotic bureaucracy, patronage politics and bloated military as Beijing right seizes its armed forces, focusing on quality rather than quantity. New Delhi continues to boost its personnel members, taking away precious funds from modernization. ਕਿ ਉਹ ਆਪਣੀ ਲੰਬੀ ਫੌਜ ਔਰ ਉਹ ਈਵਨ ਜਿਹੜਾ ਪਾਕਿਸਤਾਨ ਦੇ ਨਾਲ ਬਾਲਾਕੋਟ ਦੇ ਦੌਰਾਨ ਜਿਹੜੀ ਹੈ ਡੌਗ ਫਾਈਟ ਹੋਈ ਹੈ 에ਅਰ 'ਚ ਉਹਨੇ ਵੀ ਅਮਰੀਕਨਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਸ਼ਾਮਲ ਵਾਜੇ ਹੀ ਨੇ ਇਨ ਦਾ ਐਂਡ ਜਦੋਂ ਰੀਅਲ ਲੜਾਈ ਹੋਣੀ ਹੈ ਤੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਫਿਰ the net effect of our strategic altruism towards India is that it will embolden India's hegemonic aspirations in its immediate neighborhood and force smaller South Asian countries to tighten their embrace of China to balance India. By propping up India as an Asian power, America is unwittingly hastening China's rise in South Asia. ਇਹ ਬੜਾ ਜ਼ਬਰਦਸਤ ਆਰਗੂਮੈਂਟ ਹੈ ਕਿ ਚਾਈਨਾ ਨੂੰ ਤਾਂ ਕੀ ਥੱਲੇ ਸੁੱਟਣਾ ਸੀ ਜਿਹੜੇ ਨੇਬਰ ਨੇ। ਹੁਣ ਸ੍ਰੀਲੰਕਾ ਚੰਬੜ ਗਿਆ ਚਾਈਨਾ ਦੇ ਨਾਲ ਪੱਕਾ, ਨੇਪਾਲ, ਬੰਗਲਾਦੇਸ਼ ਨਾਲ ਜੋ ਇਹ ਬੰਗਾਲੀਆਂ ਨਾਲ ਜਾਂ ਦੂਜੇ ਕਰ ਰਹੇ ਨੇ, ਸ਼ੇਖ ਹਸੀਨਾ ਕਿੰਨੀ ਕੁ ਦੇਰ ਇਹਨਾਂ ਦੀ ਟੁਚੀ ਉੱਥੇ ਬੈਠੀ ਰਹੇਗੀ। ਇਵੈਂਚੁਅਲੀ ਬੰਗਲਾਦੇਸ਼ ਵੀ ਚਾਈਨਾ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹਨਾਂ ਨੇ ਕਰ ਦਿੱਤਾ ਹੈ ਉਹਦਾ ਨਤੀਜਾ ਇਹ ਹੈ ਕਿ ਨੇਬਰ ਜਿਹੜੇ ਨੇ ਹੋਰ ਮਜ਼ਬੂਤੀ ਨਾਲ ਉਹ ਚਾਈਨਾ ਦਾ ਹੋਰ ਰਾਈਜ਼ ਸਾਊਥ ਏਸ਼ੀਆ ਦੇ ਵਿੱਚ ਹੋ ਰਿਹਾ ਹੈ। US policy makers see India as a benign power in South Asia and view its extraterritorial actions and unilateralism in recent decades as exceptions to a policy of restraint, but that view is not shared by many of India's neighbors who have a historical memory of New Delhi behaving like a bully and fear it emerging as a regional hegemon. ਉਹਨਾਂ ਨੇ ਕਿਹਾ ਜੀ ਇਹ ਗੁਆਂਢੀ ਦੇਸ਼ ਟੋਟਲੀ ਅਨਸੇਫ ਨੇ ਇਹਦੀ ਬੁਲਿੰਗ ਟੈਕਟਿਕਸ ਤੋਂ। ਫਿਰ ਉਹਨਾਂ ਨੇ ਪਾਕਿਸਤਾਨ ਦੀ ਗੱਲ ਕੀਤੀ ਕਿ ਜਿੱਥੇ ਉਹਨਾਂ ਨੇ 1971 ਦੀ ਸਿਵਲ ਵਾਰ ਤੋਂ ਬਾਅਦ ਕਿਵੇਂ ਬੰਗਲਾਦੇਸ਼ ਬਣਾਇਆ ਔਰ ਇੰਡੀਆ ਨੇ ਫਿਰ ਕਿਵੇਂ ਸ੍ਰੀਲੰਕਾ 'ਚ ਤਮਿਲ ਟਾਈਗਰ ਟ੍ਰੇਨਡ ਕੀਤੇ ਔਰ ਨੇਪਾਲ ਲਾਈਕ ਪੋਲੀਟੀਕਲ ਫੈਕਸ਼ਨ ਇਨ ਸ੍ਰੀਲੰਕਾ ਹੈਜ਼ ਸਿੰਸ ਕੋਰਟਡ ਚਾਈਨਾ। ਨੇਪਾਲ ਵੀ ਚਾਈਨਾ ਦੇ ਆਰਬਿਟ ਚਲਾ ਗਿਆ। Even Bangladesh, whose present government is strongly allied with India, has been alarmed by New Delhi's push to strip millions of Muslims of citizenship, fearing migrant inflows into countries. और एंड ਦੇ ਵਿੱਚ ਉਹਨਾਂ ਨੇ ਕਿਹਾ ਕਿ Washington's amplification of New Delhi's influence is causing anxiety among smaller South Asian states. ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਹੈ ਜਿਵੇਂ ਨੇਪਾਲ 'ਚ ਔਰ ਦੂਸਰਾ ਉਹ ਵੀ ਕੰਟਰੋਵਰਸ਼ੀਅਲ ਹੈ ਨੇਪਾਲ ਦੀ। ਫਿਰ ਉਹਨਾਂ ਨੇ ਗੱਲ ਕੀਤੀ ਕਿ ਉਹ ਇੰਡੀਆ ਦੇ ਨਾਲ ਹੁਣ ਉਹਦੇ ਚੰਗੇ ਨਹੀਂ ਨੇ ਰਿਲੇਸ਼ਨਸ ਔਰ ਇਹਦੇ 'ਚ ਕੰਕਲੂਡਿੰਗ 'ਚ ਉਹਨਾਂ ਨੇ ਕਿਹਾ ਅਮਰੀਕਾ ਨੀਡਸ ਟੂ ਸਟੈਂਡ ਔਨ ਇਟਸ ਓਨ 2 feet ਇਨ ਸਾਊਥ ਏਸ਼ੀਆ ਕਿ ਆਪਣੇ ਪੈਰਾਂ ਦੇ ਉੱਤੇ ਅਮਰੀਕਾ ਖਲੋਏ ਔਰ ਚਾਈਨਾ ਜਿਹੜਾ ਉਹ ਇੱਕ ਸਟ੍ਰੈਟੇਜਿਕ ਕੰਪੀਟੀਟਰ ਹੈ ਯੂਨਾਈਟਿਡ ਸਟੇਟਸ ਦਾ, ਬਟ ਇੰਡੀਆ ਦੇ ਪੱਲੇ ਕੁਛ ਨਹੀਂ ਹੈ। American strategic altruism towards India will have costs, ਉਹਦੀ ਜ਼ਿਆਦਾ ਕੀਮਤ ਅਦਾ ਕਰਨੀ ਪਏਗੀ। These costs will be multiplied by negative external nationalities of ਜਿਹੜਾ ਉਹਨਾਂ ਨੇ approach to human rights in India। ਫਿਰ ਉਹਨਾਂ ਨੂੰ ਜਿਹੜਾ the United States needs a non-India centric way of competing with China in Asia। ਇੰਡੀਆ ਨੂੰ ਛੱਡੋ, ਆਪਣਾ ਚਾਈਨਾ ਦੇ ਨਾਲ ਟ੍ਰੀਟ ਕਰਨ ਦੀ instead of treating India as our default carpenter in South Asia and outsourcing much of our own foreign policy to it, we should bolster bilateral relations with individual states in the region and position America as an alternative economic and security partner to both China and India। ਕਿ ਵੀ ਉਹਦੇ ਮੋਢੇ ਦੇ ਕੋਲੋਂ ਆਪਣਾ ਜਿਹੜਾ ਉਹ ਡਿਵੈਲਪ ਕਰੋ ਔਰ ਇਹ ਇੰਡੀਆ ਨੂੰ ਨੈਟ ਸਿਕਿਉਰਿਟੀ ਪ੍ਰੋਵਾਈਡਰ ਸਾਊਥ ਏਸ਼ੀਆ 'ਚ ਜਿਹੜਾ ਪ੍ਰਮੋਟ ਕਰਕੇ ਔਰ ਉਸ ਸਾਰੇ ਦੇ ਵਿੱਚ US ਐਡਮਿਨਿਸਟ੍ਰੇਸ਼ਨਸ ਨੇ ਇਸ ਸਾਰੇ ਰੀਜਨ ਨੂੰ ਬਾਈਪੋਲਰ ਆਰਡਰ 'ਚ ਬਣਾ ਦਿੱਤਾ ਹੈ ਕਿ US ਔਰ ਇੰਡੀਆ ਇੱਕ ਸਾਈਡ ਤੇ ਚਾਈਨਾ ਔਰ ਪਾਕਿਸਤਾਨ ਦੂਜੇ ਸਾਈਡ ਤੇ। ਗਿਵਨ ਇੰਡੀਆਜ਼ ਗਰੋਇੰਗ ਇਕਨੋਮਿਕ ਐਂਡ ਮਿਲਟਰੀ ਡਿਸਪੈਰਿਟੀ vis-a-vis ਚਾਈਨਾ, ਬਾਈਪੋਲੈਰਿਟੀ ਇਨ ਸਾਊਥ ਏਸ਼ੀਆ ਇਜ਼ ਟੂ ਅਮਰੀਕਾਜ਼ ਡਿਸਐਡਵਾਂਟੇਜ। ਇਕਨੋਮੀ ਵੀ ਉਹਨਾਂ ਦੀ ਥੱਲੇ ਨੂੰ ਜਾ ਰਹੀ ਹੈ, ਮਿਲਟਰੀ ਡਿਸਪੈਰਿਟੀ ਵੀ ਹੈ ਔਰ ਅਮਰੀਕਾ ਜਿਹੜਾ ਹੈ ਇਸ ਸਾਰੇ 'ਚੋਂ ਨਿਕਲੇ ਔਰ ਇਹ ਮੀਨਿੰਗਫੁਲ ਇਕਨੋਮਿਕ ਸਿਕਿਉਰਿਟੀ ਪਾਰਟਨਰਸ਼ਿਪ ਜਿਹੜੀ ਹੈ ਇੰਡੀਆ ਔਰ ਪਾਕਿਸਤਾਨ ਦੋਨਾਂ ਨਾਲ ਡਿਵੈਲਪ ਕਰੇ
ਔਰ ਇਹ ਸਾਰੇ ਚੋਂ ਥੋੜਾ ਜਿਹਾ ਰਹਿ ਗਿਆ। ਮੈਂ ਹੁਣ ਘੜੀ ਵੱਲ ਵੀ ਦੇਖ ਰਿਹਾ, ਆਲਰੇਡੀ ਜੀ ਲਾਈਨ ਅਸੀਂ ਕ੍ਰਾਸ ਕਰ ਲਈ। ਬਿਲਕੁਲ ਔਰ ਇਹ ਜਿਹੜੀ ਹੈ ਇਸ ਨੂੰ ਅਸੀਂ ਸਮਝਦੇ ਹਾਂ ਕਿ ਜਦੋਂ ਇਸ ਲੈਵਲ ਦੇ ਥਿੰਕਰ ਆਈਡੀਆਜ਼ ਥਰੋ ਕਰਦੇ ਨੇ, ਕਿਤੇ ਨਾ ਕਿਤੇ ਇਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਵੀ ਉਹ ਸੋਚਣ ਵਾਲੇ ਕਿ ਬਈ ਇਹ ਕਹਿਣਗੇ ਵੀ ਇਹ ਕੀ ਹੋ ਗਿਆ। ਤੇ ਜਿਵੇਂ ਪੰਜਾਬੀ ਨਾਲ ਮੈਂ ਕਨਕਲੂਡ ਕਰਾਂ ਵੀ ਅਮਰੀਕਨ ਇੱਕ ਦਿਨ ਕਹਿਣਗੇ ਕਿ ਵਾਹ ਕਿਸਮਤ ਦੇ ਬਲੀਆ ਖਿੱਦੀ ਰਿੱਧੀ ਖੀਰ ਤੇ ਬਣ ਗਿਆ ਦਲੀਆ। ਸੋ ਹੁਣ ਤੁਸੀਂ ਦਲੀਆ ਖਾਣਾ ਹੈ ਕਿ ਖੀਰ ਖਾਣੀ ਹੈ, ਇਹ ਹੁਣ ਤੁਸੀਂ ਡਿਪੈਂਡ ਦੇਖੋ। ਕਰਦਾ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ 182 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ ਔਰ ਉੱਥੋਂ ਦੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਔਰ ਇਸੇ ਟੌਪਿਕ ਦੇ ਉੱਪਰ ਅਸੀਂ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੋ ਉੱਥੇ ਜ਼ੁਲਮਾਂ ਦੀ ਹਨੇਰੀ ਚੱਲੀ ਹੋਈ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ ਵੀ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ, ਉਸ ਤੋਂ ਬਾਅਦ ਜੋ ਗੁਰਬਾਣੀ ਵਿਚਾਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਸ਼ਮੀਰ ਦਾ ਜ਼ਿਕਰ ਰੋਜ਼ਾਨਾ ਹੁੰਦਾ ਹੈ। ਜੀ ਆਲਮੋਸਟ 6 ਮਹੀਨੇ ਹੋ ਗਏ ਨੇ। ਬਿਲਕੁਲ ਉਹੀ ਹਾਲਾਤ, ਉਹੀ ਕੁਝ ਚੱਲ ਰਿਹਾ। ਹੁਣ ਇਹ ਹੈ ਵੀ ਥੋੜ੍ਹੀਆਂ ਆਵਾਜ਼ਾਂ ਜਿਹੜੀਆਂ ਇਸ ਸਾਰੇ ਦੇ ਵਿੱਚ ਬੰਦ ਸੀ, ਉਹਨਾਂ ਨੇ ਹੌਸਲਾ ਫੜਿਆ, ਗੱਲ ਕਰਨੀ ਸ਼ੁਰੂ ਕੀਤੀ ਹੈ। ਔਰ ਉਹਨਾਂ ਆਵਾਜ਼ਾਂ ਦੇ ਵਿੱਚ ਅੱਜ ਜ਼ਾਇਰਾ ਵਸੀਮ, ਇਹ 19 ਸਾਲਾ ਬੱਚੀ ਸ੍ਰੀਨਗਰ 'ਚ ਜੰਮੀ ਪਲੀ, ਜਿਹਨੇ ਜ਼ਾਹਰ ਹੈ ਕਿ ਉਸ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਆਪਣੀ ਥਾਂ ਬਣਾਈ ਸੀ। ਬਹੁਤ ਯੰਗ, ਛੋਟੀ ਸੀ ਜਦੋਂ ਆਈ ਜੀ। ਔਰ ਫਿਰ ਅਚਾਨਕ ਕੁਛ ਦੇਰ ਪਹਿਲਾਂ, ਅੱਜ ਤੋਂ ਸ਼ਾਇਦ 7-8 ਮਹੀਨੇ ਪਹਿਲਾਂ, ਉਹਨੇ ਕਿਹਾ ਕਿ ਵੀ ਮੈਂ ਆਪਣੀ ਅੰਦਰ ਨਾਲ ਲੜ ਰਹੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਮਜ਼ਹਬੀ ਤੌਰ ਦੇ ਉੱਤੇ ਜੋ ਮੈਂ ਕਰ ਰਹੀ ਹਾਂ ਉਹ ਠੀਕ ਨਹੀਂ ਹੈ ਔਰ ਮੈਂ ਫਿਲਮਾਂ ਤੋਂ ਸੰਨਿਆਸ ਲੈ ਰਹੀ ਹਾਂ। ਜੀ। ਔਰ ਹਾਲਾਂ ਉਦੋਂ ਵੀ ਬਹੁਤ ਸਾਰੇ ਹਿੰਦੂ ਤਵੀਆਂ ਨੇ ਇਸਲਾਮ ਨਾਲ ਜੋੜ ਕੇ ਇਸ ਨੂੰ ਕੱਟੜਵਾਦ ਦੀ ਵਿਕਟਮ ਦੱਸਿਆ, ਪਰ ਬਹੁਤਿਆਂ ਨੇ ਜਿਹੜਾ ਐਪਰੀਸ਼ੀਏਟ ਕੀਤਾ ਫਿਲਮ ਇੰਡਸਟਰੀ ਵਾਲਿਆਂ ਨੇ ਵੀ ਕਿ ਉਹਦੇ ਅੰਦਰ ਦੀ ਆਵਾਜ਼ ਹੈ ਔਰ ਉਹਨੂੰ ਵੈਲਕਮ ਵੀ ਕਿਹਾ ਕਿ ਵੀ ਤੂੰ ਜਦੋਂ ਦੁਬਾਰਾ ਚਾਹੇ ਆ ਸਕਦੀ ਹੈ। ਦੂਸਰਾ ਫਿਰ ਜਿਹੜਾ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਇੰਸਟਾਗ੍ਰਾਮ, ਆਲਮੋਸਟ ਉਹਨਾਂ ਦੀ ਆਵਾਜ਼ ਨਹੀਂ ਸੀ ਸੁਣਾਈ ਦਿੱਤੀ ਇਹਨਾਂ ਸਾਰਿਆਂ 'ਚ। ਹੁਣ ਜਿਹੜੀ ਹੈ ਉਹਨਾਂ ਨੇ ਆਲਮੋਸਟ 200 ਲਫ਼ਜ਼ਾਂ ਦੀ ਜਿਹੜੀ ਪੋਸਟ ਅੱਜ ਪਾਈ ਹੈ, ਜਿਸ ਦੇ ਉੱਤੇ ਕਈ ਹਜ਼ਾਰ ਕਮੈਂਟ ਨੇ, ਕਈ ਹਜ਼ਾਰ ਸ਼ੇਅਰ ਨੇ। ਔਰ ਜ਼ਾਹਰ ਹੈ ਹਿੰਦੂ ਤਵੀ ਆਪਣੀ ਟ੍ਰੋਲ ਗੇਮ ਖੇਡ ਰਹੇ ਨੇ। ਦਰਸ਼ਕ ਸਕਰੀਨ ਦੇ ਉੱਤੇ ਜ਼ਾਇਰਾ ਵਸੀਮ ਦੀ ਪਿਕਚਰ ਵੀ ਦੇਖ ਸਕਦੇ ਨੇ, ਉਹਨਾਂ ਦੀ ਪ੍ਰੋਫਾਈਲ ਪਿਕਚਰ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜਾ ਬੈਲੈਂਸ ਹੈ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਿਹੜੀ ਪੀੜ ਹੁੰਦੀ ਹੈ, ਪੀੜ ਨੂੰ ਕੋਈ ਤਾਂ ਆਵਾਜ਼ ਦੇਣ ਵਾਲਾ ਚਾਹੀਦਾ। ਤੁਸੀਂ ਮਹਿਸੂਸ ਕਰ ਰਹੇ ਹੁੰਦੇ ਹੋ
ਕਰ ਕੁਛ ਨਹੀਂ ਸਕਦੇ, ਹੈਲਪਲੈਸ ਹੁੰਦੇ ਹੋ। ਬਿਲਕੁਲ। ਔਰ ਜਿਹੜੇ ਲਫ਼ਜ਼ ਨੇ ਉਹਦੇ ਅੱਜ BBC ਦੀਆਂ ਵੀ ਹਿੰਦੀ ਉਰਦੂ ਸਰਵਿਸ ਵਾਲਿਆਂ ਨੇ ਵੀ ਉਹਨੂੰ ਕਵਰ ਕੀਤਾ ਹੈ, ਮੀਡੀਆ ਤੇ ਵੀ ਇਹ ਇੱਕ ਟ੍ਰੈਂਡ ਹੈ, ਟ੍ਰੈਂਡ ਕਰ ਰਿਹਾ ਹੈ, ਔਰ ਟਰੋਲ ਵਾਲੇ ਵੀ ਆਪਣੇ ਕੰਮ ਤੇ ਲੱਗੇ ਹੋਏ ਨੇ। ਔਰ ਉਹਦੇ 'ਚ ਜਿਹੜਾ ਗੱਲ ਜ਼ਹਿਰਾ ਵਸੀਮ ਨੇ ਕਹੀ, ਮੈਂ ਉਹਨਾਂ ਦੀ ਐਗਜ਼ੈਕਟ ਕੋਟ ਜਿਹੜੀ ਹੈ ਉਹਨੂੰ ਵੀ ਮੈਂ ਸ਼ੇਅਰ ਕਰਾਂਗਾ। ਜੀ। ਕਸ਼ਮੀਰ ਕੰਟੀਨਿਊਜ਼ ਟੂ ਸਫਰ ਐਂਡ ਸੀ ਸੌ ਬਿਟਵੀਨ ਹੋਪ ਐਂਡ ਫਰਸਟ੍ਰੇਸ਼ਨ। ਇਹ ਛੂ ਛੁਬਾਈ ਹੋ ਰਹੀ ਹੈ, ਲੁਕਣ ਮਿੱਟੀ। ਜੀ। ਇੱਕ ਪਾਸੇ ਹੋਪ ਹੈ ਕਿ ਕੁਝ ਬਦਲੇਗਾ, ਕੁਝ ਬਦਲੇਗਾ। ਇੱਕ ਪਾਸੇ ਵੀ ਨਹੀਂ, ਅਸੀਂ ਉਹਦੇ 'ਚ ਹੀ ਜਿਹੜਾ ਉਹ ਹਨੇਰੇ 'ਚ ਹੀ ਡੱਕੇ ਹੋਏ ਹਾਂ। ਜੀ। There is false and uneasy semblance of calmness in place of escalating despair and sorrow ਕਿ ਵੀ ਇਸ ਵੇਲੇ ਇੱਕ ਜਿਹੜੀ ਹੈ ਲੱਗਦਾ ਹੈ ਕਿ ਵੀ ਸ਼ਾਂਤੀ ਹੈ, ਪਰ ਇਹ ਕੋਈ ਸ਼ਾਂਤ ਨਹੀਂ ਹੈ। ਇਹ ਇੱਕ ਅਨਈਜ਼ੀ ਸੈਂਬਲੈਂਸ ਹੈ ਜਿੱਥੇ ਫਰਸਟ੍ਰੇਸ਼ਨ ਵੀ ਹੈ, ਉਦਾਸੀ ਵੀ ਹੈ, ਨਿਰਾਸ਼ਤਾ ਵੀ ਹੈ ਜੀ। ਔਰ ਦੁੱਖ ਵੀ ਹੈ, ਦੋਨੋਂ ਚੀਜ਼ਾਂ, ਡੈਸਪੇਅਰ ਐਂਡ ਸੋਰੋ। Kashmiris continue to exist and suffer in a world where it is so easy to place restrictions on our liberty ਕਿ ਅਸੀਂ ਅੱਜ ਐਜ਼ ਏ ਕਸ਼ਮੀਰੀ ਉਸ ਦੁਨੀਆ 'ਚ ਰਹਿ ਰਹੇ ਹਾਂ, ਅਸੀਂ ਜੀ ਰਹੇ ਹਾਂ, ਕੰਟੀਨਿਊ ਟੂ ਐਗਜ਼ਿਸਟ, ਪਰ ਨਾਲ ਸਫਰ ਕਰ ਰਹੇ ਹਾਂ ਕਿਉਂਕਿ ਸਾਡੀ ਆਜ਼ਾਦੀ ਦੇ ਉੱਤੇ ਅੰਕੁਸ਼ ਲਗਾਇਆ ਹੋਇਆ ਹੈ, ਆਜ਼ਾਦੀ ਦੇ ਉੱਤੇ ਜਿਹੜਾ ਹੈ ਉਹ ਪਾਬੰਦੀਆਂ ਲੱਗੀਆਂ ਹੋਈਆਂ ਨੇ। ਜੀ। Why do we have to live in a world where our lives and wills are controlled? ਸਾਨੂੰ ਅਸੀਂ ਉਸ ਸੰਸਾਰ 'ਚ ਕਿਉਂ ਜੀਵੀਏ ਬਿਲਕੁਲ। ਜਿੱਥੇ ਸਾਡੀ ਅੰਤਰ ਆਤਮਾ, ਸਾਡੀ ਰੂਹ ਔਰ ਸਾਡੀ ਜਿਹੜੀ ਹੈ ਸਾਡੀਆਂ ਜ਼ਿੰਦਗੀਆਂ, ਉਹਨਾਂ ਦਾ ਕੰਟਰੋਲ ਕਿਸੇ ਹੋਰ ਦੇ ਕੋਲ ਹੈ। ਅਸੀਂ ਆਪਣਾ ਸਾਹ ਵੀ ਨਹੀਂ ਲੈ ਸਕਦੇ ਆਪਣੀ ਆਜ਼ਾਦ ਸੋਚ ਦੇ ਨਾਲ। ਡਿਕਟੇਟਡ ਐਂਡ ਬੈਂਟ ਕਿ ਜਿਹਨੂੰ ਕੋਈ ਹੋਰ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰ ਰਿਹਾ ਹੈ, ਉਹ 'ਤੇ ਹੁਕਮ ਚਾੜ ਰਿਹਾ ਹੈ ਔਰ ਜਿੱਧਰ ਮਰਜ਼ੀ ਉਹਨੂੰ ਬੈਂਡ ਕਰ ਦਿੰਦਾ ਹੈ, ਝੁਕਾ ਦਿੰਦਾ ਹੈ। ਵਾਈ ਇਜ਼ ਇਟ ਸੋ ਈਜ਼ੀ ਟੂ ਹੈਵ ਆਵਰ ਵਾਇਲੈਂਸ ਸਾਇਲੈਂਸ? ਇੰਨਾ ਸੌਖਾ ਕਿਉਂ ਹੋ ਗਿਆ ਕਿ ਸਾਡੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਚੁੱਪ ਕਰਵਾ ਦਿੱਤਾ ਗਿਆ। ਵਾਈ ਇਜ਼ ਇਟ ਸੋ ਈਜ਼ੀ ਟੂ ਕਰਟੇਲ ਆਵਰ ਫਰੀडम ਆਫ ਐਕਸਪ੍ਰੈਸ਼ਨ? ਵੀ ਇੰਨਾ ਸੌਖਾ ਕਿਵੇਂ ਹੋ ਗਿਆ ਕਿ ਸਾਡੀ ਜਿਹੜੀ ਖਿਆਲਾਂ ਦੇ ਇਜ਼ਹਾਰ ਦੀ ਆਜ਼ਾਦੀ ਹੈ ਉਸ ਦੇ ਉੱਤੇ ਪਾਬੰਦੀ ਇੰਨੇ ਸੌਖੇ ਲਾ ਦੇਣਾ। ਵਾਈ ਆਰ ਨਾਟ ਵੀ ਐਵਰ ਅਲਾਉਡ ਟੂ ਵੌਇਸ ਆਵਰ ਓਪੀਨੀਅਨਸ ਲੈਟ ਅਲੋਨ ਆਵਰ ਡਿਸਅਪਰੂਵਲਸ? ਕਿ ਆਪਣੀ ਕਿਸੇ ਚੀਜ਼ ਨਾਲ ਸਹਿਮਤੀ ਨਾ ਹੋਣਾ ਦਾ ਹੱਕ ਨਾ ਦੇਣਾ ਉਹ ਤਾਂ ਬਾਅਦ ਦੀ ਗੱਲ ਹੈ, ਸਾਨੂੰ ਤਾਂ ਆਪਣਾ ਓਪੀਨੀਅਨ ਦੇਣ ਦਾ ਹੀ ਹੱਕ ਨਹੀਂ ਹੈ, ਉਹੀ ਖੋਹ ਲਿਆ ਗਿਆ ਹੈ। ਲੈਟ ਅਲੋਨ ਆਵਰ ਡਿਸਅਪਰੂਵਲਸ ਟੂ ਡਿਸੀਜਨਸ that are made contrary to our wishes। ਉਹ ਫੈਸਲੇ ਜਿਹੜੇ ਸਾਡੀਆਂ ਇੱਛਾਵਾਂ, ਸਾਡੀਆਂ ਚਾਹਤਾਂ ਦੇ ਬਿਲਕੁਲ ਉਲਟ ਕੀਤੇ ਜਾ ਰਹੇ ਨੇ। why is it that instead of trying to see the cause of our view is just condemned ruthfully? ਕਿ ਈਵਨ ਇਹ ਜਾਣੇ ਬਿਨਾਂ ਹੀ ਕਿ ਸਾਡੇ ਵਿਚਾਰ ਕੀ ਨੇ ਕਿ ਤੁਸੀਂ ਉਸ ਦੇ ਉੱਤੇ ਬੁਲਡੋਜ਼ਰ ਚਲਾ ਦਿੰਦੇ ਹੋ ਕਿ ਉਹਨੂੰ ਤੁਸੀਂ ਕ੍ਰਸ਼ ਕਰ ਰਹੇ ਹੋ, ਜਿਹੜੇ ਅਸੀਂ ਐਕਸਪ੍ਰੈਸ ਵੀ ਨਹੀਂ ਕੀਤੇ। ਬਿਲਕੁਲ। ਔਰ what is so easy to curb our voices so severely? ਇੰਨੀ ਸਖਤੀ ਦੇ ਨਾਲ ਸਾਡੀ ਆਵਾਜ਼ ਕਿਵੇਂ ਕੁਚਲ ਦਿੱਤੀ ਗਈ ਹੈ? Why can we not live simple lives without always having to wrestle and remind the world of our existence? ਅਸੀਂ ਸਾਦਾ ਜ਼ਿੰਦਗੀ ਕਿਉਂ ਨਹੀਂ ਜੀ ਸਕਦੇ ਬਜਾਏ ਇਸ ਦੇ ਕਿ ਅਸੀਂ ਆਪਣੇ ਆਪ ਨਾਲ ਵੀ ਘੁਲ ਰਹੇ ਹਾਂ, ਸੰਸਾਰ ਨੂੰ ਵੀ ਨਹੀਂ ਦੱਸ ਪਾਉਂਦੇ ਵੀ ਸਾਡੇ ਨਾਲ ਕੀ ਹੋ ਰਿਹਾ, ਅਸੀਂ ਆਪਣੀ ਜ਼ਿੰਦਗੀ ਆਪ ਕਿਉਂ ਨਹੀਂ ਜੀ ਸਕਦੇ? Why is world of our existence? Why is it that life of Kashmiri is just about experiencing a lifetime of crisis, blockade and disturbance so abundantly that it has taken away the recognition of normalcy and harmony from the hearts and minds? ਵੀ ਇਹ ਕੀ ਗੱਲ ਹੈ ਕਿ ਕਸ਼ਮੀਰੀਆਂ ਦੀ ਆਪਣੀ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਉਹਨਾਂ ਦੀ ਜ਼ਿੰਦਗੀ ਦਾ ਮਤਲਬ ਕ੍ਰਾਈਸਿਸ ਹੈ, ਮੁਸੀਬਤਾਂ ਨੇ, ਹਰ ਥਾਂ ਤੇ ਲੱਗੇ ਬਲੌਕੇਡ ਨੇ ਔਰ ਡਿਸਟਰਬੈਂਸ ਦੇ ਨਾਂ ਥੱਲੇ ਜਿਹੜੀ ਚਾਰ ਚੁਫੇਰੇ ਨਜ਼ਰ ਆ ਰਹੀ ਹੈ, ਉਹਨਾਂ ਨੇ ਸਾਡੇ ਦਿਮਾਗਾਂ 'ਚੋਂ ਆਮ ਹਾਲਾਤ ਜਾਂ ਸਦਭਾਵਨਾ, ਹਾਰਮਨੀ, ਉਹ ਸਾਡੇ ਦਿਲੋਂ ਦਿਮਾਗਾਂ 'ਚੋਂ ਹੀ ਕੱਢ ਦਿੱਤੀ ਹੈ ਕਿ ਸਦਭਾਵਨਾ ਕੀ ਹੁੰਦੀ ਹੈ, ਆਮ ਜ਼ਿੰਦਗੀ ਕੀ ਹੁੰਦੀ ਹੈ, ਆਮ ਸੋਚ ਕੀ ਹੁੰਦਾ ਹੈ। ਇਹ ਬੜੀ ਡੀਪ ਲਿਖਤ ਹੈ ਜਿਹੜੀ ਐਕਸਪ੍ਰੈਸ ਕਰ ਰਹੀ ਹੈ ਕਿ 80 ਲੱਖ ਲੋਕ ਉੱਥੇ ਕਿਸ ਕਿਸਮ ਦੀ ਮਾਨਸਿਕਤਾ, ਕਿਸ ਕਿਸਮ ਦੀ ਜ਼ਹਿਨੀਅਤ, ਕਿਸ ਕਿਸਮ ਦੀ ਉਹ ਸਾਰੇ ਚੋਂ ਗੁਜ਼ਰ ਰਹੇ ਨੇ
ਫਿਰ hundreds of questions like these unanswered, leaving us bewildered and frustrated, but our frustrations find no outlet। ਵੀ ਇੱਦਾਂ ਦੇ ਸੈਂਕੜਿਆਂ ਸਵਾਲ ਜਿਨ੍ਹਾਂ ਦੇ ਕੋਈ ਜਵਾਬ ਨਹੀਂ, ਅਸੀਂ ਬਿਲਕੁਲ ਗਵਾਚੇ ਹੋਏ ਨਿਰਾਸ਼ ਹੈ। ਬਟ ਅਸੀਂ ਈਵਨ ਜਿਹੜੀ ਨਿਰਾਸ਼ਤਾ ਫਰਸਟ੍ਰੇਸ਼ਨ ਹੈ ਉਹਨੂੰ ਵੀ ਜ਼ਾਹਰ ਕਰਨ ਦਾ ਕੋਈ ਜ਼ਰੀਆ ਨਹੀਂ ਹੈ, ਕੋਈ ਥਾਂ ਨਹੀਂ ਹੈ ਕਿ ਅਸੀਂ ਆਪਣੀ ਫਰਸਟ੍ਰੇਸ਼ਨ ਵੀ ਜਿਹੜੀ ਹੈ ਉਸ ਨੂੰ ਬਾਹਰ ਕੱਢ ਸਕੀਏ। ਔਰ the authorities doesn't make the slightest effort to put a stop to our doubts and speculations, but stubbornly tend to go their own way to confine our existence, mired in a confused, conflicted and paralyzed world। ਕਿ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਕੋਈ ਯਤਨ ਵੀ ਨਹੀਂ ਕਰ ਰਹੇ ਕਿ ਸਾਡੇ ਵਿਚਲੇ ਜਿਹੜੇ ਸ਼ੱਕ ਸ਼ੁਬੇ ਨੇ ਜਾਂ ਜਿਸ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਹਨੂੰ ਥੋੜ੍ਹਾ ਜਿਹਾ ਕੋਈ ਰਸਤਾ ਦਿਓ, ਪਰ ਉਹ ਪੂਰੀ ਉਸ ਅੜੀਅਲਪਣੇ ਦੇ ਨਾਲ ਸਾਡੀ ਹੋਂਦ ਨੂੰ ਹੀ ਜਿਹੜਾ ਉਹਨਾਂ ਨੇ ਇੱਕ ਭੰਬਲ ਭੂਸੇ ਵਾਲਾ, ਇੱਕ ਟਕਰਾਅ ਵਾਲਾ ਔਰ ਉਸ ਕਿਸਮ ਦਾ ਸੰਸਾਰ ਜਿਸ ਨੂੰ ਅਧਰੰਗ ਹੋਇਆ ਹੈ, ਜਿਵੇਂ ਪੈਰਾਲਾਈਜ਼ ਸਾਡੀ ਸੋਚ, ਸਾਡਾ ਵਜੂਦ, ਸਾਡੀ ਹੋਂਦ ਇਹੀ ਐਗਜ਼ਿਸਟ ਨਹੀਂ ਕਰਦੀ। ਔਰ ਅਥਾਰਟੀਜ਼ ਜਿਹੜੀਆਂ ਨੇ ਇਸ ਲਾਈਨ ਨੂੰ ਅਡਾਪਟ ਕਰ ਰਹੀਆਂ ਨੇ। ਫਿਰ ਉਹਨਾਂ ਨੇ ਅਖੀਰ 'ਚ ਕਿਹਾ, ਬਟ ਆਈ ਆਸਕ ਦਾ ਵਰਲਡ what has altered your acceptance of the misery and oppression we have been subject। ਪਰ ਮੈਂ ਸੰਸਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਐਸਾ ਕੀ ਹੈ ਕਿ ਤੁਸੀਂ ਸਾਡੀ ਇਸ ਕਸ਼ਟ, ਇਸ ਤਕਲੀਫ, ਇਸ ਜ਼ਬਰ ਨੂੰ ਜਿਹੜਾ ਉਹ ਐਕਸੈਪਟ ਕਰ ਲਿਆ ਜਿਹਦੇ ਕਿ ਅਸੀਂ ਸ਼ਿਕਾਰ ਹਾਂ, what we have been subjected to। Do not believe the unfair representation of the facts and details or the rosy hue that the media has cast on the reality of the situation। ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਯਕੀਨ ਨਾ ਕਰੋ ਜਿਹੜਾ ਕਿ ਮੀਡੀਆ ਇੱਕ ਗੁਲਾਬੀ ਜਿਹੀ ਪਿਕਚਰ, ਇੱਕ ਬੜੀ ਆਸਵੰਦ ਵਾਲੀ ਦੱਸ ਰਿਹਾ ਹੈ ਔਰ ਇਹ ਦੱਸ ਰਿਹਾ ਇਹ ਬਿਲਕੁਲ ਅਨਫੇਅਰ ਹੈ, ਬਿਲਕੁਲ ਇਹ ਜਿਹੜੇ ਝੂਠ ਨੇ, ਜਿਹੜੇ ਸੋ ਕਾਲਡ ਫੈਕਟ ਕਹੇ ਜਾ ਰਹੇ ਨੇ, ਕੋਈ ਇੱਥੇ ਇਸ ਕਿਸਮ ਦੀ ਕੋਈ ਰੋਜ਼ੀ ਪਿਕਚਰ ਜਿਹੜੀ ਕਿ ਮੀਡੀਆ ਨੇ ਬਣਾਈ ਹੋਈ ਹੈ। ਆਸਕ ਕੁਐਸਚਨਸ, ਰੀ-ਐਗਜ਼ਾਮਿਨ ਦਾ ਬਾਇਸਡ ਐਜ਼ੰਪਸ਼ਨਸ ਕਿ ਭਾਈ ਤੁਸੀਂ ਘੱਟੋ ਘੱਟ, ਸਾਨੂੰ ਤਾਂ ਹੱਕ ਨਹੀਂ ਹੈ, ਤੁਸੀਂ ਸਵਾਲ ਪੁੱਛੋ, ਇਹ ਦੁਨੀਆ ਨੂੰ ਕਿਹਾ ਹੈ। ਔਰ ਇਹ ਜਿਹੜਾ ਅਨਬਾਇਸਡ ਤਰੀਕੇ ਦੇ ਨਾਲ ਆਸਕ ਕੁਐਸਚਨਸ ਫਾਰ ਆਵਰ ਵੌਇਸਿਸ ਹੈਵ ਬੀਨ ਸਾਇਲੈਂਸਡ। ਤੁਸੀਂ ਪੁੱਛੋ, ਸਾਡੀਆਂ ਆਵਾਜ਼ਾਂ ਤਾਂ ਗੁੰਮ ਕਰ ਦਿੱਤੀਆਂ ਗਈਆਂ, ਦਬਾ ਦਿੱਤੀਆਂ ਗਈਆਂ। ਐਂਡ ਫਾਰ ਹਾਊ ਲੌਂਗ ਨਨ ਆਫ ਅਸ ਰੀਅਲੀ ਨੋ। ਕਿੰਨੀ ਦੇਰ ਇਹ ਰਹੇਗਾ ਸਾਨੂੰ ਨਹੀਂ ਪਤਾ। ਮੈਂ ਸਮਝਦਾ ਵੀ ਇਹ ਇੱਕ ਹਿਸਟੋਰੀਕਲ ਪੀਸ ਬਣੇਗਾ ਇਸ ਬੀਬੀ ਜ਼ਾਹਿਰਾ ਵਸੀਮ ਦੀ ਲਿਖਤ ਦਾ। ਮੇਰੀ ਕੋਈ ਫਿਲਮਾਂ 'ਚ ਦਿਲਚਸਪੀ ਤਾਂ ਨਹੀਂ ਹੁੰਦੀ, ਪਰ ਮੈਂ ਸਮਝਦਾ ਵੀ ਇਸ ਬੱਚੀ ਨੇ ਪਹਿਲਾਂ ਵੀ ਆਪਣੀ ਆਤਮਾ ਦੀ ਆਵਾਜ਼ ਦੇ ਸਾਹਮਣੇ ਕਲੀਅਰ ਸੀ, ਲੋਕ ਪੈਸੇ ਦੇ ਲਈ ਮਰਦੇ ਨੇ, ਇਮਾਨ ਵੇਚਦੇ ਨੇ। ਉਹਨੇ ਆਪਣੀ ਪਪੂਲੈਰਿਟੀ ਛੱਡ ਕੇ ਆਪਣੀ ਜ਼ਮੀਰ ਦੇ ਮੁਤਾਬਕ ਇੱਕ ਮਜ਼ਹਬੀ ਜ਼ਿੰਦਗੀ ਜੀਣ ਦਾ ਫੈਸਲਾ ਕੀਤਾ ਹੈ। ਔਰ ਅੱਜ ਜਿਹੜੀ ਉਹਨੇ 6 ਮਹੀਨੇ ਬਾਅਦ ਜਿਹੜੀ ਆਵਾਜ਼ ਜ਼ਾਹਿਰਾ ਵਸੀਮ ਨੇ ਦਿੱਤੀ ਹੈ ਕਸ਼ਮੀਰੀਆਂ ਦੇ 80 ਲੱਖ ਲੋਕਾਂ ਦੀ, ਇਹਦਾ ਕੋਈ ਪੈਰਲਲ ਨਹੀਂ ਹੈ। ਇਹ ਹੈ ਜਿਹੜੀ ਹਿਸਟਰੀ ਇਨ ਦਾ ਮੇਕਿੰਗ। ਜੀ ਰਾਜ ਸਾਹਿਬ, ਬਿਲਕੁਲ। ਮੈਸੇਜ ਸਮਾਂ ਦੇ ਘੱਟ ਹੈ, ਅਸੀਂ ਥੋੜੇ ਜਿਹੇ ਮੈਸੇਜ ਆਪਣੇ ਦਰਸ਼ਕਾਂ ਦੇ ਸ਼ੇਅਰ ਕਰਦੇ ਹਾਂ। ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਆ, ਕਹਿੰਦੇ ਨੇ ਕਿ with our Sikh brothers and sisters there are many similarities between Islam and Sikhism. We believe in one God, purity and truth, Khalistan Zindabad, love and peace, Sat Shri Akal। ਐਂਡ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨਾ ਜੀ। ਐਂਡ ਫਿਰ ਉਹਨਾਂ ਦਾ ਮੈਸੇਜ ਹੈ ਸੀਕਿੰਗ ਟਰੂਥ ਦੀ ਆਈਡੀ ਟੂ, ਕਹਿੰਦੇ ਨੇ ਕਿ every morning watching your show makes my day। Dr. Saab, what's your take on Aditya about his remarks on Muslim? Will the Indian Muslim leadership finally wake up? ਸੀਕਿੰਗ ਟਰੂਥ ਵਾਲੇ ਵੀਰ ਜੀ, ਅਸੀਂ ਆਲਰੇਡੀ ਪਹਿਲੇ ਜਿਹੜਾ ਸੈਗਮੈਂਟ ਆ ਉਹਦੇ 'ਚ ਅਦਿੱਤਿਆ ਨਾਥ ਦਾ ਜ਼ਿਕਰ ਕੀਤਾ ਹੈ। ਔਰ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਜਦੋਂ ਈਵਨ ਇੱਕ ਬਿੱਲੀ ਨੂੰ ਵੀ ਪੁਸ਼ ਕਰਕੇ ਕੰਧ ਨਾਲ ਲਾ ਦਿੱਤਾ ਜਾਂਦਾ ਹੈ ਤੇ ਉਹ ਵੀ ਸ਼ੇਰਨੀ ਬਣ ਜਾਂਦੀ ਹੈ। ਔਰ ਅਵੇਅਰਨੈਸ ਹੋਏਗੀ, ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਹੌਲੀ ਹੌਲੀ ਭਾਰਤ ਦੇ 200 ਮਿਲੀਅਨ ਮੁਸਲਮਾਨ ਖਲੋਣਗੇ ਆਪਣੇ ਹੱਕਾਂ ਜੀ। ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਿੰਘ ਸਾਹਿਬ ਜੀ, ਨਕੋਦਰ ਕਾਂਡ ਇੱਕ ਅਕਾਲੀ ਲੀਡਰ ਗੁਰਬਚਨ ਸਿੰਘ ਬੱਚੀ ਉਸ ਦਾ ਜ਼ਿੰਮੇਵਾਰ ਸੀ। ਸੋ ਸੈਫ ਸੁਨਾਨੀ ਜੀ ਵੀ ਸਾਨੂੰ ਲਿਖਦੇ ਨੇ। ਐਂਡ ਇਲਾਜ਼ ਲਤੀਫ ਵੀ ਸਾਨੂੰ ਕਹਿੰਦੇ ਕਿ ਜ਼ਬਰਦਸਤ ਪ੍ਰੋਗਰਾਮ, ਥੈਂਕਸ। ਐਂਡ ਫਿਰ ਅਜ਼ਹਰ ਮੁਹੰਮਦ ਜੀ ਲਿਖਦੇ ਨੇ, ਸੂਨ ਇੰਡੀਅਨ ਮੁਸਲਿਮਸ ਸ਼ੈਲ
praise the foreseeing ideology of Sir Jinnah. ਬਿਲਕੁਲ ਆਲਰੇਡੀ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਕਾਇਦੇ ਆਜ਼ਮ ਕਿੰਨੇ ਠੀਕ ਸਨ। ਤਾਰਕ ਜੀ। ਅਹਿਮਦ ਕਹਿੰਦੇ ਨੇ, ਡਾਕਟਰ ਸਾਹਿਬ ਟੈਲ ਇੰਡੀਅਨ ਅਕੋਰਡ ਪੰਜਾਬ ਐਂਡ ਫਾਰ ਈਸਟਰਨ ਸਟੇਟਸ that they have no quarrel with Pakistan or China, and thus their money is spent on Hindi speaking Hindus, inferior complexity problem। ਬਿਲਕੁਲ ਠੀਕ ਹੈ ਤਾਰਕ ਸਾਹਿਬ, ਇਹ ਤਾਂ ਮੇਰਾ ਖਿਆਲ ਹੈ ਨਾਰਥ ਈਸਟ ਤਾਂ ਇਹਨਾਂ ਨੇ ਆਲਰੇਡੀ ਕੱਟ ਆਫ ਕੀਤਾ ਹੋਇਆ, ਉੱਥੇ ਪਤਾ ਨਹੀਂ ਲੱਗ ਰਿਹਾ ਕੀ ਹੈ, ਹਾਲਾਂ ਲੋਕ ਖਲੋਤੇ ਹੋਏ ਨੇ। ਔਰ ਜ਼ਾਹਰ ਹੈ ਸਿੱਖਾਂ 'ਚ ਵੀ ਇਸ ਵੇਲੇ ਕਾਫੀ ਜਿਹੜਾ ਭਾਰਤੀ ਏਜੰਡਾ ਹੈ ਉਹਨਾਂ ਦੀ ਅਵੇਅਰਨੈਸ ਹੈ ਜੀ। ਫਿਰ ਉਹਨਾਂ ਦਾ ਮੈਸੇਜ which has to do with hundreds of years slavery, and this mindset is taking away the chance of prosperity from these states. Ask them if they want to have a country like Switzerland kind of economy. ਆਲਰੇਡੀ ਈਵਨ ਜਿਹੜੀਆਂ ਸਾਊਦਰਨ ਸਟੇਟਸ ਨੇ, ਤਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਹੁਣ ਤਾਂ ਨਹੀਂ ਗੱਲ ਆਈ, ਪਰ ਉਹ ਵੀ ਜਿਹੜੀ ਹੈ ਆਪਣਾ ਇਕਨੋਮਿਕਲ ਜ਼ੋਨ ਬਣਾਉਣ ਦਾ ਸੋਚਦੇ ਸੀ ਕਿ ਭਾਈ ਸਾਡੀ ਟੈਕਸ ਅਸੀਂ ਦਿੰਦੇ ਹਾਂ, ਉਹਨਾਂ ਨੇ ਬੱਚਿਆਂ ਦੇ ਵੀ 2 ਤੋਂ 3 ਘੱਟ ਕੀਤੇ ਹੋਏ ਨੇ ਉਸ ਤੋਂ ਵੀ। ਔਰ ਉਹ ਕਹਿੰਦੇ ਨੇ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਇਹੀ ਸਾਰੀ ਸੈਂਟਰਲ ਏਡ ਔਰ ਦੂਸਰਾ ਵੀ ਖਾ ਜਾਂਦਾ ਜੀ। ਸੋ ਮੇਰਾ ਖਿਆਲ ਹੈ ਕਿ ਵੀ ਆਪਾਂ ਅੱਜ ਦੇ ਵਿਚਾਰ ਤੇ ਚਲੇ ਜਾਈਏ ਜੀ ਡਾਕਟਰ ਸਾਹਿਬ। ਸਾਡਾ ਜਿਹੜਾ ਇਹ ਸੈਗਮੈਂਟ ਹੁੰਦਾ ਅੱਜ ਇਹਨੂੰ ਅਸੀਂ ਚੌਥੇ ਸੈਗਮੈਂਟ ਨੂੰ ਤੀਸਰੇ ਦੇ ਵਿੱਚ ਹੀ ਕਰ ਰਹੇ ਹਾਂ ਜੀ। ਔਰ ਜ਼ਾਹਰਾ ਤੌਰ ਤੇ ਮੇਰੇ ਸਾਹਮਣੇ ਸਾਡੀ ਵੱਡੀ ਗਿਣਤੀ ਦੇ ਵਿੱਚ ਉਹ ਵੀਰ ਭੈਣਾਂ ਵੀ ਹੁੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਾਂ ਸਿੱਖੀ ਬਾਰੇ ਬਹੁਤਾ ਨਹੀਂ ਜਾਣਦੇ, ਪਰ ਜਿਵੇਂ ਇੱਕ ਵੀਰ ਨੇ ਲਿਖਿਆ ਸੀ ਕਿ ਸਾਡੀਆਂ ਬਹੁਤ ਸਾਰੀਆਂ ਸਾਂਝਾਂ ਨੇ, ਸਿੱਖ ਮਜ਼ਹਬ ਸਪਿਰਿਚੁਅਲੀ ਤੇ ਪੈਰਲਲ ਰਨ ਕਰਦਾ ਹੈ ਇਸਲਾਮ ਦੇ ਨਾਲ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਉਹ ਤੌਹੀਦ ਹੋਏ ਔਰ ਉਹ ਜਮਾਤ ਦਾ ਕਨਸੈਪਟ ਹੋਏ, ਉਹ ਜ਼ੁਲਮ ਦੇ ਖਿਲਾਫ ਖਲੋਣ ਦੀ ਗੱਲ ਹੋਏ, ਔਰ ਜਿਵੇਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਟੁਗੈਦਰਨੈਸ ਹੋਏ। ਟਕਰਾਅ ਜ਼ਰੂਰ 18ਵੀਂ ਸਦੀ 'ਚ ਵੀ, ਔਰ ਉਸ ਕਿਸਮ ਦੀ ਜਿਹੜੀ ਇੰਪਲੀਮੈਂਟੇਸ਼ਨ ਜਿਹੜੇ ਪੋਲੀਟੀਕਲ ਇਸਲਾਮ ਦੇ ਨਾਂ ਥੱਲੇ ਜਿਨ੍ਹਾਂ ਨੇ ਦੂਸਰਿਆਂ ਦੇ ਹੱਕਾਂ ਦੇ ਉੱਤੇ ਆਪਣਾ ਮਜ਼ਹਬ ਥੋਪਣਾ ਚਾਹਿਆ ਜਾਂ ਜ਼ੁਲਮ ਕੀਤਾ, ਆਮ ਲੋਕਾਂ ਨੂੰ ਐਕਸਪਲੋਇਟ ਕੀਤਾ, ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਲੁਟੇਰੇ ਜਿਨ੍ਹਾਂ ਬਾਰੇ ਬਾਬਾ ਬੁੱਲੇ ਸ਼ਾਹ ਦਾ ਹੀ ਕਹਿਣਾ ਕਿ ਖਾਦਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹਿਦ, ਉਹਨਾਂ ਦੇ ਨਾਲ ਜ਼ਰੂਰ ਸਿੱਖਾਂ ਨੇ ਟੱਕਰ ਲਈ, ਪਰ ਇਹ ਇਸਲਾਮ ਦੇ ਖਿਲਾਫ ਨਹੀਂ ਸੀ, ਇਹ ਵੇਲੇ ਦੇ ਹਾਕਮਾਂ ਦੇ ਖਿਲਾਫ ਸੀ। ਔਰ ਉਸ ਪੀਰੀਅਡ 'ਚ ਵੀ ਜਿਹੜੇ ਗੋਡ ਫੀਅਰਿੰਗ ਮੁਸਲਮਾਨ ਸਨ ਉਹ ਵੀ ਸ਼ਿਕਾਰ ਹੋਏ ਉਹਨਾਂ ਦੇ ਜ਼ੁਲਮਾਂ ਦਾ। ਸੋ ਇਸ ਅੱਜ ਦੇ ਵਿਚਾਰ ਦੇ ਵਿੱਚ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਹੈ, ਜਿਸ ਦਾ ਮੈਸੇਜ ਅਲਟੀਮੇਟਲੀ ਇਹੀ ਹੈ ਕਿ ਜਦੋਂ ਅਸੀਂ ਰੱਬ ਦੀ ਸ਼ੈਲਟਰ ਵਿੱਚ ਚਲੇ ਜਾਂਦੇ ਹਾਂ, ਰੱਬ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਤੇ ਫਿਰ ਸਾਡੇ ਅੰਦਰੋਂ ਡਾਊਟ ਖਤਮ ਹੋ ਜਾਂਦਾ ਹੈ, ਸ਼ੱਕ ਸ਼ੁਬਾ ਖਤਮ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਲਸਟ ਹੈ, ਐਂਗਰ ਹੈ, ਗਰੀਡ ਹੈ, ਅਟੈਚਮੈਂਟ ਹੈ, ਅਨਾਹ ਹੈ, ਈਗੋ ਹੈ, ਹਸਦ ਹੈ, ਜੈਲਸੀ, ਇਹ ਸਾਰੀਆਂ ਖਤਮ ਹੁੰਦੀਆਂ। ਔਰ ਅਲਟੀਮੇਟਲੀ ਜਦੋਂ ਅਸੀਂ ਰੱਬ ਦੀ ਕੁਰਬਤ ਹਾਸਲ ਕਰਦੇ ਹਾਂ ਇਸ ਇਬਾਦਤ ਦੇ ਨਾਲ ਵੀ ਔਰ ਆਪਣੇ ਐਕਸ਼ਨਸ ਦੇ ਨਾਲ ਵੀ, ਤੇ ਫਿਰ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਸਾਡਾ ਇਨਸਾਨ ਹੋਣ ਦਾ ਇਹ ਪੂਰਾ ਹੁੰਦਾ ਹੈ। ਅਦਰਵਾਈਜ਼ ਸਾਡੀ ਜ਼ਿੰਦਗੀ ਉਵੇਂ ਹੀ ਹੈ ਜਿਵੇਂ ਬਾਕੀ ਜਾਨਵਰ ਜਿਹੜੇ ਨੇ ਉਹ ਜੀ ਰਹੇ ਨੇ, ਕਿਉਂਕਿ ਇਨਸਾਨ ਨੂੰ ਰੱਬ ਨੇ ਠੀਕ ਤੇ ਗਲਤ 'ਚ ਫੈਸਲਾ ਕਰਨ ਦੀ ਅਕਲ ਦਿੱਤੀ ਹੈ, ਉਹਨੂੰ ਬੁੱਧੀ ਦਿੱਤੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹਿ ਭਇਓਰੀ, ਮਹਾ ਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਿਓਰੀ। ਰਹਾਓ ਇੱਕ ਯੂਨੀਕ ਤਰੀਕੇ ਦੇ ਨਾਲ ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ, ਔਰ ਇਹ ਹੈ ਕਿ ਉਸ ਰੱਬ ਨੂੰ ਐਡਰੈਸ ਕਰਕੇ ਹੈ ਪਹਿਲਾਂ ਆਪਣੇ ਮਨ ਨੂੰ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਿਗ੍ਰੋ ਭਇਓਰੀ, ਕਿ ਇਹ ਮੇਰੀ ਰੂਹ ਤੂੰ ਉਸ ਮੋਹ ਦੇ ਗੰਧ ਚੋਂ ਨਿਕਲ ਗਈ, ਉਸ ਨੀਂਦ ਚੋਂ ਨਿਕਲ ਗਈ, ਕਿਹਦੀ ਕਿਰਪਾ ਤੇਰੇ ਤੇ ਹੋਈ। ਜ਼ਾਹਰ ਹੈ ਰੱਬ ਦੀ ਕਿਰਪਾ ਨੇ ਜਦੋਂ ਕਿਸੇ ਨੂੰ ਜਗਾ ਦਿੱਤਾ ਉਸ ਮੋਹ ਦੀ ਨੀਂਦ ਚੋਂ, ਦੁਨਿਆਵੀ ਪ੍ਰੀਤ ਦੁਨੀਆਦਾਰੀ 'ਚ ਫਸੀ ਸੁਰਤ ਤੋਂ ਆਜ਼ਾਦ ਹੋ ਕੇ ਰੱਬ ਵੱਲ ਜਿਹੜੀ ਸੁਰਤ ਲੱਗੀ,
ਮਹਾ ਮੋਹਣੀ ਤੁਧ ਨਾ ਵਿਆਪੇ। ਇਸ ਸਵਾਲੀਆ ਨਿਸ਼ਾਨ 'ਚ ਪੁੱਛਿਆ ਵੀ ਐਸੀ ਕਿਹੜੀ ਰੱਬ ਦੀ ਕਿਰਪਾ ਹੋਈ ਕਿ ਤੂੰ ਮੋਹ ਦੀ ਨੀਂਦ 'ਚੋਂ ਨਿਕਲ ਗਈ ਹੈ। ਜੀ ਹੁਣ ਉਹ ਮਾਇਆ ਜਿਹਨੂੰ ਨਾ ਮੋਹਣੀ ਅਸੀਂ ਉਹਨੂੰ ਹੀ ਕਹਿੰਦੇ ਆ, ਜਿਹੜੀ ਕਿ ਦਿਲ ਨੂੰ ਖਿੱਚ ਲੈ, ਕਸ਼ਿਸ਼ ਪਾਏ, ਧੂ ਪਾਏ, ਤਾਂ ਮਹਾ ਮੋਹਣੀ ਜ਼ਾਹਰ ਹੈ ਮਾਇਆ ਹੀ ਹੈ ਜੀ ਕਿ ਮਹਾ ਮੋਹਣੀ ਤੁਧ ਨਾ ਵਿਆਪੇ। ਐਸੀ ਤੇਰੇ ਤੇ ਕਿਹੜੀ ਕਿਰਪਾ ਹੋਈ ਹੈ ਕਿ ਹੁਣ ਇਹ ਮੋਹਣੀ ਤੈਨੂੰ ਨਹੀਂ ਵਾਪਰਦੀ ਜਾਂ ਤੈਨੂੰ ਤੂੰ ਨਹੀਂ ਪਾਉਂਦੀ। ਤੇਰਾ ਆਲਸ ਕਹਾਂ ਗਇਓ ਰੀ, ਤੇਰਾ ਜਿਹੜਾ ਮਾਇਆ ਦੇ ਵਿੱਚ ਫਸੇ ਹੋਇਆ, ਨੀਂਦ 'ਚ ਫਸਿਆ ਆਲਸ ਸੀ, ਉਹ ਕਿੱਥੇ ਗਿਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁੱਟਿਓ ਰੀ। ਹੁਣ ਇਹ ਸਵਾਲੀਆ ਅੰਦਾਜ਼ ਦੇ ਵਿੱਚ ਹੈ ਕਿ ਐਸਾ ਕੀ ਹੋਇਆ ਕਿ ਜਿੱਥੇ ਤੇਰੇ ਅੰਦਰੋਂ ਇੰਨਾ ਔਖਾ ਜਿਹੜਾ ਕਾਮ ਕ੍ਰੋਧ ਅਹੰਕਾਰ ਹੈ ਉਹ ਖਤਮ ਹੋ ਗਿਆ, ਜੀ ਔਰ ਤੇਰੇ ਅੰਦਰੋਂ ਜਿਹੜਾ ਇਹ ਸਾਰੇ ਜਿਹੜੀਆਂ ਵਕਾਰਾਂ ਦਾ ਹੈ ਉਹ ਪ੍ਰਭਾਵ ਖਤਮ ਹੋਇਆ। ਔਰ ਇਹ ਉਹ ਮੋਹਣੀ ਮਾਇਆ ਜਿਹਦੇ ਤ੍ਰਿਗੁਣ ਰਜੋ ਤਮੋ ਸਤੋ ਕਹਿ ਜਾਂਦੇ ਨੇ, ਜਿਹੜੇ ਦੁਨੀਆਦਾਰੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਈਵਨ ਜਿਹੜੇ ਦੇਵਤੇ ਨੇ, ਸੁਰ ਨਰ ਦੇਵ ਅਸੁਰ, ਇਹ ਸਾਰੇ ਜਿਹਦੇ 'ਚ ਫਸੇ ਹੋਏ ਨੇ ਮਾਇਆ 'ਚ। ਸੋ ਦੇਵਤੇ ਔਰ ਇਹਦੇ 'ਚ ਉਹ ਵੀ ਇਸ ਦੁਨੀਆਦਾਰੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਨੇ। ਸਗਲੋ ਭਵਨ ਲੁੱਟਿਓ ਰੀ, ਕਿ ਇਸ ਮਾਇਆ ਨੇ ਤਾਂ ਕੁੱਲ ਦੁਨੀਆ ਨੂੰ ਲੁੱਟਿਆ ਹੋਇਆ। ਹਰ ਕੋਈ ਕਿਸੇ ਨਾ ਕਿਸੇ ਲੈਵਲ ਤੇ ਅਨਾਹ ਦਾ ਸ਼ਿਕਾਰ ਹੈ, ਲਸਟ ਦੇ ਵਿੱਚ ਫਸਿਆ ਹੋਇਆ ਹੈ, ਐਂਗਰ ਦੇ ਵਿੱਚ ਹੈ, ਗਰੀਡ 'ਚ ਹੈ, ਕਿ ਸਗਲ ਭਵਨ ਲੁੱਟਿਓ ਰੀ, ਸਗਲੋ ਭਵਨ ਲੁੱਟਿਓ ਰੀ। ਔਰ ਇਹ ਤੁਕ ਮੈਂ ਆਲਰੇਡੀ ਵੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹੇ ਹੋ ਰਹੀ, ਕਿ ਇਹ ਜਿਹੜੀ ਮਾਇਆ ਦੀ ਅੱਗ ਜੰਗਲ ਦੀ ਅੱਗ ਵਾਂਗ ਹੈ, ਜਿਹਨੇ ਆਲਮੋਸਟ ਸਾਰੀ ਵੈਜੀਟੇਸ਼ਨ ਨੂੰ ਡਿਸਟਰੋਏ ਕਰ ਦਿੱਤਾ ਹੈ। ਕੋਈ ਹਰਿਓ ਬੂਟ ਰਹੇ ਹੋ ਰਹੀ, ਕੋਈ ਬਚਿਆ ਹੋਇਆ ਹੈ ਇਸ ਮਾਇਆ ਦੀ ਮਾਰ ਤੋਂ, ਨਹੀਂ ਤਾਂ ਸਾਰੇ ਹੀ ਜਿਹੜੇ ਨੇ ਇਸ ਦੇ ਵਿੱਚ ਸੜੇ ਹੋਏ ਨੇ। ਐਸੋ ਸਮਰੱਥ ਵਰਣ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਿਹੋ ਰਹੀ, ਕਿ ਐਸਾ ਰੱਬ ਉਹ ਸਮਰੱਥ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ, ਜਿਸ ਦੀ ਉਪਮਾ, ਜਿਸ ਦੀ ਸਿਫਤ, ਜਿਸ ਦੀ ਤਾਰੀਫ ਵੀ ਨਹੀਂ ਕੀਤੀ ਜਾ ਸਕਦੀ, ਜਿਹਨੇ ਇਹ ਸਾਰੇ ਤੋਂ ਮੈਨੂੰ ਛਡਾਇਆ। ਕਾਜਰ ਕੋਟ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਨਿਓ ਰੀ, ਮਹਾ ਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓ ਰੀ। ਹੁਣ ਇਹਦਾ ਜਵਾਬ ਇਹ ਹੈ ਕਿ ਭਾਈ ਇਹ ਦੁਨੀਆ ਇੱਕ ਕਾਲਖ ਦੀ ਕੋਠੜੀ ਸੀ, ਤੇ ਉਹਦੇ 'ਚ ਜੇ ਮੇਰੇ ਤੇ ਇਹ ਕਾਲਖ ਮਾਇਆ ਦੀ ਨਹੀਂ ਲੱਗੀ, ਮੈਂ ਨਿਰਮਲ ਹੈ, ਮੈਂ ਗੋਰੀ ਹੈ, ਮੈਂ ਕਿਸੇ ਵੀ ਕਾਲਖ ਤੋਂ ਦੂਰ ਹੈ, ਤੇ ਮੇਰਾ ਅੱਜ ਜੇ ਸਫੇਦ ਰੰਗ ਬਣਿਆ, ਮੈਂ ਇਸ ਕਾਲਖ ਤੋਂ ਬਚੀ ਹੋਈ ਹੈ, ਤਾਂ ਉਹਦਾ ਕਾਰਨ ਮਹਾ ਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਣਿਓ, ਕਿ ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ, ਔਰ ਉਸ ਦੇ ਨਾਮ ਦੇ ਨਾਲ ਜਿਹੜਾ ਅਚਰਜ ਹੈ, ਵਿਸਮਾਦ ਹੈ। ਸਾਡੇ ਇੱਕ ਵਿਊਅਰ ਨੇ ਪੁੱਛਿਆ ਸੀ ਕਿ ਵਾਹਿਗੁਰੂ ਦਾ ਕੀ ਮਤਲਬ ਹੈ। ਵਾਹਿਗੁਰੂ ਦਾ ਮਤਲਬ ਹੈ ਵੰਡਰਫੁਲ ਲਾਰਡ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ, ਤੁਹਾਡੇ ਮੂੰਹੋਂ ਨਿਕਲਦਾ ਹੈ ਵਾਹ ਵਾਹ। ਸੋ ਇਹ ਕੋਈ ਗੁਰੂ ਸਾਹਿਬਾਨ ਪ੍ਰਤੀ ਨਹੀਂ ਹੈ ਕਿ ਅਸੀਂ 10 ਗੁਰੂ, ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਉਹ ਉਹੀ ਹੈ ਜੋ ਵੰਡਰਫੁਲ ਲਾਰਡ ਹੈ, ਜਿਹਦੇ ਲਈ ਕ੍ਰਿਸਚੀਅਨਿਟੀ 'ਚ ਗੋਡ ਲਫ਼ਜ਼ ਹੈ ਔਰ ਇਸਲਾਮ ਦੇ ਵਿੱਚ ਅੱਲਾਹ ਲਫ਼ਜ਼ ਹੈ। ਸੋ ਇਹ ਉਸ ਵਿਸਮਾਦ ਦਾ, ਉਸ ਜਿਹੜੀ ਵੰਡਰਨੈਸ ਹੈ, ਵੰਡਰਫੁਲਨੈਸ ਹੈ ਕਿ ਵਾਹ ਵਾਹ। ਸੋ ਇਹ ਗੁਰੂ, ਵਾਹਿਗੁਰੂ, ਵਾਹਿਗੁਰੂ, ਇਹ ਰੱਬ ਦੇ ਲਈ ਨੇ, ਜਿਹੜਾ ਵੰਡਰਫੁਲ ਹੈ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਇਹ ਕਰ ਕਿਰਪਾ, ਔਰ ਇਹਦਾ ਕਿਉਂਕਿ ਪਹਿਲੇ ਸਵਾਲ ਨੇ ਕਿ ਕਿਹਨੇ ਇਸ ਸਾਰੇ ਤੋਂ ਛੁਡਾਇਆ, ਕੱਜਲ ਕੋਠੜੀ 'ਚ ਜਿੱਥੇ ਕਾਲਖ ਹੈ, ਕਿਵੇਂ ਆਪਣਾ ਜਿਹੜੀ ਹੈ ਉਹ ਪਿਓਰਿਟੀ ਕਾਇਮ ਰੱਖੀ, ਆਪਣੇ ਉਸ 'ਚ ਲਿਬੜੇ ਨਹੀਂ, ਕਾਮ ਕ੍ਰੋਧ ਤੋਂ ਕਿਵੇਂ ਬਚੇ, ਸਾਰੀ ਅੱਗ ਨੇ ਜੰਗਲ ਦੀ ਅੱਗ ਵਾਂਗ ਵਕਾਰਾਂ ਨੇ ਸਾੜਿਆ, ਕਿਵੇਂ ਹਰਿਆ ਬੂਟਾ ਰਹਿ ਗਿਆ। ਤੇ ਉਹਦਾ ਜਵਾਬ ਇਹੀ ਹੈ, ਮਹਾ ਮੰਤਰ ਗੁਰੂ ਹਿਰਦੈ ਵਸਿਓ, ਅਚਰਜ ਨਾਮ ਸੁਨਿਓ ਰੀ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਵਾਹਿਗੁਰੂ ਨੇ ਰਹਿਮਤ ਕਰਕੇ ਆਪਣੀ ਨਜ਼ਰ ਮੇਰੇ ਤੇ ਪਾਈ, ਆਪਣੇ ਚਰਨ ਲਗਾਈ, ਆਪਣੀ ਯਾਦ ਵਿੱਚ ਰੱਬ ਨੇ ਮੈਨੂੰ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ। ਪੰਜਵੇਂ ਨਾਨਕ ਕਹਿੰਦੇ ਨੇ ਕਿ ਰੱਬ ਦੇ ਨਾਲ ਮੁਹੱਬਤ, ਰੱਬ ਦੇ ਨਾਲ ਪਿਆਰ, ਉਸ ਨੇ ਹੀ ਮੈਨੂੰ ਉਹ ਸੁਖ ਦਿੱਤਾ ਹੈ। ਸਾਧੂ ਸੰਗ ਸਮਾਈ, ਕਿ ਉਹ ਉਸ ਸਾਧੂ ਸੰਗ ਦੇ ਨਾਲ
ਭਲੇ ਲੋਕਾਂ ਦਾ ਸਾਥ ਤੇ ਰੱਬ ਦੀ ਰਹਿਮਤ ਇਸ ਨੇ ਮੈਨੂੰ ਇਸ ਮਾਇਆ ਦੀ ਮਾਰ ਤੋਂ ਬਚਾ ਲਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5